ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज महा ਤੁਹਾਡੀ ਹੋਸਟ ਅਨੀਲ ਮੁਕਰਤਨਾ ਟੀਵੀ ਰਿਫਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਉਣਾ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਬੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 25 ਮਾਰਚ 2024 12 ਚੇਤ ਨਾਨਕਸ਼ਾਹੀ ਅੰਮ੍ਰਿਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਪਾਪਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਔਰ ਅੱਜ ਜਿਸ ਤਰ੍ਹਾਂ ਕਿ ਆਪਾਂ ਜਿਹੜਾ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਫਿਰ ਅੱਜ ਦੀ ਸਪਾਂਸਰਸ਼ਿਪ ਦੇ ਵਾਲਾ ਨੂੰ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਓਹਾਇਓ ਤੋਂ ਪੈਨ ਹਰਬੀਰ ਕੌਰ ਜੀ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਹੁਣ ਤਾਂ ਇਤਿਹਾਸ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪਾਂ ਦੇ ਬੇਅਦਬ ਹੋ ਰਹੇ ਨੇ ਔਰ ਕਿੰਨੀਆਂ ਪਰੰਪਰਾਵਾਂ ਜਿਹੜੇ ਸਾਡੇ ਵਿੱਚ ਲਿਆ ਵਾੜੀਆਂ ਨੇ ਅਤੇ ਸਾਨੂੰ ਮੂਲ ਨਾਲੋਂ ਤੋੜਿਆ ਜਾ ਰਿਹਾ ਔਰ ਗੁਰੂ ਗ੍ਰੰਥ ਸਾਹਿਬ ਜੀ ਵੀ ਪਹਿਲਾਂ ਲੜੀਵਾਰ ਸੀ ਅਤੇ ਹੁਣ ਪੱਜ ਛੇਦ ਕਰ ਦਿੱਤਾ ਗਿਆ ਹੈ। ਸਰੂਪਾਂ ਦੀ ਛਪਾਈ ਜਿਹੜੀ ਹੈ ਉਹ ਚੀਨ ਤੋਂ ਕਰਵਾਈ ਜਾ ਰਹੀ ਹੈ ਔਰ ਇਸ ਦਾ ਜਿਹੜਾ ਪੇਪਰ ਹੈ ਅਦਬ ਸਤਿਕਾਰ ਤਾਂ ਇੱਕ ਪਾਸੇ ਸਗੋਂ ਸਰੂਪ ਵਿੱਚ ਹੋਰ ਛੇੜਛਾੜ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਮੈਂ ਬੜੀ ਭਾਵੁਕ ਹਾਂ ਅਤੇ ਇਸ ਬਾਰੇ ਕੁਝ ਕਰਨ ਤੋਂ ਅਸਮਰਥ ਹਾਂ। ਸੋ ਵਾਹਿਗੁਰੂ ਕਿਰਪਾ ਕਰਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭੈਣ ਹਰਬੀਰ ਕੌਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਅੱਜ ਹੋਲੇ ਮਹੱਲੇ ਦਾ ਦਿਨ ਹੈ ਸੋ ਅਸੀਂ ਆਪਣੀ ਸਿੱਖ ਕੌਮ ਨੂੰ ਔਰ ਆਪਣੇ ਜਿਹੜੇ ਖਾਸ ਕਰਕੇ ਟੀਵੀ 84 ਦੇ ਵਿਊਅਰਸ ਨੂੰ ਅੱਜ ਦੇ ਇਸ ਸ਼ੁਭ ਮੌਕੇ ਤੇ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ, ਮੁਬਾਰਕਾਂ ਦਿੰਦੇ ਹਾਂ। ਔਰ ਜਿਸ ਤਰ੍ਹਾਂ ਕਿ ਅੱਜ ਹੋਲੇ ਮਹੱਲੇ ਦਾ ਸੁਨੇਹਾ ਸੀ ਕਿ ਖਾਲਸਾ ਕਿਸੇ ਦੀ ਗੁਲਾਮੀ ਨਹੀਂ ਕਬੂਲੇਗਾ ਅਤੇ ਰਾਜ ਕਰੇਗਾ, ਖਾਲਸਾ ਦੇ ਨਿਸ਼ਾਨੇ ਨੂੰ ਹਾਸਲ ਕਰੇਗਾ। ਔਰ ਜਿਹੜਾ ਨਿਸ਼ਾਨਾ ਖਾਲਸੇ ਨੇ 18ਵੀਂ ਸਦੀ ਵਿੱਚ ਵੀ ਹਾਸਲ ਕੀਤਾ ਪਰ ਅੱਜ ਇਉਂ ਜਾਪਦਾ ਹੈ ਕਿ ਹੋਲੇ ਮਹੱਲੇ ਦੀ ਖਾਲਸੇ ਦੀ ਆਜ਼ਾਦੀ ਦੀ ਜਿਹੜੀ ਸਪਿਰਿਟ ਨੂੰ ਵੀ ਅਸੀਂ ਇੱਕ ਤਿਉਹਾਰ ਬਣਾ ਕੇ ਰੱਖ ਦਿੱਤਾ ਕਿ ਖਾਲਸਾ ਪੰਥ ਨੂੰ ਹਿੰਦੂ ਧਰਮਾਂ ਦੀ ਗੁਲਾਮੀ ਨਜ਼ਰ ਨਹੀਂ ਆਉਂਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਭੈਣ ਜੀ ਹਰਬੀਰ ਕੌਰ ਔਰ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ। ਜਿਵੇਂ ਅਮਰਵੀਰ ਸਿੰਘ ਹੋਰਾਂ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਨਾਲ ਗੁਫ਼ਤਗੂ ਹੋਈ, ਬਜ਼ੁਰਗਾਂ ਦੇ ਨਾਲ ਵੀ ਗੁਫ਼ਤਗੂ ਹੋਈ ਤੇ ਲੰਬੀ ਗੱਲਬਾਤ ਔਰ ਇਹ ਸਾਡੀਆਂ ਉਹ ਰੂਹਾਂ ਨੇ, ਸਾਡੇ ਉਹ ਵੀਰ ਭੈਣਾਂ ਨੇ ਜਿਹੜੇ ਦਿਲੋਂ ਜਦੋਂ ਅਸੀਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪੜ੍ਹਦੇ ਹਾਂ ਤੇ ਮਹਿਜ਼ ਇੱਕ ਪੜ੍ਹਨ ਲਈ ਇੱਕ ਤੁਕ ਨਹੀਂ ਹੈ, ਜਾਗਤ ਜੋਤ ਐਟਰਨਲ ਗੁਰੂ ਸ਼ਬਦਾ ਅਵਤਾਰ, ਸ਼ਬਦ ਦੇ ਅਵਤਾਰ ਦੇ ਰੂਪ ਦੇ ਵਿੱਚ ਵੀ ਕਿਹਾ ਜਾਂਦਾ ਸੀ। ਇਹ ਸਾਡੇ ਗੁਰੂ ਸਾਹਿਬ ਦਾ ਰੁਤਬਾ ਹੈ ਔਰ ਇਸੇ ਲਈ ਜਦੋਂ ਅਸੀਂ ਚਵਰ ਛਤਰ ਤਖਤ ਦੇ ਮਾਲਕ ਕਹਿੰਦੇ ਹਾਂ ਔਰ ਅਕਸਰ ਮੇਰਾ ਇਹ ਦੁਹਰਾ ਹੁੰਦਾ ਪਿਛਲੇ ਐਤਵਾਰ ਵੀ ਜਦੋਂ ਦਿੱਲੀ ਫਤਿਹ ਦਿਵਸ ਸੀ ਔਰ ਗੁਰਦੁਆਰਾ ਪਾਰਕਿੰਸਨਸ ਬੁਲੇਵਾਰਡ ਦੇ ਉੱਤੇ ਫਲਸ਼ਿੰਗ ਦੀਵਾਨ ਦੇ ਵਿੱਚ ਮੁੱਖ ਸਪੀਚ ਦਾ ਆਧਾਰ ਹੀ ਇਹ ਸੀ ਜਿਸ ਨੂੰ ਜਦੋਂ ਵੀਕਐਂਡ ਤੇ ਅਪਲੋਡ ਕੀਤਾ ਗਿਆ ਸਾਡੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਕਿ ਜਦੋਂ ਅਸੀਂ ਬਾਦਸ਼ਾਹਤ ਦੀ ਗੱਲ ਕਰਦੇ ਹਾਂ ਸੋਵਰਨਿਟੀ ਦੀ ਜ਼ਾਹਰ ਹੈ ਜਦੋਂ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੀ ਗੱਲ ਵੀ ਹੋਈ ਤੇ ਸੋਵਰਨਿਟੀ ਦਾ
ਪ੍ਰਭੂ ਸਤਾ ਦਾ ਜਾਂ ਬਾਦਸ਼ਾਹ ਦਾ ਸੋਮਾ ਰੱਬ ਨੂੰ, ਗੋਡ ਨੂੰ, ਅਸੀਂ ਅਕਾਲ ਪੁਰਖ ਨੂੰ ਮੰਨਦੇ ਹਾਂ ਜੀ। ਆਲ ਮੈਨ ਆਰ ਕ੍ਰੀਏਟਡ ਇਕੁਅਲ, ਕਿਉਂਕਿ ਕ੍ਰੀਏਸ਼ਨ ਤਾਂ ਇਸ ਕਾਇਨਾਤ ਦੀ ਔਰ ਕਾਇਨਾਤ ਦੇ ਉੱਤੇ ਇਸ ਧਰਤੀ ਦੀ ਔਰ ਧਰਤੀ ਦੇ ਉੱਤੇ ਮਖਲੂਕ ਦੀ ਔਰ ਬਾਕੀ ਸਾਰੇ ਇਹ ਰੱਬ ਨੇ ਕੀਤੀ ਹੈ। ਕਿ ਰੱਬ ਨੇ ਜਦੋਂ ਮਨੁੱਖ ਬਣਾਏ ਨੇ, ਉਸ ਨੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ, ਵਿਤਕਰੇ ਦੇ, ਸਭ ਦੇ ਅੰਦਰ ਉਹੀ ਕੁਛ ਹੈ, ਉਹੀ ਸਟਰਕਚਰ ਹੈ, ਉਹੀ DNA RNA ਦੇ ਫਾਰਮੂਲੇ ਨੇ, ਉਹੀ ਸਾਰਿਆਂ ਦੇ ਬਲੱਡ ਗਰੁੱਪ ਨੇ, ਉਹੀ ਦਿਮਾਗੀ ਸਟਰਕਚਰ ਹੈ, ਉਹੀ ਸਾਰੇ ਆਰਗਨਸ ਦਾ ਸਟਰਕਚਰ ਹੈ ਔਰ ਹਰ ਇੱਕ ਦੇ ਜਨਮ ਦਾ ਤਰੀਕਾ ਵੀ ਉਹੀ ਹੈ। ਇਸੇ ਲਈ ਜਦੋਂ ਕਬੀਰ ਸਾਹਿਬ ਨੇ ਜ਼ਾਤ ਪਾਤੀ ਸਿਸਟਮ ਦੇ ਲਈ ਬ੍ਰਾਹਮਣ ਜਿਸ ਨੇ ਇਹ ਘੜਿਆ, ਉਸ ਨੂੰ ਸਿੱਧਾ ਸਿੱਧਾ ਚੈਲੰਜ ਕੀਤਾ ਸੀ ਤੇ ਉਹਨਾਂ ਨੇ ਇਹ ਚੈਲੰਜ ਕਰਦਿਆਂ ਹੀ ਉਹਨਾਂ ਦਾ ਇਹ ਫਰਮਾਨ ਹੈ ਕਿ ਜੇ ਤੂੰ ब्राह्मणी जाया तो आन वाट काहे नहीं आया, तुम कत ब्राह्मण हम कत शूद, हम कत लोहू तुम कत दूध। कि तेरियां रगां च केड़ा लहू दी थां ते दुध वगदा है ते जदों तेरा जन्म होया तू भी उसे ही रस्ते इस दुनिया दे विच आया जिस राहीं ਅਸੀਂ ਆਏ ਆ, ਤੂੰ ਕੋਈ ਮੂੰਹ ਚੋਂ ਨਹੀਂ ਨਿਕਲਿਆ ਹੈ। ਸੋ ਇਹ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਸੋਵਰਨਟੀ ਜਾਂ ਬਾਦਸ਼ਾਹ ਦੀ ਗੱਲ ਕਰਦੇ, ਸੋ ਸਾਰੀਆਂ ਹੀ ਜਿਹੜੀਆਂ ਇਸ ਧਰਤੀ ਦੇ ਉੱਤੇ ਜਦੋਂ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ ਜਾਂ ਕਿਸੇ ਦੀ ਗੁਲਾਮੀ ਨਾ ਕਬੂਲਣ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਇਨਸਾਨ ਦੇ ਵਿੱਚ ਰੱਬ ਨੇ ਆਪਣਾ ਆਪਾ ਰੱਖਿਆ, ਆਪਣਾ ਆਪਾ ਰਿਫਲੈਕਟ ਕੀਤਾ। ਮੂਲ ਰੂਪ ਦੇ ਵਿੱਚ ਰੱਬ ਦਾ ਆਪਣਾ ਆਪਾ ਹੈ ਔਰ ਜਿਹੜੀ ਵੀ ਗੱਲ ਜਦੋਂ ਅਸੀਂ ਈਵਨ ਰੱਬ ਦੇ ਜਿਹਨਾਂ ਨੂੰ ਜਿਸ ਨੂੰ ਅਸੀਂ ਜੇ ਕਹਿਣਾ ਹੋਏ, ਜਦੋਂ ਅਸੀਂ ਮੂਲ ਮੰਤਰ ਦੇ ਰੂਪ ਦੇ ਵਿੱਚ ਜਿਹੜੇ ਗੁਣਾਂ ਦਾ ਰੱਬ ਦੇ ਵਿੱਚ ਦੇਖਦੇ ਹਾਂ, ਨਿਰਭਉ, ਨਿਰਵੈਰ, ਸੋ ਇਹ ਜਦੋਂ ਅਸੀਂ ਰੱਬ ਦੇ ਬੰਦੇ ਦੇ ਵਿੱਚ ਲੱਭਦੇ ਹਾਂ ਕਿ ਔਰ ਇਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹ ਨਾਨਕ ਇਹ ਜਗਤ ਮੈਂ ਗਿਆਨੀ ਤਾਹੇ ਬਖਾਨ। ਕਿ ਗਿਆਨਵਾਨ ਕਹਾਣ ਦਾ, ਰੂਹਾਨੀਅਤ ਦੇ ਨਾਲ ਜੁੜੇ ਹੋਏ ਕਹਾਣ ਦਾ ਹੱਕ ਉਹਨੂੰ ਹੀ ਹੈ ਕਿ ਜਿਹੜਾ ਨਾ ਡਰ ਦਿੰਦਾ ਹੈ ਤੇ ਨਾ ਡਰ ਮੰਨਦਾ ਹੈ, ਕਿਉਂਕਿ ਇਹ ਰੱਬ ਦੇ ਗੁਣ ਨੇ। ਰੱਬ ਕਿਸੇ ਨੂੰ ਡਰਾ ਕੇ ਨਹੀਂ ਰੱਖਦਾ। ਬਹੁਤ ਵਾਰ ਬਹੁਤ ਸਾਰੀਆਂ ਕਹਾਣੀਆਂ ਨਾਲ ਅਸੀਂ ਕੁਝ ਹੋਰ ਹੀ ਰੱਬ ਦੀ ਸ਼ਕਲ ਬਣਾਈ ਹੋਈ ਹੈ, ਪਰ ਰੱਬ ਸਭ ਨੂੰ ਪਿਆਰ ਕਰਨ ਵਾਲਾ ਹੈ। ਪਰ ਮੈਸੇਜ ਇਹ ਹੈ ਕਿ ਭੈ ਕਾਹੂ ਕੋ ਦੇਤ ਨੈ ਭੈ ਮਾਨਤ, ਨਾ ਕਿਸੇ ਨੂੰ ਡਰ ਦੇਣਾ ਤੇ ਨਾ ਕਿਸੇ ਦਾ ਡਰ ਮੰਨਣਾ। ਹੁਣ ਇਹ ਜਦੋਂ ਅਸੀਂ ਰੂਹਾਨੀਅਤ ਦੀ ਦੁਨੀਆ ਦੇ ਵਿੱਚ, ਕਿਉਂਕਿ ਆਮ ਦੁਨੀਆਦਾਰੀ ਦੇ ਵਿੱਚ ਜਿਹਦੇ ਕੋਲ ਫੈਸਲਾ ਲੈਣ ਦੀ ਤਾਕਤ ਸੀ ਜਾਂ ਜਿਹਦੇ ਕੋਲ ਟੈਰੀਟਰੀ ਸੀ ਜਾਂ ਜਿਹੜਾ ਲੋਕਾਂ ਦੇ ਉੱਤੇ ਹਾਵੀ ਹੋ ਜਾਂਦਾ ਸੀ ਜੋ ਵੀ ਸਿਸਟਮ, ਉਸ ਦੇ ਕੋਲ ਤਖਤ ਸੀ, ਚਵਰ ਛਤਰ ਤਖਤ ਸੀ, ਉਹ ਤਖਤ ਤੇ ਬਹਿੰਦਾ ਸੀ, ਉਹਦੇ ਸਿਰ ਦੇ ਉੱਤੇ ਛਤਰ ਸੀ ਔਰ ਉਸ ਦੇ ਉੱਤੇ ਜਿਹੜੀ ਈਸਟ ਦੀ ਪਰੰਪਰਾ ਹੈ ਚੌਰ ਝੁਲਦੇ ਸੀ। ਹੁਣ ਜਦੋਂ 10ਵੇਂ ਪਾਤਸ਼ਾਹ ਔਰ 10 ਗੁਰੂ ਸਾਹਿਬਾਨ ਜਦੋਂ ਇਸ ਧਰਤੀ ਦੇ ਉੱਤੇ ਆਪਣੇ ਹਯਾਤੀ ਦੇ ਵਿੱਚ ਸਨ, ਉਹਨਾਂ ਦੀ ਜੋਤ ਸਰੀਰ ਦੇ ਵਿੱਚ ਸੁਭਾਏਮਾਨ ਸੀ, ਤੇ ਉਦੋਂ ਪੀਰੀ ਤੇ ਮੀਰੀ ਦੋਨਾਂ ਦਾ ਜਿਹੜਾ ਸੋਮਾ ਹੈ ਉਹ ਗੁਰੂ ਸਾਹਿਬ ਸਨ। ਉਹਨਾਂ ਦੇ ਕੋਲ ਹੀ ਰੂਹਾਨੀਅਤ ਦਾ ਉਪਦੇਸ਼ ਦੇਣ ਦਾ ਸੀ ਔਰ ਉਹੀ ਜਿਹੜੇ ਨੇ ਉਹਨਾਂ ਦੇ ਅੱਗੇ ਹੀ ਅਸੀਂ ਆਪਣਾ ਆਪਾ ਝੁਕਾ ਕੇ ਉਹਨਾਂ ਦੇ ਹੁਕਮ ਨੂੰ ਫਾਈਨਲ ਮੰਨਦੇ ਸੀ। 10ਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਿਹੜੀ ਪੀਰੀ ਦੀ ਬਾਦਸ਼ਾਹਤ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਚਵਰ ਛਤਰ ਤਖਤ ਦੇ ਮਾਲਕ, ਔਰ ਇਸੇ ਲਈ ਗੁਰੂ ਗ੍ਰੰਥ ਸਾਹਿਬ ਤਖਤ ਤੇ ਸੁਭਾਏਮਾਨ ਹੁੰਦੇ ਨੇ, ਉੱਪਰ ਛਤਰ ਹੁੰਦਾ ਹੈ, ਕੈਨੋਪੀ ਹੁੰਦੀ ਹੈ ਜਿਹਨੂੰ ਅਸੀਂ ਧਾਰਮਿਕ ਚੰਦੋਆ ਲਫ਼ਜ਼ ਕਹਿੰਦੇ ਹਾਂ, ਔਰ ਜਿਹੜਾ ਉਹ ਚੌਰ ਹੁੰਦਾ। ਔਰ ਵਰਲਡਲੀ ਫੈਸਲੇ ਲੈਣ ਦੇ ਲਈ ਦੁਨੀਆਦਾਰੀ ਤੌਰ ਤਰੀਕਿਆਂ 'ਚ ਸਮਾਜਿਕ, ਆਰਥਿਕ, ਧਾਰਮਿਕ ਦੇ ਨਾਲ ਸਿਆਸੀ, ਇਕਨੋਮਿਕਲ, ਕਿਉਂਕਿ ਬਾਕੀ ਸਾਰੀ ਜਿਹੜਾ ਜੀਵਨ ਬਸਨ ਕਰਨਾ ਉਹ ਰੂਹਾਨੀਅਤ ਦੀ ਟੇਕ ਦੇ ਨਾਲ, ਸ਼ਬਦ ਦੇ ਆਸਰੇ ਦੇ ਨਾਲ, ਪਰ ਬਾਕੀਆਂ ਦੇ ਵੀ ਜਿਹੜਾ ਫੈਸਲਾ ਲੈਣ ਦਾ ਹੱਕ ਉਹ ਖਾਲਸਾ ਪੰਥ ਨੂੰ। ਇਸ ਲਈ ਅਸੀਂ ਜਦੋਂ ਸੰਗਤ ਨੂੰ ਵੀ ਐਡਰੈਸ ਕਰਦੇ ਹਾਂ, ਸੰਬੋਧਿਤ ਹੁੰਦੇ ਹਾਂ, ਮੇਰੇ ਲਈ ਇਹ ਜਦੋਂ ਮੈਂ ਸੰਗਤ ਨੂੰ ਸੰਬੋਧਿਤ ਹੁੰਦਾ ਤੇ ਮੇਰਾ ਇਹੀ ਹੁੰਦਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ, ਪਹਿਲੀ ਸੋਵਰਨਟੀ ਗੁਰੂ ਗ੍ਰੰਥ ਸਾਹਿਬ ਦੀ ਹੈ, ਦੀ ਹਜ਼ੂਰੀ ਵਿੱਚ ਜੁੜੇ ਬੈਠੇ ਗੁਰੂ ਰੂਪ ਖਾਲਸਾ ਜੀ, ਕਿਉਂਕਿ ਦੂਸਰਾ ਜਿਹੜਾ ਗੁਰੂ ਦਾ ਰੁਤਬਾ ਹੈ
ਉਹ ਦੁਨਿਆਵੀ ਤੌਰ ਦੇ ਉੱਤੇ ਗੁਰੂ ਖਾਲਸਾ ਹੈ। ਇਸ ਲਈ ਅਸੀਂ ਗੁਰੂ ਖਾਲਸਾ ਕਰਕੇ ਖਾਲਸਾ ਪੰਥ ਨੂੰ ਐਡਰੈਸ ਕਰਦੇ ਹਾਂ। ਔਰ ਇਹ ਗੁਰਤਾ ਸਿਰਫ ਇਹੀ ਨਹੀਂ ਵੀ ਜੋਤੀ ਜੋਤ ਸਮਾਨ ਤੋਂ ਪਹਿਲਾਂ ਗੁਰੂ ਸਾਹਿਬ ਨੇ ਪੰਜਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਖੜੀ ਕਰਕੇ ਦਿੱਤੀ। ਉਸ ਤੋਂ ਪਹਿਲਾਂ ਹੀ ਜਦੋਂ 10ਵੇਂ ਪਾਤਸ਼ਾਹ ਨੇ ਪੰਜ ਪਿਆਰਿਆਂ ਦੇ ਸਾਹਮਣੇ ਵੀਰ ਰਸੀ ਆਸਣ ਦੇ ਵਿੱਚ ਨਤਮਸਤਕ ਹੁੰਦਿਆਂ ਅੰਮ੍ਰਿਤ ਦੀ ਦਾਤ ਮੰਗੀ ਸੀ, ਉਦੋਂ ਹੀ ਪੰਜਾਂ ਦੇ ਰੂਪ ਦੇ ਸਾਹਮਣੇ ਗੁਰੂ ਪੰਥ ਦੇ ਸਾਹਮਣੇ ਜਿਹੜਾ ਆਪਣਾ ਆਪਾ ਸਮਰਪਣ ਕੀਤਾ ਸੀ। ਇਸੇ ਤਰ੍ਹਾਂ ਅਸੀਂ ਚਮਕੌਰ ਦੀ ਗੜੀ ਚੋਂ ਜਦੋਂ 10ਵੇਂ ਪਾਤਸ਼ਾਹ ਪੰਜਾਂ ਸਿੰਘਾਂ ਦੇ ਬੇਨਤੀ ਨੂੰ ਮਾਂ ਹੁਕਮ ਦੇ ਸਾਹਮਣੇ ਗੜੀ ਛੱਡਣ ਦਾ ਫੈਸਲਾ ਕਰਦੇ ਨੇ, ਇਹ ਵੀ ਉਸ ਗੁਰੂ ਪੰਥ ਦੇ ਅੱਗੇ ਔਰ ਗੁਰੂ ਸਾਹਿਬ ਦੀ ਆਪਣੀ ਬਾਣੀ ਨੂੰ ਜਦੋਂ ਅਸੀਂ ਦੁਹਰਾਉਂਦੇ ਹਾਂ ਕਿ ਖਾਲਸਾ ਮੇਰੋ ਸਤਿਗੁਰ ਪੂਰਾ ਜੀ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਕਿ ਜਿਵੇਂ ਸਮੁੰਦਰ ਦੀਆਂ ਬੂੰਦਾਂ ਇੱਕ ਦੂਸਰੇ ਵਿੱਚ ਓਤ ਪ੍ਰੋਤ ਨੇ, ਇਵੇਂ ਮੈਂ ਖਾਲਸੇ ਦੇ ਵਿੱਚ ਹੀ ਇਮਰਸ ਹੈ, ਉਸ ਦੇ ਵਿੱਚ ਹੀ ਹੈ। ਇਸ ਲਈ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਖਰੋ ਨਿਵਾਸ। ਹੁਣ ਜਿਹੜਾ ਆਮ ਹੁੰਦਾ ਹੈ, ਆਮ ਬਦਲਿਆ ਜਾ ਸਕਦਾ ਹੈ, ਜੋ ਖਾਸ ਹੈ ਉਹ ਬਦਲਿਆ ਨਹੀਂ ਜਾਂਦਾ। ਸੋ ਖਾਲਸੇ ਦੇ ਵਿੱਚ ਖਾਸਮ ਖਾਸ, ਔਰ ਇਹੀ ਸਾਡਾ ਪੰਜ ਕਕਾਰੀ ਰੂਪ ਜਦੋਂ ਅਸੀਂ ਇਸ ਨੂੰ ਦੇਖਦੇ ਹਾਂ ਤੇ ਇਹਦੇ 'ਚ ਗੁਰੂ ਕਲਗੀਧਰ, ਜਦੋਂ ਅਸੀਂ ਗੁਰੂ ਕਲਗੀਧਰ ਕਹਿੰਦੇ, ਗੁਰੂ ਕਲਗੀਧਰ 9 ਗੁਰੂ ਸਾਹਿਬਾਨ ਦੀ ਜੋਤ ਮੁਕੰਮਲ ਹੁੰਦੀ ਹੈ ਉਹਨਾਂ ਦੇ ਵਿੱਚ ਆ ਕੇ, ਉਸ ਦੇ ਵਿੱਚ ਵਸਦੇ ਨੇ। ਸੋ ਜ਼ਾਹਰ ਹੈ ਕਿ ਜਦੋਂ ਅੱਜ ਭੈਣ ਜੀ ਹਰਬੀਰ ਕੌਰ ਉਹਨਾਂ ਨੇ ਆਪਣੇ ਜਜ਼ਬਾਤਾਂ ਦਾ ਇਜ਼ਹਾਰ ਕੀਤਾ ਹੈ ਤੇ ਉਹਨਾਂ ਨੂੰ, ਔਰ ਮੈਂ ਸਮਝਦਾ ਵੀ ਹਰ ਸੰਵੇਦਨਸ਼ੀਲ ਸਿੱਖ ਨੂੰ ਲੱਗਦਾ ਹੈ ਕਿ ਕਿਵੇਂ ਇੱਕ ਡੈਲੀਬਰੇਟ, ਇੱਕ ਜਾਣ ਬੁੱਝ ਕੇ ਮਿੱਥੀ ਸਾਜ਼ਿਸ਼ ਦੇ ਤਹਿਤ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਨੂੰ, ਇੱਕ ਪਾਸੇ ਤਾਂ ਗੁਰੂ ਪੰਥ ਦੇ ਨਾਲ ਜੋ ਵਾਪਰ ਰਿਹਾ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ, ਉਸ ਦੀ ਗੱਲ ਤਾਂ ਲਗਾਤਾਰਤਾ ਨਾਲ ਅਸੀਂ ਕਰਦੇ, ਪਰ ਅਸੀਂ ਦੇਖਦੇ ਹਾਂ ਕਿ ਕਿਵੇਂ 47 ਤੋਂ ਬਾਅਦ ਪਹਿਲਾਂ ਨਕਲੀ ਗੁਰੂਡਮ ਖੜਾ ਕੀਤਾ ਗਿਆ, ਕਿਵੇਂ ਉਹ ਨਰਕਤਾਰੀ ਹੋਣ, ਰਾਧਾ ਸੁਆਮੀ ਹੋਣ, ਆਸ਼ੂਤੋਸ਼ੀਏ ਹੋਣ, ਸੌਦਾ ਸਾਧ ਹੋਏ, ਭਨਿਆਰਾ ਹੋਏ ਤੇ ਕਿੰਨੇ ਹੀ ਹੋਰ ਬਾਬਾ ਵਾਰਫੇਅਰ, ਜਿਸ ਲਈ ਮੈਂ ਕਈ ਵਾਰ ਲਫ਼ਜ਼ ਇਸਤੇਮਾਲ ਕਰਦਾ ਹਾਂ, ਫਿਰ ਕੁਛ ਨਾਰਾਜ਼ ਵੀ ਹੋ ਜਾਂਦੇ ਨੇ ਸਾਡੇ ਨਾਲ, ਪਰ ਮੇਰਾ ਇਹ ਕਹਿਣਾ ਹੁੰਦਾ ਕਿ ਭਾਈ ਜਿਹੜੇ ਸੱਚਮੁੱਚ ਰੱਬ ਨਾਲ ਜੋੜਨ ਵਾਲੇ ਫਕੀਰ ਨੇ, ਸਾਧੂ ਨੇ, ਗੁਰਮੁਖ ਨੇ, ਉਹਨਾਂ ਦੇ ਅੱਗੇ ਸਾਡਾ ਸਿਰ ਝੁਕਦਾ ਹੈ। ਪਰ ਜ਼ਰਾ ਨਜ਼ਰ ਮਾਰ ਕੇ ਤਾਂ ਦੇਖੋ ਕਿ ਕਿੰਨੇ ਕੁ ਉਸ ਪੱਧਰ ਦੇ ਨੇ, ਕਿੰਨੇ ਕੁ ਪਰਸੈਂਟੇਜ, ਤੁਸੀਂ ਕਿ ਉਂਗਲਾਂ ਤੇ ਵੀ ਗਿਣ ਸਕਦੇ ਹੋ ਤੁਸੀਂ। ਲੇਕਿਨ ਪੰਜਾਬ ਦਾ ਕੋਈ ਐਸਾ ਪਿੰਡ ਨਹੀਂ ਹੈ 13,000 ਚੋਂ ਜਿੱਥੇ 5 ਬਾਬੇ ਨਾ ਹੋਣ ਘੱਟੋ ਘੱਟ। ਹੁਣ ਇਹ ਕੌਣ ਇਹਨਾਂ ਦੀ ਪੁਸ਼ਤਪਨਾਹੀ ਕਰਦਾ ਹੈ, ਕਿਸ ਅੰਦਾਜ਼ ਦੇ ਵਿੱਚ, ਕਿਵੇਂ ਇਹਨਾਂ ਦੇ ਵੱਡੇ ਵੱਡੇ ਡੇਰੇ ਔਰ ਕਿੰਨਾ ਵੱਡਾ ਪ੍ਰਭਾਵ ਜਿਹੜਾ ਉਹਨਾਂ ਨੇ ਆਪਣਾ ਉਹ ਵਧਾਇਆ ਹੋਇਆ। ਔਰ ਤੁਸੀਂ ਉੱਥੋਂ ਦੇਖੋਗੇ ਕਿ ਭਾਈ ਉਹ ਕੋਈ ਗੁਰੂ ਨੂੰ ਨਾਲ ਜੋੜਨ ਦਾ ਜਾਂ ਅਕਾਲ ਪੁਰਖ ਨਾਲ ਜੋੜਨ ਦਾ ਉਹਨਾਂ ਦਾ ਮਕਸਦ ਨਹੀਂ ਹੁੰਦਾ, ਉਹ ਆਪਣੇ ਆਪ ਨਾਲ ਜੋੜਦੇ ਨੇ। ਵੱਡੇ ਹੈੱਡਕੁਆਰਟਰ ਔਰ ਉਹ ਕਈ ਥਾਵਾਂ ਤੇ ਆਸ਼ੀ ਦੇ ਅੱਡੇ ਨੇ, ਔਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਭਾਈ ਸੰਗਤ ਜਾਂ ਆਮ ਸਿੱਖ ਜਿਹੜਾ ਰੂਹਾਨੀਅਤ ਦੀ ਭਾਲ ਦੇ ਵਿੱਚ ਹੁੰਦਾ ਹੈ, ਉਹ ਇੱਕ ਤੋਂ ਬਾਅਦ ਇੱਕ ਥਾਂ ਦੇ ਉੱਤੇ ਟੱਕਰਾਂ ਮਾਰ ਰਿਹਾ ਹੁੰਦਾ ਹੈ ਔਰ ਨਿਰਾਸ਼ਤਾ ਤੋਂ ਬਿਨਾਂ ਕੁਛ ਪੱਲੇ ਨਹੀਂ ਪੈਂਦਾ। ਫਿਰ ਅਸੀਂ ਇਹ ਦੇਖਦੇ ਹਾਂ ਜੀ ਇਹ ਕਿਉਂ ਧਰਮ ਪਰਿਵਰਤਨ ਕਿਉਂ ਹੋ ਰਿਹਾ, ਫਲਾਣੇ ਵੱਲ ਕਿਉਂ ਜਾ ਰਹੇ ਨੇ, ਢਿਮਕੇ ਵੱਲ ਕਿਉਂ ਜਾ ਰਹੇ। ਇਹਦੇ ਵੱਖਰੇ ਕਾਰਨ ਨੇ ਕਿ ਸ਼੍ਰੋਮਣੀ ਕਮੇਟੀ ਦੀ ਇੱਕ ਵੱਡੀ ਫੇਲਿਅਰ ਹੈ। ਪਰ ਅਸੀਂ ਇੱਕ ਪਾਸੇ ਇਹ ਗੁਰੂਡਮ, ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਕ ਪਾਸੇ ਤਾਂ ਇਹ ਸਾਰੇ ਖੜੇ ਕੀਤੇ ਗਏ, ਦੂਸਰਾ ਪੱਖ ਅਸੀਂ ਦੇਖਦੇ ਹਾਂ ਵੀ ਈਵਨ ਹਾਲਾਂ ਪੰਜਾਬ ਅਸੈਂਬਲੀ ਨੇ ਇਹ ਮਤਾ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਿਤ ਕਰਨ ਦੇ ਐਕਸਕਲੂਸਿਵ ਰਾਈਟ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਹੋਏ ਨੇ। ਲੇਕਿਨ ਜਿਵੇਂ ਭੈਣ ਜੀ ਨੇ ਕਿਹਾ ਵੀ ਤੁਸੀਂ ਅਮਰੀਕਾ 'ਚ ਵੀ ਇੱਕ ਵੱਡਾ ਸਕੈਂਡਲ ਸਾਹਮਣੇ ਆਇਆ ਸੀ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚਾਈਨਾ 'ਚ ਛਪ ਰਹੇ ਨੇ, ਔਰ ਕਿਵੇਂ ਇੱਥੇ ਜਿਹੜੇ ਪ੍ਰੋਮੀਨੈਂਟ ਲੋਕ ਉਹਨਾਂ 'ਚੋਂ ਭਾਵੇਂ ਇੱਕ ਦੋ ਨੂੰ ਤਨਖਾਹੀਆ ਬਣਾਇਆ ਜਾਂ ਇੱਧਰ ਉੱਧਰ ਹੋਇਆ, ਪਰ ਕੋਈ ਉਹਦੇ ਤੇ ਕੋਈ ਬਹੁਤਾ ਫਰਕ ਨਹੀਂ ਪੈਂਦਾ, ਅੰਦਰ ਖਾਤੇ ਕਈ ਕੁਛ ਹੀ ਚੱਲ ਰਿਹਾ। ਔਰ ਕਿਵੇਂ ਈਵਨ ਉੱਥੋਂ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਿਤ ਹੁੰਦੇ ਨੇ, ਗੁਰੂ ਗ੍ਰੰਥ ਸਾਹਿਬ ਭਵਨ ਜਾਂ ਦੂਸਰਾ ਸ਼੍ਰੋਮਣੀ ਕਮੇਟੀ ਦਾ, ਉੱਥੋਂ ਕਿਵੇਂ ਪੈਨ ਡਰਾਈਵ ਦੇ ਵਿੱਚ ਸਮੁੱਚਾ ਸਟੱਫ
ਕੈਨੇਡਾ ਦੇ ਇੱਕ ਉਸ ਬੰਦੇ ਕੋਲ ਆਇਆ ਜਿਹਦਾ ਭਾਵੇਂ ਬਾਅਦ ਦੇ ਵਿੱਚ ਇੰਡੀਅਨ ਏਜੰਸੀਆਂ ਨੇ ਮਰਡਰ ਹੀ ਕੀਤਾ ਹੈ, ਮਲਕ, ਔਰ ਉਹ ਕੀ ਸਕੈਂਡਲ ਔਰ ਕਿਵੇਂ ਉਹਦੇ ਸ਼੍ਰੋਮਣੀ ਕਮੇਟੀ ਦਾ ਉਸ ਵੇਲੇ ਦੇ ਸੈਕਟਰੀ ਸਮੇਤ ਇਨਵੋਲਵ ਸੀ ਔਰ ਕਿਵੇਂ ਉਸ ਨੂੰ ਜਿਹੜਾ ਉਹ ਰਫਾ ਦਫਾ ਕਰ ਦਿੱਤਾ ਗਿਆ। ਫਿਰ ਸ਼੍ਰੋਮਣੀ ਕਮੇਟੀ ਵੱਲੋਂ ਛਾਪੀਆਂ ਬੀੜਾਂ ਜਿਹੜੀਆਂ ਸ਼ਾਇਦ 400 ਦੇ ਕਰੀਬ ਜਿਹੜੀਆਂ ਖੁਰਦ-ਬੁਰਦ ਹੋਈਆਂ, ਪਤਾ ਹੀ ਨਹੀਂ ਲੱਗਾ ਹੋਇਆ ਜੀ, ਉੱਥੇ ਭੇਜ ਦਿੱਤੀਆਂ, ਇੱਥੇ ਭੇਜ ਦਿੱਤੀਆਂ, ਰਿਕਾਰਡ 'ਚ ਪ੍ਰਕਾਸ਼ਿਤ ਨੇ, ਲੇਕਿਨ ਕਿੱਥੇ ਗਈਆਂ ਕੋਈ ਪਤਾ ਨਹੀਂ। ਉਹ ਵੀ ਸਕੈਂਡਲ ਦੇ ਬਾਵਜੂਦ ਕਿ ਮੋਰਚਾ ਵੀ ਇਸ ਦੇ ਉੱਤੇ ਲੱਗਾ, ਉਸ ਨੂੰ ਵੀ ਜਿਹੜਾ ਕਰ ਦਿੱਤਾ ਗਿਆ। ਔਰ ਇਹ ਵੀ ਬਿਲਕੁਲ ਠੀਕ ਕਿਹਾ ਕਿ ਵੀ ਮੂਲ ਤੌਰ ਦੇ ਉੱਤੇ ਆਪਣੇ ਸ਼੍ਰੋਮਣੀ ਕਮੇਟੀ ਦੇ ਮਤੇ ਨੇ ਕਿ ਜਿਹੜੀ ਪੁਰਾਤਨ ਪੰਜਾਬੀ ਦੇ ਵਿੱਚ ਲਿਖਣ ਢੰਗ ਸੀ ਜਿਸ ਨੂੰ ਲੜੀਵਾਰ ਸਰੂਪ ਕਿਹਾ ਜਾਂਦਾ ਸੀ, ਕਿਉਂਕਿ ਪੁਰਾਤਨ ਲਿਖਤ ਪੰਜਾਬੀ ਦੇ ਵਿੱਚ ਜਿਹੜਾ ਉਹ ਅੱਖਰ ਇਵੇਂ ਤੋੜ ਕੇ ਨਹੀਂ ਸੀ ਲਿਖੇ ਜਾਂਦੇ, ਜਿਹਦੇ ਵਿੱਚ ਕਿ ਪਦ ਛੇਦ ਹੁੰਦਾ ਹੈ, ਵਿਛੇਦ ਤੋਂ ਆਇਆ ਸੰਸਕ੍ਰਿਤ ਦਾ ਲਫ਼ਜ਼ ਹੈ। ਉਹ ਜਿਹੜਾ ਜਿਵੇਂ ਸੰਧੀ ਵਿਛੇਦ ਹੁੰਦਾ ਹੈ ਤੇ ਸੰਧੀ ਦਾ ਮਤਲਬ ਕੰਪਰੋਮਾਈਜ਼ ਹੁੰਦਾ ਹੈ। ਸੋ ਇਸੇ ਤਰ੍ਹਾਂ ਇੱਕ ਪਾਸੇ ਲੜੀਵਾਰ ਹੈ ਕਿ ਉਹਦੇ ਨਾਲ ਜੁੜਿਆ ਹੋਇਆ ਹੈ, ਇੱਕ ਪਾਸੇ ਹੈ ਕਿ ਪਦ ਉਸ ਛੇਦ ਕਰਨਾ, ਉਹਨੂੰ ਤੋੜਨਾ। ਸੋ ਲੇਕਿਨ ਹੁਣ ਸਵਾਏ ਕੁਛ ਇਤਿਹਾਸਕ ਗੁਰਦੁਆਰਿਆਂ ਦੇ ਤੁਹਾਨੂੰ ਕਿਤੇ ਵੀ ਜਿਹੜੇ ਲੜੀਵਾਰ ਸਰੂਪ ਨੇ, ਕਿਉਂਕਿ ਜਿਹੜਾ ਇਹ ਠੀਕ ਹੈ ਦੋਨੋਂ ਪਾਸੇ ਦੇ ਆਰਗੂਮੈਂਟ ਦਿੱਤੇ ਜਾ ਸਕਦੇ ਨੇ, ਬਹੁਤ ਸਾਰੇ ਦਿੰਦੇ ਨੇ, ਮੈਂ ਉਸ ਡਿਬੇਟ 'ਚ ਨਹੀਂ ਜਾਣਾ ਚਾਹੁੰਦਾ, ਪਰ ਜਿਹੜਾ ਲੜੀਵਾਰ ਸਰੂਪ ਰਾਹੀਂ ਜੁੜਦਾ ਸੀ ਇੱਕ ਤਰੀਕਾ ਸੀ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲੈਣੀ ਹੈ, ਪਹਿਲਾਂ 5 ਗ੍ਰੰਥੀ ਪੜ੍ਹਾਈ ਜਾਂਦੀ ਸੀ, ਫਿਰ ਭਗਤ ਬਾਣੀ ਸੀ, ਫਿਰ ਉਹਦੇ ਨਾਲ ਤੁਸੀਂ ਮਹਾਰਾਜ ਦੇ ਉਹਨੂੰ ਚਰਨੀ ਲੱਗਣਾ ਵੀ ਕਹਿੰਦੇ ਸੀ, ਤੁਸੀਂ ਇੱਕ ਪ੍ਰੋਪਰ ਅੰਦਾਜ਼ ਦੇ ਵਿੱਚ ਜਿਹੜਾ ਉਹ ਬਾਣੀ ਪੜ੍ਹਦੇ ਸੀ। ਫਿਰ ਇੱਕ ਅਦਬ ਅਦਾਬ ਵੀ ਹੁੰਦਾ ਸੀ, ਇੱਕ ਤੁਹਾਨੂੰ ਜਦੋਂ ਤੁਸੀਂ ਉਸ ਸਾਰੀ ਪ੍ਰੋਸੈਸ 'ਚੋਂ ਲੰਘਦੇ ਸੀ ਬਾਣੀ ਦੇ ਅਰਥ ਭਾਵ ਵੀ ਤੁਹਾਨੂੰ ਸਮਝ ਆਉਂਦੇ ਸੀ। ਹੁਣ ਤਾਂ ਮੈਂ ਤਾਂ ਹੈਰਾਨ ਹਾਂ, ਹਾਲਾਂਕਿ ਇਸ ਦੇ ਉੱਤੇ ਅਕਾਲ ਤਖਤ ਦਾ ਹੁਕਮਨਾਮਾ ਹੈ, ਬਾਕੀ ਤਾਂ ਤੁਸੀਂ ਛੱਡੋ, 99% ਰਾਗੀ ਜਿਨ੍ਹਾਂ ਨੇ ਅੱਧਾ ਘੰਟਾ 2 ਸ਼ਬਦ ਪੜ੍ਹਨੇ ਹੁੰਦੇ ਨੇ, ਉਹ ਜਿਵੇਂ ਅਨਾਉਂਸ ਕਰਦੇ ਨੇ ਉਹਦੇ 'ਚੋਂ ਫੋਨ 'ਚੋਂ ਕੱਢਦੇ ਨੇ, ਉਹ ਉਹਦੇ ਤੇ ਬਾਜੇ ਤੇ ਰੱਖਿਆ ਹੁੰਦਾ, ਉਹ ਦੂਜਾ ਉਹਨੂੰ ਕਰ ਰਿਹਾ ਹੁੰਦਾ ਕਿ ਬਈ ਕਿੱਥੇ ਘੰਟਿਆਂ ਵਧੀ। ਅਸੀਂ ਉਹਨਾਂ ਬਚਪਨ ਤੋਂ ਉਹਨਾਂ ਕੀਰਤਨੀ ਸਿੰਘਾਂ ਨੂੰ ਸੁਣਿਆ, ਘੰਟਿਆਂ ਵਧੀ, ਭਾਵੇਂ ਸੂਰਮੇ ਸੀ, ਜਿਹੜੀ ਮੂੰਹ ਜ਼ਬਾਨੀ ਜਿਸ ਨੂੰ ਅਸੀਂ ਕਹਿੰਦੇ ਸੀ ਕਿ ਭਾਈ ਉਹ ਕੀਰਤਨ ਕਰ ਰਹੇ ਨੇ, ਤੁਹਾਨੂੰ ਇੱਕ ਆਨੰਦ ਵੀ ਮਹਿਸੂਸ ਹੁੰਦਾ ਸੀ। ਹੁਣ 2 ਸ਼ਬਦ ਪੜ੍ਹਨ ਦੇ ਲਈ ਵੀ ਉਹਨਾਂ ਨੇ ਉਹ, ਹਾਲਾਂਕਿ ਇਸ ਦੇ ਉੱਤੇ ਹੈ ਹੁਕਮਨਾਮਾ ਕਿ ਨਹੀਂ ਤੁਸੀਂ ਮਹਾਰਾਜ ਦੀ ਪੋਥੀ ਨੂੰ ਕੋਈ ਅਦਬ ਅਦਾਬ ਨਾਲ ਚੁੱਕਦਾ ਸੀ, ਕੋਈ ਰੱਖਦਾ ਸੀ ਆਮ ਵੀ। ਸੋ ਇਸ ਸਾਰੇ ਨੇ ਜਿਹੜਾ ਔਰ ਉਹ ਅਦਬ ਅਦਾਬ ਜਾਂ ਜਦੋਂ ਤੁਸੀਂ ਇੱਕ ਬੈਠਦੇ ਹੋ ਬਾਣੀ ਪੜ੍ਹਨ ਦੇ ਲਈ, ਜਾਂ ਦੂਸਰਾ ਇੱਕ ਜਿਹੜਾ ਸਰਾਊਂਡਿੰਗ ਹੁੰਦੀ ਹੈ ਉਸ ਦਾ ਇੱਕ ਆਪਣਾ ਇੰਪੈਕਟ ਹੁੰਦਾ ਹੈ। ਸੋ ਭੈਣ ਜੀ ਨੇ ਜਿਹੜਾ ਉਹ ਆਪਣੇ ਉਸ ਦਰਦ ਨੂੰ ਵੀ ਬਿਆਨਿਆ ਕਿ ਭਾਈ ਕਿਵੇਂ ਅਸੀਂ ਹੌਲੀ 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 ਅਦਬ ਨੂੰ ਵੀ ਛੱਡ ਰਹੇ ਹਾਂ, ਕਿਸ ਕਿਸਮ ਦਾ ਇਹ ਸਾਰਾ ਪਾਠ ਸਾਹਮਣੇ ਆ ਰਿਹਾ, ਔਰ ਕਿਸੇ ਨੂੰ ਬਹੁਤ ਸਾਰਿਆਂ ਦਾ ਇਹ ਜਿਹੜਾ ਇਸ ਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ ਕੀ ਹੋ ਰਿਹਾ। ਅਸੀਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਉਣ ਔਰ ਵੱਡੇ ਵੱਡੇ ਜਿਹੜੇ ਨੇ ਔਰ ਹੋਰ ਜਿਹੜੇ ਇਸ ਕਿਸਮ ਦੇ ਜਿਹਦੇ ਚੋਂ ਪਬਲਿਸਿਟੀ ਨਿਕਲੇ, ਬੱਲੇ ਬੱਲੇ ਹੋਏ, ਗ੍ਰਾਸ ਰੂਟ ਦੇ ਉੱਤੇ ਜਿਹੜਾ ਔਰ ਇਹ ਨਹੀਂ ਹੈ ਵੀ ਕੋਈ ਕੰਮ ਕਰ ਨਹੀਂ ਰਿਹਾ, ਜਿਹੜੇ ਲੋਕ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕੋਈ ਐਨਕਰੇਜਮੈਂਟ ਨਹੀਂ ਹੈ ਕਿਸੇ ਪਾਸੋਂ। ਹੁਣ ਪਿਛਲੇ ਦਿਨਾਂ 'ਚ ਇੱਕ ਬਹੁਤ ਪ੍ਰੋਮੀਨੈਂਟ ਪ੍ਰਚਾਰਕ, ਮੈਂ ਉਹਨਾਂ ਦਾ ਨਾਂ ਨਹੀਂ ਲਵਾਂਗਾ, ਜਿਨ੍ਹਾਂ ਦਾ ਜੇ ਪੰਥ ਦੇ 5 ਵੱਡੇ ਕਥਾਵਾਚਕ ਜਿਨ੍ਹਾਂ ਨੂੰ ਕੌਮ ਸੁਣਦੀ ਹੈ ਔਰ ਸਤਿਕਾਰ, ਉਹਨਾਂ 'ਚੋਂ ਇੱਕ ਸੱਜਣ ਜਿਹੜੇ ਅਮਰੀਕਾ ਆਏ ਹੋਏ ਨੇ, ਉਹਨਾਂ ਦੀ ਮੈਨੂੰ ਕਾਲ ਆਈ, ਬੜੀ ਦੇਰ ਉਹ ਗੱਲਬਾਤ ਕਰਦੇ ਰਹੇ, ਉਹ ਸਾਡੇ ਇੱਥੋਂ ਸਟੂਡੀਓ ਵੀ ਹੋ ਕੇ ਗਏ ਹੋਏ ਨੇ, ਤੇ ਉਹਨਾਂ ਨੇ ਕਿਹਾ, ਕਹਿਣ ਲੱਗੇ ਜੀ ਮੈਂ ਬੇਸ਼ੱਕ ਇੱਥੇ ਮੇਰਾ ਹੋ ਗਿਆ ਸਪਾਂਸਰ ਔਰ ਦੂਸਰਾ, ਲੇਕਿਨ ਮੈਂ ਤਾਂ ਪੰਜਾਬ 'ਚ ਜਾ ਕੇ ਕੰਮ ਕਰਨਾ ਚਾਹੁੰਦਾ। ਔਰ ਉਹਨਾਂ ਨੇ ਕਿਹਾ ਵੀ ਅਸੀਂ ਇਹ ਰਿਅਲਾਈਜ਼ ਹੀ ਨਹੀਂ ਕਰ ਰਹੇ ਕਿ ਵੀ ਇੱਕ ਪਾਸੇ ਤਾਂ ਚਲੋ ਮੁਲਕ ਹੋਣਾ ਸਾਡੇ ਲਈ ਜ਼ਰੂਰੀ ਹੈ। ਉਹਨਾਂ ਨੇ ਕਿਹਾ ਤੁਸੀਂ ਸਾਰੇ ਮਿਹਨਤ ਕਰ ਰਹੇ ਹੋ ਇਸ ਪਾਸੇ। ਉਹਨਾਂ ਨੇ ਕਿਹਾ ਵੀ ਤੁਸੀਂ ਧਰਤੀ ਤੇ ਜਾ ਕੇ ਦੇਖੋ ਵੀ ਤਬਦੀਲੀ ਕਿਵੇਂ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਵੀ ਜੇ ਅਸੀਂ ਉੱਥੇ ਹੀ ਨਾ ਰਹੀ ਸਿੱਖੀ ਦੀ ਗੱਲ, ਔਰ ਉੱਥੇ ਹੀ ਜਿਸ ਕਿਸਮ ਦਾ ਪਿੰਡਾਂ ਦੇ ਵਿੱਚ ਔਰ ਜੋ ਮਾਹੌਲ ਬਣਾ ਦਿੱਤਾ ਗਿਆ, ਜਿਸ ਕਿਸਮ ਦੀਆਂ ਰਸਮਾਂ 'ਚ ਸਾਨੂੰ ਉਲਝਾ ਦਿੱਤਾ ਹੈ, ਜਿਸ ਕਿਸਮ ਦਾ ਸਮਾਜਿਕ ਸਾਡੇ ਸਰੋਕਾਰ ਔਰ ਬੇਸ਼ਰਮੀ ਬੇਹਯਾਈ ਉਹਨੇ ਟੇਕ ਓਵਰ ਕੀਤਾ। ਔਰ ਕਿਉਂਕਿ ਬਹੁਤੇ ਉਹੀ ਗੱਲ ਕਹਿਣੀ ਚਾਹੁੰਦੇ ਨੇ ਜਿਹੜੇ ਕਿ ਮੈਜੋਰਟੀ ਸੁਣਨਾ ਚਾਹੁੰਦੀ ਹੈ, ਉਹਨਾਂ ਨੇ ਕਿਹਾ ਵੀ 3 ਧਾਰਾਵਾਂ ਨੇ, ਇੱਕ ਉਹ ਨੇ ਜਿਹੜੇ ਪ੍ਰਬੰਧਕਾਂ ਨੂੰ ਖੁਸ਼ ਕਰਦੇ ਨੇ, ਇੱਕ ਨੇ ਜਿਹਨਾਂ ਨੂੰ ਪਤਾ ਹੈ ਵੀ ਤੁਸੀਂ ਇਸ ਕਿਸਮ ਦੀ ਤਕਰੀਰ ਕਰੋ ਜਾਂ ਕਥਾ ਕਰੋ
ਕਿ ਭਾਈ ਪ੍ਰਬੰਧਕ ਵੀ ਖੁਸ਼ ਤੇ ਸੰਗਤ ਵੀ ਖੁਸ਼ ਬੜਾ ਹੋਏ। ਤੇ ਤੀਸਰੀ ਗੱਲ ਹੈ ਵੀ ਤੁਸੀਂ ਸਿਧਾਂਤਕ ਗੱਲ ਕਰੋ, ਕਹਿੰਦੇ ਪ੍ਰਬੰਧਕ ਵੀ ਨਾਰਾਜ਼ ਤੇ ਸੰਗਤ ਵੀ ਨਾਰਾਜ਼। ਹੁਣ ਅੱਜ ਵੀ ਜਦੋਂ ਅਸੀਂ ਹੋਲੇ ਮਹੱਲੇ ਦੀ ਤੁਸੀਂ ਗੱਲ ਕੀਤੀ ਜਾਂ ਅਸੀਂ ਕਿਹਾ ਕਿ ਵੀ ਹੋਲਾ ਮਹੱਲਾ ਮਹਿਜ਼ ਇੱਕ ਤਿਉਹਾਰ ਨਹੀਂ ਹੈ। ਹੁਣ ਬਹੁਤਿਆਂ ਨੂੰ ਲੱਗੇਗਾ ਜੀ ਇਹਨਾਂ ਨੇ ਹਰ ਗੱਲ 'ਚ ਹੀ ਕੋਈ ਨਾ ਕੋਈ ਕਹਿ ਦੇਣਾ ਹੁੰਦਾ। ਦੇਖੋ ਜੀ ਅਸੀਂ ਤਾਂ ਸਵੇਰੇ ਉੱਠਦੇ ਹਾਂ ਕਿੰਨਿਆਂ ਨੂੰ ਵਧਾਈ ਦਾ ਕਾਰਡ ਭੇਜਿਆ ਤਾਂ ਵੈਸੇ ਮੈਂ ਵੀ, ਪਰ ਉਹਦੇ 'ਚ ਵੀ ਸਪਿਰਿਟ ਤਾਂ ਇਹੀ ਸੀ ਕਿ ਭਾਈ ਤੁਸੀਂ ਦੇਖੋ ਕਿ ਵੀ ਹੋਲਾ ਮਹੱਲਾ ਜਿਹੜਾ ਲਫ਼ਜ਼ ਹੈ ਇਹਦੇ ਨਾਂ ਨਾਲ ਨਾ ਪਹਿਲਾਂ ਤਿਉਹਾਰ ਹੈ ਨਾ ਬਾਅਦ ਤਿਉਹਾਰ ਹੈ। ਹੁਣ ਹੋਲਾ ਮਹੱਲਾ ਕੀ ਹੈ ਇਸ ਦੇ ਜੇ ਮੈਂ ਅੱਖਰੀ ਲਫ਼ਜ਼ ਸਾਡੇ ਕੌਮ ਦੇ ਜਿਹੜਾ ਇੱਕੋ ਇੱਕ ਮੈਂ ਸਮਝਦਾ ਵੀ ਯੂਨੀਕ ਕੰਮ ਉਸ ਤੋਂ ਬਾਅਦ ਤਾਂ ਕਿਹਨੇ ਕਰਨਾ ਸੀ, ਮਹਾਨ ਕੋਸ਼ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜਿਨ੍ਹਾਂ ਨੇ ਇੰਨੀ ਜਿਹੜੀ ਹੈ ਖੋਜ ਰਿਸਰਚ ਕਰਕੇ ਇੱਥੋਂ ਤੱਕ ਪਹੁੰਚੇ, ਤਾਂ ਉਹਨਾਂ ਨੇ ਮਹਾਨ ਕੋਸ਼ ਦੇ ਕਰਤਾ ਉਹਨਾਂ ਨੇ ਜਿਹੜਾ ਇਸ ਨੂੰ ਡਿਫਾਈਨ ਕੀਤਾ ਵੀ ਹੈ ਕੀ ਹੋਲਾ ਮਹੱਲਾ। ਉਹਨਾਂ ਨੇ ਯੁੱਧ ਵਿਦਿਆ, ਉਹਨਾਂ ਦੇ ਮੈਂ ਲਫ਼ਜ਼ ਮਹਾਨ ਕੋਸ਼ ਚੋਂ ਕੋਟ ਕਰ ਰਿਹਾ ਜੀ, ਯੁੱਧ ਵਿਦਿਆ ਦੇ ਅਭਿਆਸ ਨੂੰ ਨਿਤ ਨਵਾਂ ਰੱਖਣ ਵਾਸਤੇ ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਚੇਤਵਦੀ ਇੱਕ ਨੂੰ ਸਿੱਖਾਂ 'ਚ ਹੋਲਾ ਮਹੱਲਾ ਹੁੰਦਾ ਹੈ, ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸਬੰਧ ਨਹੀਂ। ਪਹਿਲੀ ਗੱਲ ਤਾਂ ਇਹ ਬੜੀ ਜ਼ਰੂਰੀ ਹੈ। ਹੁਣ ਉਹਦੇ 'ਚ ਮੈਨੂੰ ਯਾਦ ਹੈ ਸਰਪਾਲ ਸਿੰਘ ਪੁਰੇਵਾਲ ਕਹਿਣ ਲੱਗੇ ਜਦੋਂ ਉਹ ਤਰੀਕਾ ਨਿਯਤ ਕਰ ਰਹੇ ਸੀ, ਹਾਲਾਂਕਿ ਬਿਲਕੁਲ ਭਾਈ ਕਾਹਨ ਸਿੰਘ ਨਾਭਾ ਨੇ ਠੀਕ ਕਿਹਾ ਕਿ ਜਿਹਨੂੰ ਅਸੀਂ ਨਾਨਕਸ਼ਾਹੀ ਕੈਲੰਡਰ ਦੀ ਬਿਗਨਿੰਗ ਦਾ ਮਹੀਨਾ ਚੇਤ ਔਰ ਪਹਿਲੀ ਚੇਤ ਨਾਲ ਜੋੜਦੇ ਹਾਂ, ਅਸਲ ਦੇ ਵਿੱਚ ਕਿਉਂਕਿ 1699 ਈਸਵੀ ਦੀ ਵਿਸਾਖੀ ਨੂੰ ਜਦੋਂ ਕਿ ਹਿੰਦੂ ਕੈਲੰਡਰ ਜਾਂ ਬਿਕਰਮੀ ਕੈਲੰਡਰ ਮੁਤਾਬਕ 1756 ਬਿਕਰਮੀ ਸੀ, ਖਾਲਸਾ ਪੰਥ ਦੀ ਸਾਜਨਾ ਹੋਈ। ਔਰ ਪਹਿਲਾ ਹੋਲਾ ਮਹੱਲਾ ਕਿਉਂਕਿ ਬਾਕੀ ਤਾਂ ਐਗਜ਼ਿਸਟਿੰਗ ਸੀ, ਜੇ ਹੁਣ ਦੀਵਾਲੀ ਦੇ ਮੌਕੇ ਦੇ ਉੱਤੇ ਜਾਂ ਵਿਸਾਖੀ ਦੇ ਮੌਕੇ ਦੇ ਉੱਤੇ ਜਿਹੜੇ 2 ਦਿਨ ਜੋੜੇ ਜਾਂਦੇ ਨੇ, ਬਾਅਦ ਸਰਬੱਤ ਖਾਲਸਾ ਦੇ ਇਕੱਠ ਵੀ ਹੋਣੇ ਸ਼ੁਰੂ ਹੋਏ, ਜਾਂ ਵਿਸਾਖ ਪਹਿਲੀ ਨੂੰ ਜਿਹੜਾ ਇਕੱਠ ਜਾਂ ਭਾਈ ਪਾਰੋ ਜੀ ਨੇ ਪਹਿਲਾ ਇਕੱਠ ਗੋਇੰਦਵਾਲ ਸਾਹਿਬ ਸੱਦਿਆ, ਇਹ ਐਗਜ਼ਿਸਟਿੰਗ ਦਿਨਾਂ ਦਾ ਇਸਤੇਮਾਲ ਕਰਨਾ ਸੀ ਜਿਹੜੇ ਲੋਕ ਕਿਸੇ ਨਾ ਕਿਸੇ ਬਹਾਨੇ ਨਾਲ ਸੈਲੀਬ੍ਰੇਟ ਕਰਦੇ ਸੀ। ਪਰ ਖਾਲਸਾ ਸਾਜਨਾ ਤੋਂ ਬਾਅਦ ਜਿਹੜਾ ਖਾਲਸਾ ਪੰਥ ਦਾ ਇੱਕੋ ਇੱਕ ਫੈਸਟੀਵਲ ਕਹਿ ਲਓ ਜਾਂ ਕਮਿਟਮੈਂਟ ਕਹਿ ਲਓ ਜਾਂ ਰਿਜ਼ੋਲਵ ਦਾ ਦਿਨ ਕਹਿ ਲਓ, ਉਹ ਹੋਲਾ ਮਹੱਲਾ ਹੈ। ਹਾਲਾਂ ਇਹਦੇ ਤੇ ਵਿਦਵਾਨਾਂ ਦੀਆਂ 2 ਰਾਵਾਂ ਨੇ। ਕਈ ਪਹਿਲਾ ਹੋਲਾ ਮਹੱਲਾ 1700 ਈਸਵੀ 'ਚ ਮਨਾਉਣ ਦੀ ਗੱਲ ਹੈ ਔਰ ਕੁਝ ਸੋਰਸਿਸ ਨੇ 1701 ਕਿਹਾ, ਪਰ ਮੈਨੂੰ ਇਹ ਲੱਗਦਾ ਹੈ ਵੀ 1700 ਜ਼ਿਆਦਾ ਠੀਕ ਹੋਏਗਾ, ਕਿਉਂਕਿ ਪਹਿਲੀ ਵਿਸਾਖ 1699 ਨੂੰ ਜਦੋਂ ਕਿ ਹੁਣ ਮੂਲ ਨਾਨਕਸ਼ਾਹੀ ਕੈਲੰਡਰ 'ਚ 14 ਅਪ੍ਰੈਲ ਬਣਦਾ, ਸੋ ਕਿਉਂਕਿ ਸਾਰਾ 1699 ਲੰਘਿਆ ਤੇ ਖਾਲਸੇ ਦੀ ਜਿਹੜੀ ਸਿਰਜਣਾ ਤੋਂ ਬਾਅਦ ਜੋ ਚੇਂਜਿਸ ਚੱਲ ਰਹੀਆਂ ਨੇ, ਆਲੇ ਦੁਆਲੇ ਦੁਸ਼ਮਣੀ ਦਾ ਮਾਹੌਲ ਵੀ ਆ ਔਰ ਦੂਸਰਾ ਵੀ ਹੈ, ਔਰ ਉਦੋਂ ਤੱਕ 5 ਕਿਲੇ ਜਿਹੜੇ ਅਨੰਦਪੁਰ ਸਾਹਿਬ ਦੀ ਸਰਾਊਂਡਿੰਗ 'ਚ ਨੇ, ਆਨੰਦਗੜ੍ਹ ਮੁੱਖ ਤੌਰ 'ਤੇ ਹੈ, ਕੇਸਗੜ੍ਹ ਹੈ, ਹੋਲਗੜ੍ਹ ਹੈ ਜਿਹੜਾ ਫਿਰ ਹੋਲੇ ਮਹੱਲੇ ਦੇ ਨਾਲ ਜੁੜਦਾ ਹੈ ਇਸ ਦੀ ਇੱਕ, ਔਰ ਜ਼ਾਹਰ ਹੈ ਲੋਹਗੜ੍ਹ ਹੈ ਜਿੱਥੇ ਕਿ ਬਹੁਤ ਸਾਰੇ ਸ਼ਸਤਰ ਸਟੋਰ ਵੀ ਕੀਤੇ ਹੋਏ ਨੇ, ਰੱਖੇ ਵੀ ਹੋਏ ਨੇ, ਔਰ ਉਸ ਸਾਰੇ ਦੇ ਨਾਲ ਜੁੜਿਆ ਹੋਇਆ ਜਿਹੜਾ ਪਾਰਟ ਹੈ। ਸੋ ਇਹ ਨਾਲ ਦੀ ਨਾਲ ਹੀ ਜਿਹੜਾ ਸ਼ੁਰੂ ਹੋ ਜਾਂਦਾ ਹੈ, ਔਰ ਇਸ ਨੂੰ ਔਰ ਇਸ ਦੀ ਤਰੀਕ ਵੀ ਜਿਹੜਾ ਉਸ ਤੋਂ ਵੱਖਰਾ ਇਹਦਾ ਹੋਲੀ ਦੇ ਨਾਲ ਇਹ ਹੋ ਸਕਦਾ ਜਦੋਂ ਸ਼ੁਰੂ 'ਚ ਹੋਇਆ ਕਈ ਵਾਰੀ, ਕਿਉਂਕਿ ਬਿਕਰਮੀ ਕੈਲੰਡਰ 15 ਦਿਨ ਅੱਗੇ ਪਿੱਛੇ ਜਾਂਦਾ ਹੈ ਉਸ, ਪਰ ਇਹ ਪਹਿਲੀ ਚੇਤ ਨੂੰ ਹੀ ਹੋਲੇ ਮਹੱਲੇ ਦੇ ਨਾਲ ਜੋੜਿਆ ਗਿਆ। ਹੁਣ ਹਾਲਾਂਕਿ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਅੱਜ 12 ਚੇਤ ਹੈ, ਹੁਣ ਇਹ ਇਸ ਲਈ ਹੈ ਕਿਉਂਕਿ ਇਹਦਾ ਵਿਆਹ ਹੋਲੀ ਦੇ ਨਾਲ ਕੀਤਾ ਹੋਇਆ ਕਿ ਜਿਸ ਦਿਨ ਹੋਲੀ ਹੋਣੀ ਹੈ, ਹੋਲੀ ਉਹਨਾਂ ਨੇ ਕੈਲਕੂਲੇਟ ਕਰਨੀ ਹੈ ਪੰਡਤਾਂ ਨੇ, ਉਸ ਤੋਂ ਅਗਲਾ ਦਿਨ ਹੋਲਾ ਹੋਏਗਾ। ਇਹ ਤਾਂ ਠੀਕ ਹੈ ਸਾਡੇ ਪੁਰਾਤਨ ਪੋਲੀਟੀਕਲ ਸੋਰਸ ਜਾਂ ਦੂਜੇ ਹਿੰਦਨ ਕੀ ਹੋਲੀ ਔਰ ਸਿੰਘਨ ਕੋ ਹੋਲਾ ਹੈ, ਇਹ ਤਾਂ ਜ਼ਰੂਰ ਵੱਖਰਾ ਕਿਹਾ ਕਿ ਜੀ, ਪਰ ਹੁਣ ਤੁਸੀਂ ਉਹ ਰੰਗਾਂ ਦੇ ਨਾਲ ਜੋੜ ਕੇ ਦੇਖੋ, ਨਿਹੰਗ ਸਿੰਘਾਂ ਤੇ ਦੂਜਿਆਂ ਦੀਆਂ ਕੀ ਸ਼ਕਲਾਂ ਜਿਹੜੀਆਂ ਨੇ, ਰੰਗ ਨੂੰ ਕਦੋਂ ਆ ਗਏ ਰੰਗ ਤੇ ਕੀ ਉਹਦੇ ਨਾਲ। ਭਾਈ ਨੰਦ ਲਾਲ ਜੀ ਦੀਆਂ 1-2 ਗਜ਼ਲਾਂ ਜਿਹਦੇ 'ਚ ਉਹਨਾਂ ਨੇ ਗੁਲਾਲ ਦੀ ਗੱਲ ਕੀਤੀ, ਉਹਨੂੰ ਜੋੜ ਕੇ ਇਹ ਕਦੋਂ ਵਿੱਚ ਵੜ ਗਿਆ। ਹੁਣ ਹਾਲਾਂ ਈਵਨ ਹੋਲੀ ਦੀ ਗੱਲ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਹੋਲੀ ਸ਼ਬਦ ਆਇਆ ਕਿ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ,
ਕਿ ਭਾਈ ਜਿਹੜੀ ਸਿੱਖ ਦੇ ਲਈ ਜਾਂ ਜਿਹੜਾ ਰੂਹਾਨੀਅਤ ਦੇ ਰਸਤੇ ਤੇ ਤੁਰਿਆ ਹੋਇਆ ਹੈ, ਉਹਦੇ ਲਈ ਹੋਲੀ ਦਾ ਮਤਲਬ ਹੈ ਰੱਬ ਦੇ ਪਿਆਰਿਆਂ ਦੀ ਸੇਵਾ। ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਤੇ ਲਾਲ ਦੇਵ, ਕਿ ਜਦੋਂ ਤੁਸੀਂ ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਬੈਠਦੇ ਹੋ ਤੇ ਉਹ ਰੱਬ ਦਾ ਰੰਗ ਜਿਹੜਾ ਤੁਹਾਨੂੰ ਫਿਰ ਜਾਂਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ, ਕਿ ਸੂਰਬੀਰ ਦੇ ਕਨਸੈਪਟ ਦੇ ਨਾਲ ਹੀ ਇਹ ਗੱਲ ਜੁੜੀ ਹੋਈ ਹੈ ਕਿ ਜਿਸ ਨੂੰ ਇਹ ਰੰਗ ਵਾਹਿਗੁਰੂ ਦੇ ਪਿਆਰ ਦਾ ਲੱਗਾ ਉਹ ਸੂਰਬੀਰ ਹੈ। ਤੇ ਇਹੀ ਜਿਹੜਾ ਹੋਲੀ ਕੀਨੀ ਸੰਤ ਸੇਵ, ਕਿ ਮੈਂ ਤਾਂ ਇਸ ਨੂੰ ਮੇਰੇ ਲਈ ਹੋਲੀ ਸੰਤ ਦੀ ਸੇਵਾ ਹੈ, ਫਕੀਰਾਂ ਦੀ ਸੇਵਾ ਹੈ, ਔਰ ਉਹਨਾਂ ਦੇ ਨਾਲ ਜੁੜ ਕੇ ਜਿਹੜਾ ਇਹ ਲਾਲ ਗੁਲਾਲ ਅੰਦਰ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਅੰਦਰ ਰੰਗ ਦੀ ਲਾਲੀ ਹੈ, ਉਸ ਦੇ ਅੰਦਰ ਜਾਏ ਪੁੱਛੋ ਸੁਹਾਗਣੀ ਵਾਹੇ ਕਿਨੀ ਬਾਤੀ ਸ਼ੌ ਪਾਈ ਹੈ। ਇਹ ਜਿਹੜਾ ਸ਼ੌ ਦਾ ਮਿਲਣਾ ਹੈ, ਇਹ ਲਾਲ ਰੰਗ ਦਾ ਲੱਗਣਾ ਹੈ। ਫਿਰ ਜਿਹੜਾ ਉਹ ਤੁਹਾਡਾ ਚਿਹਰੇ ਦੇ ਉੱਤੇ, ਤੁਹਾਡੇ ਵਜੂਦ ਦੇ ਅੰਦਰ, ਤੁਹਾਡੇ ਰੋਮ ਰੋਮ ਦੇ ਅੰਦਰ ਉਸ ਦਾ ਹੋਣਾ। ਪਰ ਇਹਨੂੰ ਕਦੋਂ ਇਹ ਹੋਲਕਾ ਵਾਲੀ ਹੋਲੀ ਨਾਲ ਜੋੜ ਦਿੱਤਾ ਹੈ, ਕਦੋਂ ਇਹ ਰੰਗਾਂ ਦੇ ਨਾਲ ਜੋੜ ਦਿੱਤਾ ਹੈ, ਔਰ ਕਿਵੇਂ ਇਹਨੂੰ ਜਿਹਨੂੰ ਆਲਰੇਡੀ ਬ੍ਰਾਹਮਣਾਂ ਨੇ, ਕਦੇ ਤੁਸੀਂ ਦੇਖਿਆ ਬਨਾਰਸ ਦੇ ਬ੍ਰਾਹਮਣ ਜਾਂ ਉਹਨਾਂ ਦੇ ਕੇਰਲਾ ਦੇ ਨੰਬੂਦਰੀ ਬ੍ਰਾਹਮਣ ਜਾਂ ਉੜੀਸਾ ਉਹਨਾਂ ਦੀ ਜਗਨਨਾਥਪੁਰੀ ਦੇ ਬ੍ਰਾਹਮਣ, ਉਹਨਾਂ ਦੀਆਂ ਧੋਤੀਆਂ ਜਿਹੜੀਆਂ ਨੇ ਉਹ ਰੰਗ ਨਾਲ ਲਿਬੜੀਆਂ ਹੋਣ। ਇਹਨੂੰ ਸ਼ੂਦਰਾਂ ਦਾ ਤਿਉਹਾਰ ਬਣਾਇਆ ਹੈ। ਇਹਨਾਂ ਨੂੰ ਸੀ ਵੀ ਗੰਦਮੰਦ ਇੱਕ ਦੂਜੇ ਦੇ ਉੱਤੇ ਪਾਈ ਜਾਓ, ਔਰ ਉਹ ਸਾਰੇ ਦੇ ਨਾਲ ਜੋੜਿਆ ਹੋਇਆ। ਬ੍ਰਾਹਮਣ ਨੇ ਤਾਂ ਆਪਣਾ ਤਿਉਹਾਰ ਜਿਹੜਾ ਉਹ ਵਿਸਾਖ ਨਾਲ ਜੋੜਿਆ ਹੋਇਆ ਸੀ, ਕਸ਼ਤਰੀਆਂ ਨੂੰ ਦੁਸਹਿਰੇ ਨਾਲ ਜੋੜਿਆ ਹੋਇਆ ਸੀ, ਵੈਸ਼ ਜਿਹੜੇ ਨੇ ਉਹ ਉਹਨਾਂ ਨੂੰ ਜਿਹੜਾ ਉਹ ਪੂਜਾ ਕਰੋ ਲక్ష్ਮੀ ਦੀ, ਦੀਵਾਲੀ ਦੇ ਨਾਲ ਜੋੜਿਆ ਹੋਇਆ, ਤੇ ਸ਼ੂਦਰਾਂ ਦੇ ਹਵਾਲੇ ਕੀਤਾ ਹੋਇਆ ਸੀ ਕਿ ਵੀ ਕਰੋ। ਹੁਣ ਇਹ ਇੱਕ ਵੱਖਰੀ ਕਹਾਣੀ ਹੈ ਵੀ ਗੁਰੂ ਕਲਗੀਧਰ ਪਾਤਸ਼ਾਹ ਨੇ ਜਿੱਥੇ ਖਾਲਸੇ ਦੇ ਉਸ ਰੂਪ ਨੂੰ ਜਿਹਦੇ 'ਚ ਨਿਰੰਕਾਰ ਦਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ, ਉੱਥੇ ਜਦੋਂ ਭਾਈ ਕਾਹਨ ਸਿੰਘ ਨਾਭਾ ਕਹਿੰਦੇ ਨੇ ਕਿ ਯੁੱਧ ਵਿਦਿਆ ਦੇ ਅਭਿਆਸ ਨੂੰ ਨਿਤ ਨਵਾਂ ਰੱਖਣ ਵਾਸਤੇ, ਐਵਰੀ ਡੇ ਨਿਤ ਨਵਾਂ, ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ। ਹੁਣ ਇਹਨਾਂ ਤੁਕਾਂ ਨੂੰ ਵੀ ਐਸਾ ਕਥਾਵਾਚਕਾਂ ਨੇ ਪੁੱਠਾ ਗੇੜਾ ਦਿੱਤਾ ਹੈ ਕਿ ਜੀ ਇਹ ਗੁਰੂ ਸਾਹਿਬ ਨੇ ਜਿਹੜਾ ਕਿਹਾ ਹੈ ਨਾ ਕਿ ਵੀ ਇਹ ਖਾਲਸਾ ਸੋ ਜੋ ਕਰੇ ਨਿਤ ਜੰਗ, ਇਹ ਤਾਂ ਵਿਕਾਰਾਂ ਦੇ ਨਾਲ ਲੜਾਈ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਮੈਂ ਕਿਹਾ ਜੀ ਇਸ ਤੋਂ ਪਹਿਲੀ ਤੁਕ ਕੀ ਹੈ? ਕਹਿੰਦੇ ਜੀ ਖਾਲਸਾ ਸੋ ਜੋ ਚੜ੍ਹੇ ਤੁਰੰਗ। ਮੈਂ ਕਿਹਾ ਤੁਰੰਗ ਕੀ ਹੁੰਦਾ ਹੈ? ਕਹਿੰਦੇ ਜੀ ਘੋੜਾ। ਮੈਂ ਕਿਹਾ ਹੁਣ ਕਾਮ ਕ੍ਰੋਧ ਲੋਭ ਮੋਹ ਘੋੜੇ ਤੇ ਚੜ੍ਹ ਕੇ ਕਰਨਾ ਵੀ ਉਹ ਤਾਂ ਸਤਤ ਹੈ ਹੀ ਹੈ। ਉਹ ਤਾਂ ਸਿੱਖ ਦੇ ਸਾਹਮਣੇ ਉਹ ਜੰਗ ਸਤਤ ਅੱਠੇ ਪਹਿਰ ਚੱਲ ਰਹੀ ਹੈ। ਪਰ ਇਹ ਔਰ ਫਿਰ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਵੀ ਜ਼ਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਹਨੂੰ ਗੁਰਤੇ ਮੰਗਾ। ਹੁਣ ਅੱਜ ਭਾਵੇਂ ਦੰਗੇ ਦੇ ਲਫ਼ਜ਼ ਇੱਕ ਡਿਫਰੈਂਟ ਨੈਗੇਟਿਵ ਕੋਨੋਟੇਸ਼ਨਸ ਨੇ, ਇਹੀ ਅਭਿਆਸ ਲੜਾਈ ਪੜਾਈ ਕਿ ਜਿੱਥੇ ਤੁਹਾਡੇ ਅੰਦਰ ਔਰ ਧਨ ਜਿਓ ਤੈਂ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੇ, ਕਿ ਉਹਦੇ ਲਬਾਂ ਤੇ ਉਹਦੇ ਬੁੱਲਾਂ ਦੇ ਉੱਤੇ ਵਾਹਿਗੁਰੂ ਦਾ ਨਾਂ ਹੈ, ਉਹਦੇ ਅੰਦਰ ਜੰਗ ਹੈ। ਉਸ ਨੇ ਅਧਰਮ ਦੇ ਖਿਲਾਫ ਜੰਗ ਲੜਨੀ ਹੈ, ਉਹਨੇ ਜ਼ੁਲਮ ਦੇ ਖਿਲਾਫ ਜੰਗ ਲੜਨੀ ਹੈ, ਉਹਨੇ ਆਜ਼ਾਦੀ ਦੇ ਲਈ ਜੰਗ ਲੜਨੀ ਹੈ। ਇਹ ਤੁਹਾਡੀ ਸਟੇਟ ਆਫ ਮਾਈਂਡ ਹੈ। ਇਸ ਲਈ ਜਿਹੜੇ ਲਫ਼ਜ਼ ਅਸੀਂ ਅੱਜ ਇਹ ਕਹਿੰਦੇ ਹਾਂ ਜੀ ਖਾਲਸਾ ਜੀ ਕਮਰ ਕੱਸਾ ਕਰ ਲਓ। ਹੁਣ ਕਮਰ ਕੱਸਾ ਕਿਉਂ? ਕਿਉਂਕਿ ਇਹ ਜੰਗ ਦੇ ਲਈ ਤੁਸੀਂ ਕਮਰ ਕੱਸਦੇ ਹੋ। ਜਾਂ ਖਾਲਸਾ ਤਿਆਰ ਬਰ ਤਿਆਰ। ਹੁਣ ਤਿਆਰ ਬਰ ਤਿਆਰ, ਹੁਣ ਅੰਮ੍ਰਿਤਧਾਰੀ ਸਿੰਘ ਸਿੰਘਣੀ ਦੇ ਲਈ ਲਫ਼ਜ਼ ਹੀ ਤਿਆਰ ਬਰ ਤਿਆਰ ਹੁੰਦਾ ਕਿ ਬਈ ਉਹਨੇ ਇਹ ਫੈਸਲਾ ਕਰ ਲਿਆ ਕਿ ਬਈ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਨਾ, ਉਸ ਦੇ ਲਈ ਉਹ ਚਤੇ ਪੈਰ ਤਿਆਰ ਹੈ, ਭਾਵੇਂ ਉਹ ਕਿਸੇ ਵੀ ਫੀਲਡ 'ਚ ਉਸਨੇ ਕੰਮ ਕਰਨਾ। ਹੁਣ ਇਹੀ ਸਪਿਰਿਟ ਜੇ ਤੁਸੀਂ ਅੱਜ ਵੀ ਜਿਹੜਾ ਹੋਲਾ ਮਹੱਲਾ ਦਾ ਕੁਝ ਸਿੰਬੋਲਿਜ਼ਮ ਬਚਿਆ ਹੋਇਆ ਹੈ ਕਿ ਕਿਵੇਂ ਦੋ ਜਥੇ ਅੱਡ-ਅੱਡ ਥਾਵਾਂ ਤੋਂ ਤੁਰਦੇ ਨੇ, ਰਾਹ ਦੇ ਵਿੱਚ ਜੰਗ ਮਚਾਉਂਦੇ, ਕਿਵੇਂ ਇੱਕ ਥਾਂ ਦੇ ਉੱਤੇ ਇੱਕ ਥਾਂ ਜਿਸ ਦੇ ਉੱਤੇ ਉਹਨਾਂ ਨੇ ਹੱਲਾ ਬੋਲ ਕੇ ਉਸ ਨੂੰ ਕੰਕਰ ਕਰਨਾ, ਔਰ ਉਹਨਾਂ ਨੂੰ ਫਿਰ 10ਵੇਂ ਪਾਤਸ਼ਾਹ ਉਹਨਾਂ ਇਸ ਨੂੰ ਅਸੀਂ ਮਸਨੂਈ ਜੰਗ ਵੀ ਕਹਿੰਦੇ ਹਾਂ। ਜਦੋਂ ਅਸੀਂ ਅੱਜ ਤਾਂ ਕੰਪਿਊਟਰ ਰਿਲੇਟਡ ਜਿਹੜੀਆਂ ਨੇ ਉਹ ਸਿਮਰਿੰਗ ਜਿਹੜੀਆਂ ਨੇ ਵਾਰ ਗੇਮਸ ਹੁੰਦੀਆਂ ਨੇ, ਪਰ ਇਹ ਅਸਲ ਦੇ ਵਿੱਚ ਦੋ ਧਿਰਾਂ ਜਿਹੜਾ ਮਹੱਲੇ ਤੇ ਚੜ੍ਹਦੀਆਂ ਨੇ, ਹੱਲਾ ਬੋਲਣਾ, ਇੱਕ ਥਾਂ ਨੂੰ ਕੈਪਚਰ ਕਰਨਾ,
ਔਰ ਫਿਰ ਇਹ ਜੰਗ ਦਾ ਇਹ ਖਾਲਸੇ ਦਾ ਕਰਮ ਸੀ। ਔਰ ਇਸ ਨੂੰ ਭਾਈ ਸਾਹਿਬ ਨੇ ਬਿਲਕੁਲ ਠੀਕ ਫਰਮਾਇਆ। ਯੁੱਧ ਵਿਦਿਆ ਦੇ ਅਭਿਆਸ ਨੂੰ ਨਿਤ ਨਵਾਂ ਰੱਖਣ ਵਾਸਤੇ ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਚੇਤਵਦੀ ਇੱਕ ਨੂੰ ਸਿੱਖਾਂ 'ਚ ਹੋਲਾ ਮਹੱਲਾ ਹੁੰਦਾ ਹੈ, ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸੰਬੰਧ ਨਹੀਂ। ਮਹੱਲਾ ਇੱਕ ਪ੍ਰਕਾਰ ਦੀ ਮਸਨੂਹੀ ਲੜਾਈ ਹੈ, ਆਰਟੀਫੀਸ਼ੀਅਲ ਵਾਰਫੇਅਰ, ਜਿਸ 'ਚ ਪੈਦਲ, ਘੋੜਸਵਾਰ ਤੇ ਸ਼ਸਤਰਧਾਰੀ ਦੋ ਪਾਸਿਆਂ ਤੋਂ ਇੱਕ ਖਾਸ ਹਮਲੇ ਦੀ ਥਾਂ ਤੇ ਹਮਲਾ ਕਰਦੇ ਹਨ। ਦੋਨੋਂ ਪਾਸਿਆਂ ਤੋਂ ਤੁਸੀਂ ਆਏ। ਕਲਗੀਧਰ ਜੀ ਆਪ ਇਸ ਬਨੌਟੀ ਲੜਾਈ ਨੂੰ ਦੇਖਦੇ ਹੋਏ ਦੋਹਾਂ ਦਲਾਂ ਨੂੰ ਲੋੜੀਂਦੀ ਸ਼ੁਭ ਸਿੱਖਿਆ ਦਿਆ ਕਰਦੇ ਸਨ। ਜਿਹੜਾ ਦਲ ਜੇਤੂ ਹੁੰਦਾ ਉਸ ਨੂੰ ਦੀਵਾਨ ਵਿੱਚ ਵਿਸ਼ੇਸ਼ ਇਨਾਮ ਬਖਸ਼ਦੇ ਸਨ, ਸਿਰੋਪਾਓ ਦਾ, ਆਨਰ ਦਾ, ਜਾਂ ਜਿਹੜੇ ਬਹੁਤ ਬਹਾਦਰੀ ਦੇ ਨਾਲ ਉਸ ਮਸਨੂਈ ਜੰਗ ਕੀਤਾ ਉਹਨੂੰ ਘੋੜੇ ਦੀ ਬਖਸ਼ਿਸ਼, ਕਿਸੇ ਨੂੰ ਨਵਾਂ ਸ਼ਸਤਰ, ਕਿਸੇ ਨੂੰ ਸਫਾ ਜੰਗ ਪੁਰਾਣੀ ਬੰਦੂਕ ਜਿਹੜੀ ਆ ਰਾਮ ਜੰਗਾ ਸਫਾ, ਇਹ ਪੁਰਾਤਨ ਸਿੰਘਾਂ ਦੇ ਨਾਂ, ਜਿਹੜੇ ਹਥਿਆਰਾਂ ਦੇ ਨਾਂ ਨੇ ਜਿਹੜੇ ਪੁਰਾਤਨ ਸਿੰਘਾਂ ਨੇ ਰੱਖੇ ਹੋਏ ਨੇ। ਹੁਣ ਇਹ ਸਪਿਰਿਟ ਹੈ, ਔਰ ਸਪਿਰਿਟ ਜ਼ਾਹਰ ਤੌਰ ਦੇ ਉੱਤੇ ਜਦੋਂ ਅਸੀਂ ਦੇਖਦੇ ਤੇ ਫਿਰ ਇਹੀ ਸੀ ਕਿ ਵੀ ਜਿਹੜਾ ਖਾਲਸਾ ਇਸ ਜੀਵਨ ਜਿਸ ਨੇ ਆਪਣਾ ਆਪਾ ਗੁਰੂ ਦੇ ਅਰਪਣ ਕੀਤਾ। ਹੁਣ ਜਦੋਂ ਅਸੀਂ ਰੂਹਾਨੀਅਤ ਦੇ ਰਾਹ ਦੇ ਵਿੱਚ ਆਪਣਾ ਆਪਾ ਕੁਰਬਾਨ ਕਰਨ ਦੀ ਗੱਲ ਕਰਦੇ ਤੇ ਫਿਰ ਜੋ ਤੋ ਪ੍ਰੇਮ ਖੇਲਨ ਕਾ ਚਾਓ, ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਪੜ੍ਹਦੇ ਤੇ ਇੱਥੇ ਅਸੀਂ ਜਦੋਂ ਦੇਖਦੇ ਕਿ ਭਾਈ ਖਾਲਸੇ ਦੀ ਪਰਖ ਹੀ 80,000 ਦੇ ਕੱਟ ਤਲਵਾਰ ਦੀ ਧਾਰ ਤੇ ਹੋਈ, ਉਹੀ ਪ੍ਰੇਮ ਖੇਡਣ ਦੀ ਗੱਲ ਹੈ। ਔਰ ਉਸ ਦੇ ਜ਼ਿੰਮੇ ਜਿਹੜਾ ਉਹ ਜ਼ਾਹਰ ਹੈ ਕਿ ਸੱਚ ਹੱਕ ਇਨਸਾਫ, ਕਿ ਜਿਸ ਦੇ ਥੱਲੇ ਸਾਧ ਸਮੂਹ ਪ੍ਰਸੰਨ ਫਿਰੈ ਜਗ, ਛਤਰ ਸਭੈ ਅਵਲੋਕ ਚ ਪੈਂਗੇ। ਭਲੇ ਲੋਕ ਖੁਸ਼ੀ ਦੇ ਨਾਲ ਜਿਹੜਾ ਉਹ ਜੀਣ, ਔਰ ਸ਼ਤਰੂਆਂ ਦਾ ਜਾਂ ਐਨਮੀ ਜਿਹੜਾ ਹੈ, ਜਿਹੜਾ ਈਵਲ ਹੈ, ਉਸ ਦਾ ਅੰਤ ਕਰਨ। ਫਿਰ ਉਹਦਾ ਨਿਸ਼ਾਨਾ ਕੀ ਸੀ? ਰਾਜ ਕਰੇ ਹੈ, ਇੱਕ ਹੈ ਲੜ ਮਰੇ ਹੈ, ਕਿ ਜਾਂ ਅਸੀਂ ਰਾਜ ਕਰਾਂਗੇ ਤੇ ਜਾਂ ਇਸ ਰਾਜ ਲਈ ਲੜਦੇ ਹੋਏ ਮਰ। ਹੁਣ ਇਹ ਠੀਕ ਹੈ ਕਿ ਸਿੱਖ ਕੋਈ ਸੋਗ 'ਚ ਯਕੀਨ ਨਹੀਂ ਰੱਖਦਾ, ਅਸੀਂ ਕੋਈ ਇਹ ਨਹੀਂ ਹੈ ਵੀ ਬਹਿ ਕੇ ਕੋਈ ਮੱਥਾ ਪਿੱਟਣਾ ਹੁੰਦਾ, ਲੇਕਿਨ ਇਸ ਗੱਲ ਦੀ ਵੀ ਯਾਦ ਦਹਾਨੀ ਹੋਏ ਕਿ ਜਿਹੜੀ ਅਸਲ ਦੇ ਵਿੱਚ ਜੰਗਜੂ ਸਪਿਰਿਟ ਜਾਂ ਫਾਈਟਿੰਗ ਸਪਿਰਿਟ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ, ਜੇ ਮਹਿਜ਼ ਉਹਨਾਂ ਨੂੰ ਅਸੀਂ ਇੱਕ ਰੀਤ ਦੇ ਵਿੱਚ ਕਨਵਰਟ ਕਰ ਦਿਆਂਗੇ, ਇੱਕ ਰਿਚੁਅਲ ਦੇ ਵਿੱਚ ਕਨਵਰਟ ਕਰ ਦਿਆਂਗੇ, ਇੱਕ ਰਸਮ ਦੇ ਵਿੱਚ ਕਨਵਰਟ ਕਰ ਦਿਆਂਗੇ, ਜਾਂ ਹਰ ਚੀਜ਼ ਚੋਂ ਅਸੀਂ ਸਿਰਫ ਸੈਲੀਬ੍ਰੇਸ਼ਨ ਹੀ ਕੱਢਣ ਦੀ ਨਾਂ ਰੱਖਾਂਗੇ ਕਿ ਜੀ ਵਾਹ 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 ਇਹ ਹੋ ਗਿਆ, ਬਹੁਤ ਬੜਾ ਮਜ਼ਾ ਆਇਆ, ਬਹੁਤ ਤੁਸੀਂ ਤਸਵੀਰਾਂ ਲਵਾ ਰਹੇ ਹੋ, ਇਸ ਐਂਗਲ ਤੋਂ ਕਰ ਰਹੇ ਹੋ, ਫੈਂਸੀ ਡਰੈਸ ਪਾਏ ਹੋਏ ਨੇ, ਇਹ ਕੋਈ ਮਤਲਬ ਨਹੀਂ। ਔਰ ਇਹ ਮੈਂ ਸਮਝਦਾ ਕਿ ਭਾਈ ਸਾਹਿਬ ਭਾਈ ਗਜਿੰਦਰ ਸਿੰਘ ਜਿਨ੍ਹਾਂ ਨੇ ਬਹੁਤ ਕੁਛ ਕੌਮ ਦੇ ਲਈ, ਜਿੱਥੇ ਉਹ ਇੱਕ ਆਈਡੀਆਲੋਗ ਨੇ, ਜਿੱਥੇ ਉਹਨਾਂ ਨੇ ਬਹੁਤ ਵੱਡਾ ਕੰਮ ਜੰਗ ਦੇ ਮੈਦਾਨ 'ਚ ਵੀ ਕੀਤਾ, ਅੱਜ ਵੀ ਉਹਨਾਂ ਦੀ ਥਿੰਕਿੰਗ ਜਿਹੜੀ ਹੈ ਉਹ ਉਵੇਂ ਹੀ ਹੈ ਜਿਵੇਂ ਅੱਧੀ ਸਦੀ ਪਹਿਲਾਂ ਉਹਨਾਂ ਨੇ ਸ਼ੁਰੂਆਤ ਕੀਤੀ। ਉਹਨਾਂ ਨੇ ਵੀ ਇਸ ਮੌਕੇ ਦੇ ਉੱਤੇ 2-3 ਚੀਜ਼ਾਂ ਉਹਨਾਂ ਦੀਆਂ ਲਿਖੀਆਂ ਹੋਈਆਂ ਅੱਜ ਸੋਸ਼ਲ ਮੀਡੀਆ ਤੇ ਸੀ, ਤੇ ਮੈਨੂੰ ਲੱਗਾ ਕਿ ਵੀ ਉਹਨਾਂ ਨੇ ਹੋਲੇ ਮਹੱਲੇ ਦੀ ਸਪਿਰਿਟ ਨੂੰ ਸਮ ਅਪ ਕੀਤਾ। ਉਹਨਾਂ ਨੇ ਕਿਹਾ ਆਪ ਸਭ ਨੂੰ ਹੋਲਾ ਮਹੱਲਾ ਮੁਬਾਰਕ ਹੋਵੇ, ਲੱਖ ਲੱਖ ਵਧਾਈਆਂ ਹੋਣ। ਹੋਲੇ ਮਹੱਲੇ ਨੂੰ ਹੋਲੀ ਦੇ ਰੰਗਾਂ ਵਿੱਚ ਰੰਗਣਾ ਉਵੇਂ ਹੀ ਹੈ ਜਿਵੇਂ ਅਨੰਦਪੁਰ ਸਾਹਿਬ ਨੂੰ ਬਨਾਰਸ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏ, ਜਾਂ ਬਨਾਰਸ ਕਹਿਣ ਦੀ ਜ਼ਿੱਦ ਕੀਤੀ ਜਾਏ, ਤੇ ਉਹ ਵੀ ਪਰੰਪਰਾ ਦੇ ਨਾਮ ਤੇ ਕਿ ਜੀ ਇਹ ਸਾਡੀ ਟ੍ਰੈਡੀਸ਼ਨ ਹੈ। ਹੋਲੀ ਤੇ ਹੋਲਾ ਦੋ ਉਲਟ ਦਿਸ਼ਾਵਾਂ ਹਨ, ਇਹਨਾਂ ਨੂੰ ਇੱਕ ਦੂਜੇ ਨਾਲ ਗੰਢਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਇਹ ਬਿਲਕੁਲ ਆਪੋਜ਼ਿਟ ਹੈ। ਹੋਲੀ ਦੇ ਰੰਗ ਸਾਡੀ ਕੌਮੀ ਵਿਲੱਖਣਤਾ ਦੀ ਨਫੀ ਹਨ, ਮਾਈਨਸ ਹੈ। ਜਦੋਂ ਅਸੀਂ ਆ ਰੰਗਾਂ ਰੁੰਗਾਂ ਵਾਲੀ ਤੇ ਉਹ ਡਰਾਮੇਬਾਜ਼ੀ ਕਰਦੇ ਤੇ ਇਹ ਨਫੀ ਹੋ ਰਹੀ ਹੈ ਸਾਡੀ ਵਿਲੱਖਣਤਾ, ਤੇ ਸਾਡੀ ਖਾਲਿਸਤਾਨੀ ਲਹਿਰ ਵਿੱਚ ਜ਼ਹਿਰ ਸਮਾਨ ਹਨ, ਇਹ ਪੋਇਜ਼ਨ ਹੈ। ਉਹਨਾਂ ਨੂੰ ਉਹ ਕਹਿੰਦੇ ਜੀ ਤੁਹਾਨੂੰ ਫਰਕ ਕੀ ਹੈ, ਤੁਸੀਂ ਨੀਲੇ ਪਾ ਕੇ ਮੂੰਹ ਦੇ ਉੱਤੇ ਮੂੰਹ ਸੇ ਰੰਗੇ ਹੋਏ ਨੇ ਔਰ ਉਹਨੂੰ ਦੂਜਿਆਂ ਨੇ ਵੈਸੇ ਰੰਗੇ ਹੋਏ ਨੇ, ਫਰਕ ਕੀ ਹੈ ਦੋਨੋਂ? ਹੋਲੀ ਦੇ ਰੰਗ ਸਾਡੀ ਕੌਮੀ ਵਿਲੱਖਣਤਾ ਦੀ ਨਫੀ ਹਨ ਤੇ ਸਾਡੀ ਖਾਲਿਸਤਾਨੀ ਲਹਿਰ ਵਿੱਚ ਜ਼ਹਿਰ ਸਮਾਨ ਹਨ। ਹਰ ਉਹ ਗੱਲ, ਹਰ ਉਹ ਕੰਮ ਜਿਹੜਾ ਸਿੱਖ ਨੂੰ ਹਿੰਦੂਤਵਾ ਨਾਲ ਰਲਗੜ ਕਰਦਾ ਹੋਏ, ਉਸ ਨੂੰ ਜ਼ਹਿਰ ਸਮਾਨ ਹੀ ਸਮਝਣਾ ਬਣਦਾ ਹੈ ਕਿ ਉਹਨੂੰ
ਪੋਇਜ਼ਨ ਕੰਸੀਡਰ ਕਰੋ ਜਿਹੜਾ ਸਾਨੂੰ ਹਿੰਦੂਆਂ ਦੇ ਨਾਲ ਰਲਾਉਂਦਾ। ਪਰ ਕੀ ਕਰੀਏ, ਕੁਝ ਲੋਕ ਧਰਮ ਅਤੇ ਪਰੰਪਰਾ ਦੇ ਨਾਮ ਤੇ ਜ਼ਿੱਦ ਕਰੀ ਬੈਠੇ ਆ। ਨਹੀਂ ਜੀ ਨਹੀਂ, ਇਹ ਸਾਡਾ ਰਿਚੁਅਲ ਹੈ ਜੀ, ਇਹ ਅਸੀਂ ਕਰਨਾ ਹੀ ਕਰਨਾ, ਵਾਹਿਗੁਰੂ ਸੁਮਤ ਬਖਸ਼ੇ। ਫਿਰ ਜਦੋਂ ਉਹਨਾਂ ਨੇ ਭਾਈ ਗਜਿੰਦਰ ਸਿੰਘ ਹੋਰਾਂ ਨੇ ਇਹ ਕਿਹਾ ਕਿ ਜਦੋਂ ਅਸੀਂ ਨਹੀਂ ਹੋਵਾਂਗੇ ਕੋਈ ਹੋਰ ਹੋਵੇਗਾ। ਸੰਘਰਸ਼ ਵਿਅਕਤੀਆਂ ਦੀ ਬਜਾਏ ਵਿਚਾਰਾਂ ਨਾਲ ਜੁੜ ਕੇ ਚੱਲਣ ਤਾਂ ਕਦੇ ਮਰਦੇ ਨਹੀਂ। ਬੰਦੇ ਨਾਲ ਨਾ ਜੁੜੋ ਜੀ, ਮਨਮੁਖ ਹੋਏ ਬੰਦੇ ਦਾ ਬੰਦਾ, ਉਹ ਆਈਡੀਆ ਦੇ ਨਾਲ ਹੋਏ। ਲੰਮੇ ਸੰਘਰਸ਼ਾਂ ਵਿੱਚ ਪਏ ਲੋਕ ਕਦੇ ਕਦੇ ਅੱਕ ਵੀ ਜਾਂਦੇ ਹਨ ਤੇ ਥੱਕ ਵੀ ਜਾਂਦੇ ਹਨ। ਇੰਜ ਅਕਸਰ ਲਹਿਰਾਂ ਜਥੇਬੰਦੀਆਂ ਵਿੱਚ ਆਏ ਉਤਾਰਾਂ ਵੇਲੇ ਹੁੰਦਾ। ਜਦੋਂ ਚੜ੍ਹਾਈ ਹੁੰਦੀ ਹੈ ਉਦੋਂ ਤਾਂ ਹਰ ਕੋਈ ਜੁਆਇਨ ਕਰ ਰਿਹਾ, ਜਦੋਂ ਉਤਰਾਈ ਆਈ ਉਦੋਂ ਫਿਰ ਬਹੁਤ ਸਾਰੇ ਡਿੱਗਣੇ ਸ਼ੁਰੂ ਹੋ ਜਾਂਦੇ ਨੇ, ਪਾਸੇ ਹੋ ਜਾਂਦੇ ਨੇ। ਲਹਿਰ ਦੀ ਚੜ੍ਹਾਈ ਵੇਲੇ ਲੋਕ ਜ਼ਿੰਦਗੀ ਤੇ ਮੌਤ ਦੇ ਫਰਕ ਨੂੰ ਭੁੱਲੇ ਹੁੰਦੇ ਨੇ ਤੇ ਕੁਝ ਵੀ ਕਰ ਗੁਜ਼ਰਨ ਨੂੰ ਇੱਕ ਖੇਡ ਵਾਂਗ ਸਮਝਦੇ ਨੇ। ਪਰ ਲਹਿਰਾਂ ਦੇ ਉਤਾਰਾਂ ਵੇਲੇ ਆਪਣਿਆਂ ਸਮਿਆਂ ਦੇ ਸੂਰਮੇ ਵੀ ਕਈ ਵਾਰ ਬਾਹਰ ਦੇ ਰਸਤੇ ਭਾਲਣ ਲੱਗਦੇ ਨੇ। ਤੁਹਾਨੂੰ ਪੰਜਾਬ 'ਚ YouTube ਤੇ ਬੈਠੇ ਇਦਾਂ ਦੇ ਮਿਲ ਜਾਣਗੇ ਜਿਨ੍ਹਾਂ ਨੇ ਜੇਲਾਂ ਕੱਟੀਆਂ 12-12 14-14 ਸਾਲ, ਇੱਥੋਂ ਹੀ ਗਏ, ਉੱਥੇ ਬਹਿ ਕੇ ਉਹ ਖਾਲਿਸਤਾਨ ਦੀ ਜਹੀ ਤਹੀ ਫੇਰ ਰਹੇ ਹੁੰਦੇ ਨੇ। ਤੁਸੀਂ ਕੀ ਕਰ ਸਕਦੇ ਹੋ? ਜੇ ਕੋਈ ਉਹਨਾਂ ਬਾਰੇ ਕਹਿੰਦਾ ਹੈ ਤੇ ਅੱਧੇ ਆਪਣੀ ਕਹਿਣਗੇ ਦੇਖੋ ਜੀ ਬਹੁਤ ਸੇਵਾ ਕੀਤੀ ਹੋਈ ਹੈ, ਬਹੁਤ ਸੇਵਾ। ਭਾਈ ਸੇਵਾ ਕੀਤੀ ਹੈ, ਹੁਣ ਤੁਸੀਂ ਜੜ੍ਹਾਂ 'ਚ ਤੇਲ ਹੀ ਦੇਈ ਜਾਣਾ। ਜੇ ਨਹੀਂ ਤੁਸੀਂ ਕਰ ਸਕਦੇ ਚੁੱਪ ਕਰ ਜਾਓ। ਪਰ ਇਹ ਵੀ ਜਿਵੇਂ ਭਾਈ ਸਾਹਿਬ ਨੇ ਬਿਲਕੁਲ ਠੀਕ ਕਿਹਾ ਕਿ ਵੀ ਜਿਹੜੇ ਉਸ ਹਾਰੇ ਹੁੰਦੇ ਨੇ, ਕਈ ਅੰਦਰੋਂ ਟੁੱਟ ਜਾਂਦੇ ਨੇ, ਉਹ ਫਿਰ ਕੋਈ ਨਾ ਕੋਈ ਬਹਾਨੇ ਲੱਭ ਰਹੇ ਹੁੰਦੇ ਨੇ। ਲੋਕ ਜਾਂਦੇ ਵੀ ਰਹਿੰਦੇ ਤੇ ਨਵੇਂ ਜਾਂਦੇ ਵੀ ਰਹਿੰਦੇ ਨੇ ਤੇ ਨਵੇਂ ਆਉਂਦੇ ਵੀ ਰਹਿੰਦੇ ਨੇ। ਇਸ ਸੱਚਾਈ ਨੂੰ ਸਾਨੂੰ ਸਮਝਣਾ ਚਾਹੀਦਾ ਹੈ। ਪਰ ਅਕਸਰ ਕੁਝ ਲੋਕ ਇਹ ਭਰਮ ਪਾਲ ਬੈਠਦੇ ਹਨ ਕਿ ਸਿਰਫ ਉਹੀ ਠੀਕ ਹਨ ਤੇ ਉਹ ਨਹੀਂ ਰਹਿਣਗੇ ਤੇ ਪਿੱਛੇ ਕੁਝ ਨਹੀਂ ਰਹੇਗਾ। ਹੁਣ ਲੱਗਦਾ ਹੈ ਜੀ ਸਾਡੇ ਜਿਵੇਂ ਸਾਦਾ ਪੰਜਾਬੀ 'ਚ ਕਹਿੰਦਾ ਵੀ ਟਟੀਰੀ ਨੇ ਲੱਤਾਂ ਤਾਂ ਨੂੰ ਚੁੱਕੀਆਂ ਹੁੰਦੀਆਂ ਵੀ ਅਸਮਾਨ ਮੈਂ ਹੀ ਥੰਮਿਆ ਹੋਇਆ, ਵੀ ਜੇ ਮੈਂ ਇਵੇਂ ਨਾ ਕਰਾਂ ਤਾਂ ਅਸਮਾਨ ਥੱਲੇ ਡਿੱਗ ਪਏਗਾ। ਇਵੇਂ ਦੇ ਵੀ ਨੇ। ਕੋਈ ਜਿੰਨਾ ਤੁਰਿਆ ਉਸ ਨੂੰ ਸਵੀਕਾਰ ਕਰੋ, ਬੁਰਾ ਨਾ ਕਹੋ, ਮਿਹਣਾ ਨਾ ਮਾਰੋ। ਜਦੋਂ ਅਸੀਂ ਨਹੀਂ ਹੋਵਾਂਗੇ ਕੋਈ ਹੋਰ ਹੋਵੇਗਾ ਅਤੇ ਵਿਚਾਰਾਂ ਦੀਆਂ ਮਜ਼ਬੂਤ ਜੜ੍ਹਾਂ ਉੱਤੇ ਖੜਾ ਸੰਘਰਸ਼ ਵੀ ਹੋਏਗਾ। ਕਿ ਜਦੋਂ ਤੱਕ ਸੰਘਰਸ਼ ਵਿਚਾਰਾਂ ਦੀ ਮਜ਼ਬੂਤ ਨੀਂਹ ਤੇ ਨਹੀਂ ਖਲੋਂਦੇ ਉਹ ਡਿੱਗ ਪੈਂਦੇ ਨੇ। ਹਾਂ, ਜਿਹੜੇ ਲੋਕ ਸਾਥ ਛੱਡ ਕੇ ਦੁਸ਼ਮਣ ਦੀ ਧਿਰ ਵਿੱਚ ਜਾ ਖੜਦੇ ਹਨ ਉਹਨਾਂ ਦੀ ਗਿਣਤੀ ਕਿਸੇ ਹੋਰ ਖਾਤੇ ਵਿੱਚ ਹੁੰਦੀ ਹੈ, ਉਹਨਾਂ ਦਾ ਹਿਸਾਬ ਵੱਖਰਾ ਹੁੰਦਾ ਹੈ। ਪਰ ਇਹ ਵੀ ਧਿਆਨ ਰੱਖਣਾ ਬਣਦਾ ਹੈ ਕਿ ਕਿਸੇ ਜ਼ਾਤੀ ਕਾਰਨਾਂ ਕਰਕੇ ਜਾਂ ਵਿਚਾਰਾਂ ਦੇ ਮਾੜੇ ਮੋਟੇ ਫਰਕ ਕਰਕੇ ਸਾਥ ਛੱਡ ਕੇ ਗਏ ਦੋਸਤ ਉੱਤੇ ਕੌਮੀ ਦੁਸ਼ਮਣ ਦਾ ਲੇਬਲ ਲਾ ਦੇਣਾ ਠੀਕ ਨਹੀਂ ਹੁੰਦਾ। ਹਰ ਇੱਕ ਨੂੰ ਗਦਾਰ ਦੀ ਸਲਿੱਪ ਹੱਥ 'ਚ ਫੜੀ ਆ, ਹਰ ਇੱਕ ਦੇ ਉੱਤੇ ਛੇਪੀ ਜਾਓ ਵੀ ਇਹ ਵੀ ਗਦਾਰ, ਇਹ ਵੀ ਗਦਾਰ। ਸਾਰੇ ਫੈਸਲੇ ਸੋਸ਼ਲ ਮੀਡੀਆ ਜਾਂ ਫੇਸਬੁੱਕ ਉੱਤੇ ਕਰਨ ਦੀ ਕੋਸ਼ਿਸ਼ ਕਰਨ ਦਾ ਰਸਤਾ ਠੀਕ ਨਹੀਂ ਹੈ। ਫੇਸਬੁੱਕ ਦੁਸ਼ਮਣ ਨੂੰ ਘੁਸਪੈਠ ਕਰਨ ਦਾ ਖੁੱਲ੍ਹਾ ਰਸਤਾ ਦਿੰਦੀ ਹੈ। ਪਰ ਅਫਸੋਸ ਕਿ ਨੌਜਵਾਨ ਦੋਸਤ ਇਸ ਦੀ ਵਰਤੋਂ ਸੋਚ ਸਮਝ ਨਾਲ ਨਹੀਂ ਕਰ ਰਹੇ। ਕਿਸੇ ਇੱਕ ਨਕਲੀ ਆਈਡੀ ਵੱਲੋਂ ਤਿਆਰ ਕੀਤੀ ਪੋਸਟਰ ਅਸਲ ਨਕਲ ਸਭ ਨੂੰ ਉਲਝਾ ਦਿੰਦੀ ਹੈ ਤੇ ਇੰਜ ਅਸੀਂ ਦੁਸ਼ਮਣ ਲਈ ਰਾਹ ਪੱਧਰਾ ਕਰਦੇ ਜਾਂਦੇ ਹਾਂ। ਅੱਜ ਕੱਲ ਇਹੀ ਹੋ ਰਿਹਾ ਤੇ ਫਿਰ ਕਿਉਂਕਿ ਪਿਛਲੇ ਦਿਨਾਂ 'ਚ ਉਹਨਾਂ ਨੇ ਵੀ ਕੁਝ ਦੁਖਦ ਦਿਲ ਦੇ ਨਾਲ ਲਿਖਿਆ ਸੀ, ਪਰ ਉਸ ਦਾ ਉਹਨਾਂ ਨੇ ਇੱਕ ਕਪਲੇਟ ਦੇ ਵਿੱਚ ਨਿਰਣਾ ਕੀਤਾ, ਮੈਂ ਕੀ ਹਾਂ, ਮੇਰੇ ਬਾਰੇ ਫੈਸਲਾ ਮੇਰੇ ਬਾਅਦ ਕਰਨਾ, ਮੇਰੇ ਮਾਣ ਨਾਲੋਂ ਜ਼ਰੂਰੀ ਹੈ ਮੇਰਾ ਲੜਨਾ। ਲੜਾਕੂ ਲਈ ਸਹੀ ਨਹੀਂ ਕੋਈ ਪਿੜ ਖਾਲੀ ਛੱਡਣਾ। ਕਾਗਜ਼ ਦੇ ਪੰਨੇ ਹੋਣ ਜਾਂ ਕਿਸੇ ਸਕਰੀਨ ਦੇ, ਮੇਰਾ ਤਾਂ ਕੰਮ ਹੈ ਕਲਮ ਨਾਲ ਵਾਰ ਕਰਨਾ। ਕਲਮ ਨੂੰ ਤਲਵਾਰ ਤੋਂ ਘੱਟ ਕਦੇ ਜਾਤਾ ਨਹੀਂ। ਸੰਘਰਸ਼ ਦੇ ਪਿੜ ਬਿਨ ਕੋਈ ਹੋਰ ਵਹੀ ਖਾਤਾ ਨਹੀਂ। ਮੈਂ ਕੀ ਹਾਂ, ਮੇਰੇ ਬਾਰੇ ਫੈਸਲਾ ਮੇਰੇ ਬਾਅਦ ਕਰਨਾ। ਸਦਾ ਅਰਦਾਸ ਵਿੱਚ ਚਾਹੀਏ ਅਣਖ ਦੇ ਨਾਲ ਮਰਨਾ। ਇਹ ਹੈ ਸਪਿਰਿਟ ਜਿਹੜੀ ਅੱਧੀ ਸਦੀ ਬਾਅਦ ਵੀ ਉਵੇਂ ਹੀ ਤਰੋ ਤਾਜ਼ਾ ਹੈ। ਸੋ ਇਹ ਹੈ ਹੋਲੇ ਮਹੱਲੇ ਦਾ ਮੈਸੇਜ। ਰਾਜ ਕਰੇ ਹੈ ਇੱਕ ਹੈ ਲੜ ਮਰੇ ਹੈ, ਜਿਹਨੂੰ ਇੱਥੋਂ ਦੇ
ਆਜ਼ਾਦੀ ਘੁਲਾਟੀਆਂ ਨੇ ਅਮਰੀਕਾ 'ਚ ਫਿਰ ਕਿਹਾ ਸੀ ਬਹੁਤ ਬਾਅਦ 'ਚ, ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲੋਂ ਉੱਥੇ ਲੈਣੇ ਬ੍ਰੇਕ, ਔਰ ਨਾਲ ਹੀ ਆਪਾਂ ਆਪਣੇ ਵਿਊਅਰਸ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਦਿਵਸ ਨੂੰ ਸਮਰਪਿਤ 7ਵਾਂ ਸਿੱਖ ਨੈਸ਼ਨਲ ਡੇ ਸਿੱਖ ਫਰੀडम ਮਾਰਚ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿਖੇ ਆਉਂਦੀ 6 ਅਪ੍ਰੈਲ 2024 ਦਿਨ ਸ਼ਨੀਵਾਰ ਨੂੰ ਕੱਢਿਆ ਜਾ ਰਿਹਾ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੈਪੀਟਲ ਹਿੱਲ ਵਿਖੇ ਕੱਢੇ ਜਾ ਰਹੇ ਫਰੀडम ਮਾਰਚ ਅਤੇ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਆਓ ਪਰਿਵਾਰਾਂ ਸਮੇਤ ਨੈਸ਼ਨਲ ਸਿੱਖ ਡੇ ਪਰੇਡ ਦਾ ਹਿੱਸਾ ਬਣੀਏ। ਦੁਪਹਿਰ 1 ਵਜੇ ਤੋਂ TV 84 ਤੇ ਇਸ ਮਾਰਚ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਗਗਨ ਤਮਾਮਾ ਬਾਜਿਓ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਫਾਈਵ ਆਈਜ਼ ਨੇਸ਼ਨ ਤੋਂ ਬਾਅਦ ਹੁਣ ਚੀਨ ਨੇ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਭਾਰਤ ਦੀ ਨਿਖੇਧੀ ਕੀਤੀ ਹੈ। ਚੀਨ ਨੇ ਭਾਰਤ ਨੂੰ ਸਲਾਹ ਦਿੱਤੀ ਹੈ ਕਿ ਉਹ ਇੰਟਰਨੈਸ਼ਨਲ ਕਾਨੂੰਨਾਂ ਦੀ ਪਾਬੰਦੀ ਕਰੇ। ਇਸੇ ਤਰ੍ਹਾਂ US ਸਰਫ ਨੇ ਵੀ ਭਾਰਤ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਦੱਸਦਿਆਂ ਸਟੇਟ ਡਿਪਾਰਟਮੈਂਟ ਨੂੰ ਕਿਹਾ ਹੈ ਕਿ ਉਹ ਭਾਰਤ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਪਾਸੇ ਭਾਰਤ ਦੇ ਵਿੱਚ ਪਾਰਲੀਮਾਨੀ ਚੋਣਾਂ ਦਾ ਕੋਡ ਵੀ ਲਾਗੂ ਹੋ ਚੁੱਕਾ ਹੈ, 4 ਹਫ਼ਤੇ ਵਿਚਾਲੇ ਨੇ ਜੀ, ਔਰ ਡਰਟੀ ਪੋਲਿਟਿਕਸ ਜਿਹੜੀ ਹੈ ਉਹ ਚੱਲ ਰਹੀ ਹੈ, ਪ੍ਰਚਾਰ ਵੀ ਚੱਲ ਰਿਹਾ ਹੈ, ਔਰ ਪੂਰਾ ਜਿਹੜਾ ਦਲ ਬਦਲੀਆਂ ਵੀ ਚੱਲ ਰਹੀਆਂ ਨੇ, ਔਰ ਅੰਨਾ ਪੈਸਾ ਵੀ, ਔਰ ਹਰ ਸਟੇਟ ਮਸ਼ੀਨਰੀ ਦੀ ਕੁਵਰਤੋਂ ਵੀ ਚੱਲ ਰਹੀ ਹੈ। ਪ੍ਰੋਪੇਗੈਂਡੇ ਦੇ ਵਿੱਚ ਜਿਵੇਂ ਭਾਰਤ ਨੂੰ ਸੁਪਰ ਪਾਵਰ, ਵਿਸ਼ਵ ਗੁਰੂ ਔਰ ਮੋਦੀ ਨੂੰ ਇੱਕ ਇੰਟਰਨੈਸ਼ਨਲ ਲੀਡਰ ਦੇ ਤੌਰ ਦੇ ਉੱਤੇ ਉਭਾਰਨ ਦਾ ਅਮਲ ਉਹਨਾਂ ਦੇ ਅੱਡ ਜਿਹੜਾ ਦਰਬਾਰੀ ਮੀਡੀਆ ਉਸ ਵੱਲੋਂ ਜਾਰੀ ਹੈ। ਪ੍ਰਿੰਟ ਮੀਡੀਆ ਤਾਂ ਵੈਸੇ ਹੀ ਉਹਨਾਂ ਦੇ ਹਵਾਲੇ ਹੈ। ਸੋਸ਼ਲ ਮੀਡੀਆ ਦੇ ਉੱਤੇ ਵੀ ਵੱਡੀ ਤਕੜੀ ਫੌਜ ਉਹਨਾਂ ਦੀ ਜਿਹੜੀ ਹੈ ਉਹਨਾਂ ਨੇ ਬਿਠਾਈ ਹੋਈ ਹੈ। ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਦੇ ਜਿਹੜੇ ਈਵਨ ਅਦਰਵਾਈਜ਼ ਐਂਕਰ ਜਿਹੜੇ ਕਿ ਸਵੇਰ ਤੋਂ ਸ਼ਾਮ ਤੱਕ ਉਹਨਾਂ ਦੇ ਗੁਣ ਗਾਇਨ ਕਰਦੇ ਨੇ ਮੋਦੀ ਐਂਡ ਕੰਪਨੀ ਦੇ, ਉਹਨਾਂ ਨੂੰ ਵੀ ਲਿਆ ਕੇ ਫਿਰ ਦੂਸਰੇ ਐਂਕਰ, ਜਿਵੇਂ ਇੱਕ ਪੋਡਕਾਸਟ ਜਿਹੜਾ ਕਾਫੀ ਲੰਬਾ ਸੀ, ਮੈਨੂੰ ਕੱਲ ਦੇਖਣ ਦਾ ਮੌਕਾ ਬਣਿਆ, ਜਿਸ ਦੇ ਵਿੱਚ ANI, ਹੁਣ ANI ਰਾਅ ਦੀ ਆਊਟਫਿਟ ਹੈ, ਉਹਨਾਂ ਦੀ ਮੀਡੀਆ ਏਜੰਸੀ ਹੈ। ANI ਦੀ ਉਹ ਪਾਟਲ ਕੇ ਕੀ ਹੈਗੀ ਹੈ, ਉਹਨੂੰ ਰਜਤ ਸ਼ਰਮਾ ਨੂੰ, ਜਿਹੜਾ ਆਪ ਕੀ ਅਦਾਲਤ ਉਹਨਾਂ ਦਾ ਇੱਕ ਬੜਾ ਪਪੂਲਰ, ਜਿਹਦੇ ਵਿੱਚ ਪਿਛਲੇ 30 ਸਾਲ ਤੋਂ ਉਹਨੇ ਪਤਾ ਨਹੀਂ ਕਿੰਨੇ ਸੌ ਨੂੰ ਇੰਟਰਵਿਊ ਕੀਤਾ ਹੈ, ਔਰ ਉਹ ਜਿਹੜਾ ਰਜਤ ਸ਼ਰਮਾ ਹੈ ਉਹ ਆਪਣੇ ਸਟੂਡੈਂਟ ਡੇਜ਼ ਤੋਂ ਹੀ, ਜਦੋਂ 16-17 ਸਾਲਾਂ ਦਾ ਸੀ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨਾਲ ਜੁੜਿਆ ਹੋਇਆ, ਪੱਕਾ RSS ਦਾ ਜਿਹੜਾ ਆਈਡੀਆਲੋਗ ਵਾਂਗ, ਔਰ ਉਹ ਆਪ ਕੀ ਅਦਾਲਤ 'ਚ ਬਿਠਾ ਕੇ ਉਹ ਆਪਣੇ ਆਪ ਨੂੰ ਪ੍ਰੈਜ਼ੈਂਟ ਤਾਂ ਇਵੇਂ ਕਰਦਾ ਹੈ, ਇੱਕ ਵਕੀਲ ਬਿਠਾਇਆ, ਇੱਕ ਆਪ ਵਕੀਲ ਹੁੰਦਾ ਪ੍ਰੋਸੀਕਿਊਸ਼ਨ ਦਾ, ਇੱਕ ਜੱਜ ਬਿਠਾਇਆ ਹੁੰਦਾ ਹੈ, ਆਡੀਅੰਸ ਬਿਠਾਈ ਹੁੰਦੀ ਹੈ, ਔਰ ਜਿਸ ਕਿਸਮ ਦਾ ਉਹ ਫਾਰਮੈਟ ਹੈ, ਕਾਫੀ ਪਪੂਲਰ ਸ਼ੋਅ ਹੈ ਪਿਛਲੇ 30 ਸਾਲ। ਹੁਣ ਉਹ ਆਪ ਕੀ ਅਦਾਲਤ ਵਾਲਾ ਜਿਹੜਾ ਹੈ, ਉਸ ANI ਵਾਲੀ ਮਾਈ ਜਿਹੜੀ ਪੱਕੀ ਹਿੰਦਵਾਣੀ ਔਰ ਪੱਕੀ ਉਹ ਮੋਦੀਆਈਟ ਰਾਹ ਦੀ ਆਊਟਫਿਟ, ਉਹ ਉਹਨੂੰ ਕਰ ਰਹੀ ਹੈ 2-2.5 ਘੰਟੇ ਦਾ, ਮੈਂ ਕਿਹਾ 3 ਘੰਟੇ ਦਾ ਪੋਡਕਾਸਟ ਹੋਣਾ। ਹੁਣ ਉਹਦੇ 'ਚ ਉਹ ਲੱਗੇ ਹੋਏ ਨੇ, ਉਹ ਪੂਰਾ ਪਹਿਲਾਂ ਦਾ ਆਪਣਾ ਬਚਪਨ, ਮੇਰਾ ਕੀ ਹੋਇਆ, ਘਰ ਵਾਲੇ, ਮੈਂ ਕਿਵੇਂ ਗਰੀਬੀ ਸੀ, ਕੀ ਮੈਂ ਕੀਤਾ,
ਉਹਦਾ ਟਾਈਟਲ ਵੀ ਉਹਨਾਂ ਨੇ ਫਰਮ ਰੈਗਸ ਟੂ ਰਿਚਿਸ ਦੇ ਥੱਲੇ ਦਿੱਤਾ। ਪਰ ਮੈਂ ਇਹ ਦੇਖ ਰਿਹਾ, ਔਰ ਇਹ ਜਦੋਂ ਤੁਸੀਂ ਸਫਿਸਟੀਕੇਸ਼ਨ ਕਹਿੰਦੇ ਹੋ, ਔਰ ਮੈਨੂੰ ਯਾਦ ਹੈ ਵੀ ਚੰਡੀਗੜ੍ਹ 'ਚ ਜਦੋਂ 1980 'ਚ ਇੱਕ ਦੋ ਜਿਹੜੇ ਰਿਟਾਇਰਡ ਡਾਇਰੈਕਟਰ ਸੀ ਹੈਲਥ ਦੇ, ਵੈਟਨੇਰੀਅਨ, ਦੂਸਰੇ ਉਹਨਾਂ ਨੇ ਇੱਕ ਬਾਡੀ ਫੋਰਮ ਬਣਾਇਆ, ਆਰਗੇਨਾਈਜੇਸ਼ਨ ਹੀ ਫੋਰਮ, ਉਹਦਾ ਨਾਮ ਉਹਨਾਂ ਨੇ ਰੱਖਿਆ ਸਿੱਖ ਸਫਿਸਟੀਕੇਟਸ ਫੋਰਮ। ਹੁਣ ਸਫਿਸਟੀਕੇਟ ਲਫ਼ਜ਼ ਅੱਜ ਵੀ ਬੋਲਣਾ ਮੂੰਹ ਚੜਦਾ ਹੈ, ਉਸ ਜ਼ਮਾਨੇ 'ਚ ਵੀ, ਔਰ ਹੁਣ ਤਾਂ ਚਲੋ ਹੁੰਦਾ ਜੀ ਉਹ ਉਹਨਾਂ ਦਾ ਰਹਿਣ ਸਹਿਣ ਬੜੇ ਉਹ ਸਫਿਸਟੀਕੇਟ ਲੋਕ ਨੇ। ਤੇ ਮੈਂ ਉਹਨਾਂ ਦੇ ਇੱਕ ਡਾਇਰੈਕਟਰ ਹੈਲਥ, ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਜੀ ਤੁਸੀਂ ਇੰਨਾ ਔਖਾ ਲਫ਼ਜ਼ ਚੁਣਿਆ, ਇਹ ਸਫਿਸਟੀਕੇਸ਼ਨ ਕੀ ਹੁੰਦੀ ਹੈ? ਨਹੀਂ, ਮੈਂ ਕਿਹਾ ਜੀ ਚਲੋ ਇੱਕ ਤਾਂ ਕੋਈ ਕਾਬਲ ਲੋਕ ਹੁੰਦਾ, ਕਹਿੰਦੇ ਵੀ ਇਹ ਜਿਹੜੇ ਦੋ ਕਾਬਲ ਹੋਣ ਨਾ, ਕਾਬਲ ਵੀ ਜਦੋਂ ਆਪਸ 'ਚ ਗੱਲ ਕਰ ਰਹੇ ਹੋਣ, ਉਹ ਕਿਸ ਸਫਿਸਟੀਕੇਟ ਦੇ ਅੰਦਾਜ਼ ਦੇ ਵਿੱਚ ਆਪਣਾ ਕਿਆ ਉਹ ਕੀ ਰਿਹਾ ਹੁੰਦਾ ਹੈ, ਉਸ ਨੇ ਕਨਵੇ ਕੀ ਕਰਨਾ ਹੁੰਦਾ ਹੈ, ਤੇ ਜਦੋਂ ਤੱਕ ਕਨਕਲੂਡ ਹੋਏ ਉਦੋਂ ਉਹਨੇ ਕੀ ਕਹਿਣਾ ਹੈ। ਇਹ ਕਹਿੰਦੇ ਇੱਕ ਆਰਟ ਹੈ ਜਿਹੜਾ ਕਿ ਲਰਨਡ, ਜਿਉਂ-ਜਿਉਂ ਤੁਹਾਡਾ ਇੰਟੈਲੈਕਟ ਜਾਂ ਤੁਹਾਡੀ ਬੌਧਿਕਤਾ ਜਿਹੜੀ ਹੈ ਉਹ ਸਾਣ ਤੇ ਚੜ੍ਹਦੀ ਹੈ, ਤੇ ਉਸ 'ਚੋਂ ਤਿੱਖਾਪਨ ਆਉਂਦਾ ਹੈ, ਉਹਦੇ 'ਚੋਂ ਤੁਹਾਨੂੰ ਉਹ ਸਫਿਸਟੀਕੇਸ਼ਨ ਮਿਲਦੀ ਹੈ। ਇਸ ਲਈ ਕਹਿੰਦਾ ਵੀ ਅਸੀਂ ਇੱਥੇ ਭੀੜ ਇਕੱਠੀ ਨਹੀਂ ਕਰਨੀ, ਅਸੀਂ 5-7 ਦਾ ਗਰੁੱਪ ਹੀ ਹੈ, ਪਰ ਅਸੀਂ ਇਹਦਾ ਨਾਂ ਸਿੱਖ ਸਫਿਸਟੀਕੇਟਸ ਫੋਰਮ ਇਸ ਲਈ ਰੱਖਿਆ ਹੈ ਕਿ ਜੇ ਬ੍ਰਾਹਮਣ ਦੇ ਨਾਲ ਲੜਨਾ ਤੇ ਬ੍ਰਾਹਮਣ ਨੇ ਸਾਨੂੰ ਕਦੇ ਵੀ, ਉਹਨਾਂ ਨੇ ਜਿਹਨੂੰ ਵੀ ਢਾਇਆ ਜਾਂ ਮਾਰਿਆ, ਕੋਈ ਤਲਵਾਰ ਤਾਂ ਬਾਅਦ ਦੀ ਚੀਜ਼ ਹੈ, ਉਹ ਤਾਂ ਅਕਲ ਨਾਲ ਮਾਰਦਾ, ਥਾਟ ਨਾਲ ਮਾਰਦਾ। ਔਰ ਜੇ ਇਹਨਾਂ ਦੇ ਨਾਲ ਲੜਨਾ ਹੈ ਤਾਂ ਤੁਹਾਨੂੰ ਸਿੱਖ ਜਦੋਂ ਤੱਕ ਉਸ ਲੈਵਲ ਤੇ ਨਹੀਂ ਆਉਣਗੇ, ਫਿਰ ਉਹਨਾਂ ਨੇ ਮੈਨੂੰ ਕਿਹਾ, ਉਹਨਾਂ ਨੇ ਕਿਹਾ ਵੀ ਤੁਸੀਂ ਅਰਦਾਸ ਕਰਦੇ ਹੋ? ਮੈਂ ਕਿਹਾ ਜੀ ਹਾਂ, ਜਦੋਂ ਅਰਦਾਸ ਤਾਂ ਹੈ। ਉਹਨੇ ਕਿਹਾ ਕਦੇ ਤੁਸੀਂ ਇਹ ਜਦੋਂ ਤੁਕ ਪੜ੍ਹਦੇ ਹੋ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਉਹਨਾਂ ਨੇ ਕਿਹਾ ਜੀ ਇਹਦਾ ਕੀ ਮਤਲਬ ਹੈ? ਉਹਨਾਂ ਨੇ ਕਿਹਾ ਕਿ ਇਹਦਾ ਇਹ ਹੈ ਕਿ ਇਹ ਸਫਿਸਟੀਕੇਟ ਇੰਟੈਲੈਕਟ, ਉਹਨਾਂ ਨੇ ਮੈਨੂੰ ਅਜੇ ਵੀ, ਉਹਨਾਂ ਨੇ ਕਿਹਾ ਮਤ ਉੱਚੀ ਦਾ ਮਤਲਬ ਹੈ ਮਨ ਤਾਂ ਨੀਵਾਂ ਰੱਖਣ ਲਈ ਤਾਂ ਰੂਹਾਨੀਅਤ ਹੈ, ਮਤ ਦੀ ਜਿਹੜੀ ਉੱਚਾਪਨ ਹੈ ਉਹ ਹੈ ਇੰਟੈਲੈਕਚੁਅਲ ਸਫਿਸਟੀਕੇਸ਼ਨ, ਔਰ ਇੰਟੈਲੈਕਚੁਅਲ ਸਫਿਸਟੀਕੇਸ਼ਨ ਹੀ ਤੁਹਾਨੂੰ ਪਰ ਅਸੀਂ ਇਹ ਵੀ ਅਕਾਲ ਪੁਰਖ ਤੋਂ ਮੰਗਦੇ ਹਾਂ ਕਿ ਮਤ ਜਿਹੜੀ ਸਫਿਸਟੀਕੇਟ ਹੋਏ ਉਹ ਵੀ ਉਸ ਲੈਵਲ ਦੀ ਹੋਏ, ਪਰ ਹੇ ਵਾਹਿਗੁਰੂ ਉਸ ਮਤ ਦੀ ਰੱਖਿਆ ਕਰਨੀ। ਇਹ ਨਾ ਹੋਏ ਕਿ ਵੀ ਅਸੀਂ ਜਿਹੜਾ ਉਸ ਮਤ ਤੋਂ ਪਾਸੇ ਜਿਹੜਾ ਹੈ ਉਹ ਸਾਨੂੰ, ਅਸੀਂ ਆਪਣੇ ਅਕਲ ਦੇ ਮਾਣ ਦੇ ਉੱਤੇ ਆ ਜਾਈਏ, ਔਰ ਜਿਹੜੀ ਭੈ ਭਾਵਨੀ ਹੈ ਰੱਬ ਦਾ ਬੰਦਾ ਹੋਣ ਦੀ, ਉਹ ਸਾਡੇ ਤੋਂ ਜਿਹੜਾ ਹੈ ਅਸੀਂ ਉਸ ਤੋਂ ਦੂਰ ਹੋ ਜਾਈਏ। ਸੋ ਉਹ ਕਹਿੰਦੇ ਜੀ ਇਹ ਪੱਤ ਤਾਂ ਸਾਡਿਆਂ ਨੇ ਵਿਚਾਪੀ ਵਾੜ ਦਿੱਤੀ, ਕਹਿੰਦੇ ਲਫ਼ਜ਼ ਦੇ ਓਰੀਜਨਲ ਜਿਹੜੇ ਨੇ ਉਹ, ਮੈਂ ਕਿਹਾ ਜੀ ਪੱਤ ਦਾ ਜ਼ਿਆਦਾ ਫਿਕਰ ਰਹਿੰਦਾ, ਮੱਤ ਤਾਂ ਚਲੋ ਕਮਲਿਆਂ 'ਚ ਰਹਿ ਕੇ ਕਿੰਨੇ ਬੜਾ ਹੱਸੇ ਉਹ, ਕਹਿੰਦਾ ਵੀ ਮੈਂ ਕਿਹਾ ਫਿਕਰ ਹੀ ਪੱਤ ਦਾ ਹੁੰਦਾ, ਮੱਤ ਦਾ ਕੋਈ ਨਹੀਂ ਤੱਕ ਦਿਆਂਗੇ, ਕੋਈ ਹੋ ਜਾਏਗਾ। ਹੁਣ ਜਦੋਂ ਅਸੀਂ ਇੰਟੈਲੈਕਚੁਅਲ ਸਫਿਸਟੀਕੇਸ਼ਨ ਦੀ ਗੱਲ ਕਰਦੇ, ਸੋ ਇਹ ਹੈ ਮਤ ਉੱਚੀ ਕਿ ਭਾਈ ਜਦੋਂ ਤੁਸੀਂ ਥਾਟ ਨੇ, ਦੇਖੋ ਰੱਬ ਨੂੰ ਮਿਲਣ ਲਈ ਤਾਂ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਉੱਥੇ ਕੋਈ ਪੜ੍ਹਾਈ ਪੜੂਈ ਦੀ ਲੋੜ ਨਹੀਂ, ਉੱਥੇ ਫੇਥ ਹੈ, ਸਿਦਕ ਹੈ। ਉਹ ਕੇਸ ਦੇ ਉੱਤੇ ਇੱਕ ਜਗੰਦਿਆਂ ਨਾਲ ਹਨ, ਇੱਕ ਨਾ ਸੁੱਤਿਆਂ ਦਏ ਉਠਾਲ, ਉੱਥੇ ਕੋਈ ਅਕਲ ਕੋਈ ਦੂਜੀ ਤੀ। ਹਾਂ, ਜਦੋਂ ਤੁਸੀਂ ਸਮਾਜ ਦੇ ਵਿੱਚ, ਦੁਨੀਆ ਦੇ ਵਿੱਚ ਸਰਵਾਈਵਲ ਦੇ ਲਈ ਇੱਕ ਕੌਮ ਦੇ ਰੂਪ 'ਚ ਜਿਵੇਂ ਸਾਨੂੰ ਗੁਰੂ ਸਾਹਿਬਾਨ ਨੇ, 10 ਗੁਰੂ ਸਾਹਿਬਾਨ ਨੇ ਘੜਿਆ, ਉੱਥੇ ਅਕਲ ਦੇ ਨਾਲ ਅਕਲ ਹੀ ਭਿੜੇਗੀ। ਬਹੁਤ ਵਾਰ ਅਸੀਂ 47 ਦੌਰ ਦੀਆਂ ਜਦੋਂ ਗੱਲਾਂ ਕਰਦੇ ਹਾਂ ਕਿ ਭਾਈ ਇੱਕ ਪਾਸੇ ਮੁਹੰਮਦ ਅਲੀ ਜਿਨਾ ਨੇ, ਇੱਕ ਪਾਸੇ ਗਾਂਧੀ ਹੈ, ਨਹਿਰੂ ਹੈ, ਪਟੇਲ ਹੈ, ਤੇ ਆਪਣੇ ਮਾਸਟਰ ਜੀ ਨੇ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਕਮੀ ਕਿੱਥੇ ਹੈ? ਔਰ ਤੁਸੀਂ ਉਹ ਦੇਖੋਗੇ ਕਿ ਵੀ ਉੱਥੇ ਅਸੀਂ ਆ ਕੇ ਇੰਟੈਲੈਕਚੁਅਲ ਸਫਿਸਟੀਕੇਸ਼ਨ 'ਚ ਫਸ ਗਏ। ਇਹ ਸਾਰੇ ਸਫਿਸਟੀਕੇਟ ਨੇ, ਲੰਡਨ ਅਟੈਂਡ ਵਕੀਲ ਨੇ ਸਾਰੇ, ਸਭ ਨੂੰ ਪਤਾ ਹੈ ਕੀ ਹੈ। ਸਾਡੇ ਭੋਲੇ ਭਾਲੇ ਜਿਹੜੇ ਨੇ ਫੇਤ ਕਰਨ ਵਾਲੇ, ਜਾਂ ਜੋ ਹੀਅਰ ਸੇ ਸੁਣੀ ਗੱਲਾਂ ਬਾਤਾਂ, ਇਧਰ ਦੇ ਕਪੌੜ ਉਧਰ ਸੁਣੇ, ਉਧਰ ਦੇ ਉਧਰ ਸੁਣੇ, ਉਹਨਾਂ ਦੇ ਉੱਤੇ ਯਕੀਨ ਕਰਨ ਵਾਲੇ। ਹੁਣ ਇਹ ਜਦੋਂ ਅਸੀਂ ਤਬਦੀਲੀ ਵੱਲ ਦੇਖ ਰਹੇ ਹੁੰਦੇ ਆ, ਜ਼ਰੂਰੀ ਨਹੀਂ ਹੈ ਕਿ ਤਬਦੀਲੀ ਇੱਕੋ ਵਾਰ ਕੋਈ ਹੜ ਬਣ ਕੇ ਆਉਂਦੀ ਹੈ, ਉਹ ਵਨਸ ਇਨ ਅ ਵਾਈਲ ਕਿਸੇ ਕੌਮ ਦੀ ਹਿਸਟਰੀ 'ਚ ਜਾਂ ਇਨਸਾਨੀ ਸਭਿਅਤਾ 'ਚ ਆਉਂਦੀ ਹੈ। ਜਦੋਂ ਤੁਸੀਂ ਦੇਖ ਰਹੇ ਹੁੰਦੇ ਹੋ ਕਿ ਵੀ ਕਿਹੜੇ ਫੈਕਟਰ ਤੁਹਾਡੇ ਮੁਫਾਦ ਵੱਲ ਜਾ ਰਹੇ ਨੇ, ਕਿੱਥੇ ਡਿਪਲੋਮੈਟ, ਔਰ ਜਿਵੇਂ ਮੈਂ ਕਿਹਾ ਵੀ ਬਹੁਤ ਵਾਰ ਜਿਹੜੀਆਂ ਤਬਦੀਲੀਆਂ, ਨਵੇਂ ਮੁਲਕ ਬਣਦੇ ਨੇ, ਨਵੀਆਂ ਚੀਜ਼ਾਂ ਹੁੰਦੀਆਂ ਨੇ, ਜੀਓ ਪੋਲਿਟਿਕਸ, ਚੇਂਜ, ਵਾਰਸ,
ਵੈਸਟਡ ਇੰਟਰਸਟ, ਪਬਲਿਕ ਇੰਟਰਸਟ, ਲੋੜ ਚੋਂ ਹੀ ਜਿਹੜਾ ਸਭ ਕੁਝ ਪੈਦਾ ਹੁੰਦਾ ਹੈ। ਜਿੰਨੇ ਕਾਢਾਂ ਨੇ, ਜਦੋਂ ਇਹ ਕਿਹਾ ਜਾਂਦਾ ਕਿ ਨੈਸੈਸਿਟੀ ਇਜ਼ ਦਾ ਮਦਰ ਆਫ ਇਨਵੈਂਸ਼ਨ, ਬਈ ਉਹ ਜਿਹੜੀ ਕਾਢ ਹੈ, ਲੋੜ ਜਿਹੜੀ ਆ ਉਹ ਕਾਢ ਦੀ ਮਾਂ ਹੈ। ਪੰਜਾਬੀ ਤਾਂ ਇਹੀ ਹੁੰਦੀ ਹੈ ਨਾ ਇਸ ਦੀ। ਹੁਣ 5 ਆਈਜ਼ ਕੰਟਰੀਜ਼, ਅਸੀਂ ਜਦੋਂ ਕੈਨੇਡਾ ਦਾ ਵਾਕਿਆ ਭਾਈ ਹਰਦੀਪ ਸਿੰਘ ਨਿੱਜਰ ਦੇ ਕੋਲਡ ਬਲੱਡਡ ਮਰਡਰ ਦਾ ਹੁੰਦਾ 18 ਜੂਨ 2023 ਨੂੰ, 18 ਸਤੰਬਰ ਨੂੰ ਜਸਟਿਨ ਟਰੂਡੋ ਕਹਿੰਦਾ ਇੰਡੀਆ ਨੂੰ ਜਿਹੜਾ ਝਾੜ ਕੇ ਰੱਖ ਦਿੰਦਾ ਵੀ ਜਿਵੇਂ ਕੁਝ ਨਹੀਂ ਹੋਇਆ। ਉਹਨਾਂ ਨੂੰ ਵੀ ਨਹੀਂ ਸੀ ਪਤਾ ਕਿ ਵੀ ਮਗਰ ਤਾਂ 5 ਆਈਜ਼ ਖੜੀਆਂ ਨੇ, ਅਮਰੀਕਾ। ਔਰ ਜਦੋਂ ਫਿਰ ਅਮਰੀਕਾ ਨੇ ਇੰਡਾਇਕਟਮੈਂਟ ਫਾਈਲ ਕੀਤੀ, ਫਿਰ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਦੇਖਦੇ ਹਾਂ ਵੀ ਆਸਟ੍ਰੇਲੀਆ ਨੇ ਉੱਪਰੋਂ ਥਲੀ ਜਿਹੜੀਆਂ ਨੇ ਚਪੇੜਾਂ ਸ਼ੁਰੂ ਕਰਤੀਆਂ ਨੇ। ABC ਦੀ ਜਿਹੜੀ ਡਾਕੂਮੈਂਟਰੀ ਹੈ ਉਸ ਨੇ ਬੜੀ ਤਰਥੱਲੀ, ਉਹ ਵੀ ਉੱਥੇ ਆਫ ਦਾ ਉਹਨਾਂ ਨੇ ਕੀਤੀ ਹੋਈ ਹੈ ਡਿਫਰੈਂਟ ਸੋਸ਼ਲ ਮੀਡੀਆ ਨੈਟਵਰਕਸ ਤੋਂ। ਹਾਲਾਂ ਮੈਂ ਇੱਕ ਅੱਧੇ ਸੋਸ਼ਲ ਗਰੁੱਪ ਤੇ ਦੇਖ ਰਿਹਾ ਸੀ ਆਪਣਿਆਂ, ਤੇ ਉਹਨਾਂ ਨੂੰ ਉਹਦੇ ਚੋਂ ਵੀ ਸਾਜ਼ਿਸ਼ ਨੇ। ਇਹ ਕੀ ਹੈ ਜੀ, ਪ੍ਰੋ ਇੰਡੀਆ ਹੈ ਜੀ ਸਾਰੀ। ਹੁਣ ਤੁਸੀਂ ਕੀ ਕਰ ਸਕਦੇ ਹੋ ਇਸ ਕਿਸਮ ਦੇ ਲੋਕਾਂ ਦਾ। ਲੇਕਿਨ ਇਹ ਆਪਣੇ ਆਪ ਦੇ ਵਿੱਚ ਹੁਣ ਇਹ ਸਾਰੇ ਹੀ ਅਦਾਰੇ, ਕੈਨੇਡਾ ਦੀ ਜਿਹੜੀ ਹੈ CBC ਦੀ ਡਾਕੂਮੈਂਟਰੀ ਪਹਿਲਾਂ, ਜਿਹਦੇ 'ਚ 5th ਐਸਟੇਟ ਔਰ ਕੰਟਰੈਕਟ ਟੂ ਕਿਲ ਇਹ ਸਾਰਾ ਪਾਰਟ ਆਇਆ, ਔਰ ਆਸਟ੍ਰੇਲੀਆ ਔਰ ਇਹ ਸਾਰੇ, ਇਹ ਐਵੇਂ ਤਾਂ ਨਹੀਂ ਹੋ ਰਿਹਾ, ਸਾਰੇ ਗਵਰਨਮੈਂਟ ਅਦਾਰੇ ਨੇ ਦੂਜੇ। ਹੁਣ ਔਰ ਉਹਦੇ 'ਚ ਨਿਊਜ਼ੀਲੈਂਡ ਬੇਸ਼ੱਕ ਲੋਕ ਹੀ ਹੈ, ਲੇਕਿਨ ਜਦੋਂ ਉਹਨਾਂ ਦੇ ਇੰਟੈਲੀਜੈਂਸ ਚੀਫ ਇੱਥੇ ਆਉਂਦੇ ਨੇ ਸਾਰੀ ਗੱਲਬਾਤ ਅੱਗੇ ਤੁਰਦੀ ਹੈ। ਹੁਣ ਇਸ ਸਾਰਿਆਂ ਨੂੰ ਦੇਖਦੇ ਹਾਂ, ਅਜੇ ਤੱਕ ਅਸੀਂ ਇਹਨਾਂ 5 ਆਈਜ਼ ਕੰਟਰੀਜ਼ ਤੋਂ ਇਲਾਵਾ ਪਾਕਿਸਤਾਨ ਨੇ ਵੀ ਮੌਕਾ ਦੇਖਿਆ ਸੀ ਕਿ ਬਈ ਉਹਨਾਂ ਨੇ ਆਪਣੇ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕੀਤੀ, ਜਾਂ ਉਹਨਾਂ ਦਾ ਜਿਹੜਾ ਇੱਕ ਇੰਟਰਸੈਪਟ ਪਬਲੀਕੇਸ਼ਨ ਆ ਉਹਨੇ ਦਿੱਤਾ, ਪਰ ਉਹਨੂੰ ਕੋਈ ਸੀਰੀਅਸਲੀ ਨਹੀਂ ਲੈਂਦਾ। ਹੁਣ ਅੱਜ ਇਸ ਸਾਰੇ ਦੇ ਵਿੱਚ ਇੱਕ ਬਹੁਤ ਵੱਡੀ ਐਡੀਸ਼ਨ ਹੋਈ ਹੈ, ਔਰ ਉਸ ਮੁਲਕ ਦੀ ਜਿਹੜਾ ਭਾਰਤ ਦੇ ਗਵਾਂਢ 'ਚ ਹੀ ਨਹੀਂ ਹੈ ਸਗੋਂ, ਪਰ ਜਿਹਨੂੰ ਭਾਰਤ ਅੱਖਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਬਗਾਨੀ ਸ਼ਹਿ ਦੇ ਉੱਤੇ, ਔਰ ਜਿਹਨੇ ਅਲਟੀਮੇਟਲੀ ਭਾਰਤ ਦੀ ਖੁੰਬ ਠੱਪਣੀ ਹੈ, ਔਰ ਜਿਹੜਾ ਬਹੁਤ ਵਾਰ ਦੂਸਰੇ ਮੁਲਕਾਂ ਦੇ ਮਾਮਲਿਆਂ 'ਚ ਇੰਟਰਫੀਅਰ ਨਹੀਂ ਕਰਦਾ। ਦੁਨੀਆ ਦੇ ਵਿੱਚ ਅਮਰੀਕਾ ਤੋਂ ਬਾਅਦ ਇਕਨੋਮਿਕਲ ਔਰ ਮਿਲਟਰੀ ਪਾਵਰ ਦੇ ਤੌਰ ਦੇ ਉੱਤੇ ਉਹਦਾ ਉਭਾਰ ਹੈ ਚਾਈਨਾ। ਔਰ ਚਾਈਨਾ ਦਾ ਜਿਹਨਾਂ ਦਾ ਆਪਣਾ ਰਜੀਮ ਕਮਿਊਨਿਸਟ ਰਜੀਮ ਹੈ, ਜਿੱਥੇ ਕੋਈ ਪੋਲੀਟੀਕਲ ਪਾਰਟੀਜ਼ ਨਹੀਂ ਨੇ, ਜਿੱਥੇ ਜਿਹੜਾ ਬੋਲਦਾ ਉਹ ਮੁੜ ਕੇ ਲੱਭਦਾ ਹੀ ਨਹੀਂ ਹੈ। ਇਹ ਨਹੀਂ ਹੈ ਕਿ ਵੀ ਉਹਨਾਂ ਨੇ ਕੋਈ ਉੱਥੇ ਫੁੱਲ ਵਿਛਾਇਆ ਹੋਏ ਨੇ, ਪਰ ਜਦੋਂ ਇਸ ਲੈਵਲ ਦੇ ਉੱਤੇ ਇਹ ਨੇ, ਜਿਹਨੂੰ ਅਸੀਂ ਜਦੋਂ ਇੰਟੈਲੈਕਚੁਅਲ ਸਫਿਸਟੀਕੇਸ਼ਨ ਨਾਲ ਅਸੀਂ ਦੇਖਦੇ ਹਾਂ ਕਿ ਜਿੱਥੇ ਸਾਈਨਸ ਐਂਡ ਸਿੰਪਟਮਸ, ਬਿਮਾਰੀ ਬਾਰੇ ਕਿਹਾ ਜਾਂਦਾ ਕਿ ਵੀ ਇੱਕ ਸਾਈਨ ਨੇ ਇੱਕ ਸਿੰਪਟਮ ਨੇ ਜਿਹੜੇ ਨਜ਼ਰ ਆ ਰਹੇ ਨੇ। ਹੁਣ ਚਾਈਨਾ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਇੱਕ ਲਾਈਨ ਕਹਿ ਕੇ ਅੱਜ ਇਸ ਡਿਪਲੋਮੈਟਿਕ ਦੁਨੀਆ ਦੇ ਵਿੱਚ ਭਾਰਤ ਨੂੰ ਤਾਂ ਮੈਸੇਜ ਦਿੱਤਾ ਹੀ ਦਿੱਤਾ ਹੈ, ਸਿੱਖ ਕੌਮ ਨੂੰ ਵੀ ਸਟਲ ਮੈਸੇਜ ਦਿੱਤਾ ਹੈ ਕਿ ਅਸੀਂ ਤੁਹਾਡੇ ਨਾਲ ਖੜੇ। ਔਰ ਉਹ ਸਪੋਕਸਪਰਸਨ ਚਾਈਨਾ ਦਾ ਜਿਹੜਾ ਕਾਮੈਂਟ ਹੈ ਉਹ ਹੈ, ਚਾਈਨਾ ਨੋਟਡ reported US allegation that India plotted murder for hire to assassinate a US Sikh leader. We hope relevant countries will observe international law and the basic norms governing international relations. ਹੁਣ ਇਹ ਚਾਈਨਾ ਦੇ ਸਪੋਕਸਪਰਸਨ ਵੱਲੋਂ, ਫੋਰਨ ਮਿਨਿਸਟਰੀ ਦੇ ਸਪੋਕਸਮੈਨ ਵੱਲੋਂ ਇਹ ਜਿਹੜੀ ਟਵੀਟ ਹੈ, ਇਹਦਾ ਮਤਲਬ ਛੋਟਾ ਨਹੀਂ ਹੈ, ਬਹੁਤ ਵੱਡਾ ਮਤਲਬ ਹੈ। ਔਰ ਉਹਦਾ ਇਹ ਹੈ ਕਿ ਚਾਈਨਾ ਨੇ ਇਹ ਅਮਰੀਕਾ ਦੇ ਐਲੀਗੇਸ਼ਨ, ਉਹਨਾਂ ਨੇ, ਔਰ ਚਾਈਨੀਜ਼ ਤਾਂ ਫਿਰ ਖੁਦ ਸੋਫਿਸਟੀਕੇਟ ਨੇ, ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਅਮਰੀਕਾ ਦੇ ਖਾਤੇ, ਔਰ ਕਿਹਾ ਅਮਰੀਕਾ ਨੇ, ਹੁਣ ਤਾਂ ਹੋ ਹੀ ਰਿਹਾ ਕਿ ਬਈ, ਔਰ ਇੰਡੀਆ ਵੀ ਮੰਨ ਗਿਆ ਜੀ, ਭਾਵੇਂ ਉਹ ਰੋਗ ਐਲੀਮੈਂਟ ਹੀ ਕਹਿ ਗਿਆ, ਜੇ ਗੱਲ ਤਾਂ ਅੱਗੇ ਤੁਰੇਗੀ, ਪਰ ਇਹ ਅਮਰੀਕਾ ਨੇ ਕਿਹਾ, ਇਨਵੈਸਟੀਗੇਸ਼ਨ ਤਾਂ ਗੱਲ ਪਹੁੰਚੀ, ਇੰਡਾਇਕਟਮੈਂਟ ਜਿਹੜੀ ਆ ਉਹ ਫਾਈਲ ਕੀਤੀ ਹੋਈ ਹੈ, ਅਜੇ ਅਰੇਂਜਮੈਂਟ ਹੋਣੀ ਹੈ ਜਦੋਂ ਨਿਖਿਲ ਗੁਪਤਾ ਆਏਗਾ। ਚਾਈਨਾ ਨੋਟਡ ਰਿਪੋਰਟਡ US ਐਲੀਗੇਸ਼ਨ ਕਿ ਜੀ ਅਮਰੀਕਾ ਨੇ ਹੀ ਕਿਹਾ ਕਿ ਇੰਡੀਆ ਪਲੋਟਡ ਮਰਡਰ ਫਾਰ ਹਾਇਰ, ਕਿ ਇੰਡੀਆ ਨੇ ਕੰਟਰੈਕਟ ਕਿਲਰ ਜਿਹੜਾ ਉਹ ਹਾਇਰ ਕੀਤਾ ਟੂ ਅਸੈਸੀਨੇਟ ਏ US ਸਿੱਖ ਲੀਡਰ, ਅਮਰੀਕਾ ਦੇ ਇੱਕ ਸਿੱਖ ਲੀਡਰ ਨੂੰ। ਹੁਣ ਉਹਦੇ 'ਚ ਕੋਈ ਮਿਲੀਟੈਂਟ ਨਹੀਂ ਹੈ, ਕੋਈ ਸੈਪਰੇਟ, ਬਿਲਕੁਲ ਉਸ ਅੰਦਾਜ਼ ਦੇ ਵਿੱਚ, ਫੁੱਲ ਸਟਾਪ। ਵੀ ਹੋਪ ਰੈਲੇਵੈਂਟ ਕੰਟਰੀਜ਼, ਹੁਣ ਰੈਲੇਵੈਂਟ ਕੰਟਰੀਜ਼ ਕੀ ਹੈ, ਉਹਦੇ 'ਚ ਅਮਰੀਕਾ ਦੇ ਸਾਹਮਣੇ ਵੀ ਚੈਲੰਜ ਕਿ ਖਬਰਦਾਰ ਹੁਣ ਇਸ ਨੂੰ ਤੁਸੀਂ ਕੋਈ ਸਮਝੌਤੇ ਤਹਿਤ ਜਾਂ ਕੋਈ ਕੀਤਾ, ਇੰਡੀਆ ਨੂੰ ਖਾਸ ਰੈਲੇਵੈਂਟ
ਕੰਟਰੀਜ਼ ਮਲਟੀਪਲ ਨਾਟ ਕੰਟਰੀ, ਜੇ ਕੱਲਾ ਹੁੰਦਾ ਰੈਲੇਵੈਂਟ ਕੰਟਰੀ ਫਿਰ ਇੰਡੀਆ ਲਈ ਹੋਣਾ ਸੀ, ਇਹ ਦੋਨਾਂ ਨੂੰ ਹੀ ਕਿਹਾ। ਵੀ ਹੋਪ ਰੈਲੇਵੈਂਟ ਕੰਟਰੀਜ਼ ਵਿਲ observe ਇੰਟਰਨੈਸ਼ਨਲ ਲਾਅ, ਕਿ ਬਈ ਤੁਸੀਂ ਬਣਾਇਆ, ਫਾਈਵ ਆਈਜ਼ ਕੰਟਰੀਜ਼ ਨੂੰ ਵੀ ਇਹ ਮੈਸੇਜ ਹੈ ਕਿ ਤੁਸੀਂ ਬਣਾਏ ਹੋਏ ਨੇ ਇੰਟਰਨੈਸ਼ਨਲ ਲਾਅ, ਹੁਣ ਇਹ ਦੇਖਿਓ ਕਿ ਤਾਂ ਇੰਟਰਨੈਸ਼ਨਲ ਲਾਅ ਤੋਂ ਦੂਰ ਨਾ ਹੋ ਜਾਇਓ। ਐਂਡ ਦਾ ਬੇਸਿਕ ਨੋਰਮਸ ਗਵਰਨਿੰਗ ਇੰਟਰਨੈਸ਼ਨਲ ਰਿਲੇਸ਼ਨਸ, ਕਿ ਭਾਈ ਇੱਕ ਪਾਸੇ ਇੰਟਰਨੈਸ਼ਨਲ ਲਾਅ ਦੀ ਵਾਇਓਲੇਸ਼ਨ ਹੈ, ਇੱਕ ਪਾਸੇ ਜਿਹੜੀਆਂ ਇੰਟਰਨੈਸ਼ਨਲ ਰਿਲੇਸ਼ਨਸ ਨੇ ਉਹਨਾਂ ਦੇ ਵਿੱਚ, ਇਹ ਬਹੁਤ ਵੱਡੀ ਗੱਲ ਹੈ ਚਾਈਨਾ ਦਾ ਇਸ ਪੱਧਰ ਤੇ ਕਹਿਣਾ। ਔਰ ਇਸ ਦੇ ਨਾਲ ਜਿਵੇਂ USF ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਜਿਹੜਾ 1998 ਦੇ ਵਿੱਚ US ਕਾਂਗਰਸ ਦੇ ਐਕਟ ਰਾਹੀਂ 97 ਜਾਂ 98 ਹੋਂਦ ਦੇ ਵਿੱਚ ਆਇਆ, ਲਗਾਤਾਰਤਾ ਨਾਲ ਪਿਛਲੇ 4 ਸਾਲ ਤੋਂ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨ ਰਿਹਾ। ਉਹਨਾਂ ਦੇ ਜਿਹੜੇ ਕਮਿਸ਼ਨਰ ਨੇ USF ਦੇ ਮਿਸਟਰ ਸਟੀਵਨ ਸ਼ਕਨੈਕ, ਉਹਨਾਂ ਨੇ ਸਟੇਟ ਡਿਪਾਰਟਮੈਂਟ ਦੇ ਸਾਹਮਣੇ ਆਪਣੀ ਬਰੀਫਿੰਗ ਦਿੰਦਿਆਂ ਜਿਹੜੀ ਉਹਨਾਂ ਦੀ ਸਟੇਟਮੈਂਟ ਹੈ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਬਿਲਕੁਲ ਜੋ ਚਾਈਨਾ ਦੇ ਸਪੋਕਸਪਰਸਨ ਨੇ ਤਾਂ ਕਿਹਾ ਹੀ ਕਿਹਾ ਹੈ, ਪਰ USF ਫਿਰ ਤਰਲੇ ਲੈ ਰਿਹਾ ਸਟੇਟ ਡਿਪਾਰਟਮੈਂਟ ਦੇ ਅੱਗੇ। ਔਰ ਮੈਂ ਉਹਨਾਂ ਦੀ ਸਟੇਟਮੈਂਟ ਔਰ ਬਾਅਦ ਦੇ ਵਿੱਚ ਉਹਨਾਂ ਦੇ ਵੀਡੀਓ ਕਲਿੱਪ ਹੈ ਉਹ ਕਲੋਜ਼ਿੰਗ ਦੇ ਵਿੱਚ ਸਾਡੀ ਟੀਮ ਦਿਖਾ ਦੇਗੀ। ਔਰ ਉਹਦੇ 'ਚ ਮਿਸਟਰ ਸਟੀਵਨ ਸ਼ਨੈਕ ਇਹ ਕਹਿੰਦੇ ਨੇ, ਇਨ 2023 Indian authorities increasingly engaged in acts of transnational repression to target and to silence religious minorities abroad, including human rights advocates and journalists on religious freedom issues। ਕਿ 2023 ਦੇ ਵਿੱਚ ਇੰਡੀਅਨ ਅਥਾਰਟੀਜ਼ ਨੇ ਤੇਜ਼ੀ ਦੇ ਨਾਲ ਟ੍ਰਾਂਸਲੇਸ਼ਨ ਰਿਪਰੈਸ਼ਨ ਦਾ ਜਿਹੜਾ ਉਹ ਕੀਤਾ, ਉਹਨਾਂ ਨੂੰ ਨਿਸ਼ਾਨੇ ਤੇ ਲਿਆ, ਉਹਨਾਂ ਦੀ ਆਵਾਜ਼ ਬੰਦ ਕਰਨ ਨੂੰ, ਜਿਹੜੀਆਂ ਧਾਰਮਿਕ ਘੱਟ ਗਿਣਤੀਆਂ ਨੇ ਬਾਹਰ, ਜਿਨ੍ਹਾਂ ਦੇ ਵਿੱਚ ਮਨੁੱਖੀ ਹੱਕਾਂ ਦੀ ਵਜ਼ਾਹਤ ਕਰਨ ਵਾਲੇ ਲੋਕ ਵੀ ਨੇ ਔਰ ਜਿਨ੍ਹਾਂ ਦੇ ਵਿੱਚ ਪੱਤਰਕਾਰ ਵੀ ਨੇ, ਉਹਨਾਂ ਨੂੰ ਨਿਸ਼ਾਨੇ ਤੇ ਲਿਆ ਰਿਲੀਜੀਅਸ ਫਰੀडम ਇਸ਼ੂਜ਼ ਤੇ। ਇਨ September, Indian authorities allegedly killed Sikh activist Hardeep Singh Nijjar in Canada, which was followed by an alleged plot to kill Gurpatwant Singh Pannu in the United States in November। ਉਹਨਾਂ ਨੇ ਸਤੰਬਰ ਇਸ ਲਈ ਕਿਹਾ ਕਿਉਂਕਿ ਜਿਹੜਾ ਹੈ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ 'ਚ ਇਨਕਸ਼ਾਫ ਕੀਤਾ, ਇਸ ਲਈ ਉਹਨਾਂ ਨੇ ਡੇਟ 18 ਸਤੰਬਰ ਦਿੱਤੀ ਹੈ। ਉਹਨਾਂ ਨੇ ਕਿਹਾ ਵੀ ਕੈਨੇਡਾ 'ਚ ਇਹਨਾਂ ਨੇ ਮਾਰਿਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਨਾਲ ਹਰਦੀਪ ਸਿੰਘ ਨਿੱਜਰ ਨੂੰ ਔਰ ਗੁਰਪਤਵੰਤ ਸਿੰਘ ਪੰਨੂ ਨੂੰ ਜਿਹੜਾ ਉਹ ਟਾਰਗੇਟ ਕੀਤਾ ਅਲੈਜਡ ਪਲਾਟ। The International Religious Freedom of 1998 or IRFA requires our State Department to designate any country engaging in particularly severe violations of religious freedom defined as systematic, ongoing and egregious as a country of particular concern। ਉਹਨਾਂ ਨੇ ਕਿਹਾ ਕਿ ਇਹ ਜਿਹੜਾ Religious Freedom Act ਹੈ 1998 ਦਾ, ਜਿਸ ਨੂੰ ਸਟੇਟ ਡਿਪਾਰਟਮੈਂਟ ਦੇ ਸਾਹਮਣੇ ਇਹ ਉਹਨਾਂ ਨੂੰ ਇਹ ਜਿਸ ਕੰਟਰੀ ਨੂੰ ਜਿਹੜੀ ਮੁਲਕ ਸੀਵੀਅਰ ਵਾਇਓਲੇਸ਼ਨ ਕਰਦੀ ਹੈ ਧਾਰਮਿਕ ਆਜ਼ਾਦੀਆਂ ਦੀ, ਜਿਹੜੀ ਸਿਸਟਮੈਟਿਕ ਹੈ, ਵਿਉਂਤਬੰਦ ਹੈ, ਲਗਾਤਾਰਤਾ ਨਾਲ ਹੈ, ਉਸ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਕਿ ਇਸ ਦੇ ਉੱਤੇ ਅੱਖ ਰੱਖੀ ਜਾਏ ਔਰ ਇਸ ਨੂੰ ਐਲਾਨਣ ਦਾ ਇਹ ਹੱਕ ਦਿੰਦਾ ਹੈ ਐਕਟ। ਇਫ ਏ ਕੰਟਰੀ ਮੀਟਸ ਦੈਟ ਥ੍ਰੈਸ਼ਹੋਲਡ then they should be designated along with appropriate ਕਿ ਜਿਹੜਾ ਮੁਲਕ ਉਸ ਕ੍ਰਾਈਟੇਰੀਆ 'ਚ ਜੋ ਇਸ ਐਕਟ ਦਾ ਹੈ ਉਹ ਫਿੱਟ ਹੁੰਦਾ ਹੈ, ਉਹਨੂੰ ਇਹ ਸਟੇਟ ਡਿਪਾਰਟਮੈਂਟ ਦਾ ਫਰਜ਼ ਹੈ ਵੀ ਉਹਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨੇ ਔਰ ਐਪਰੋਪਰੀਏਟ ਐਡਮਿਨਿਸਟ੍ਰੇਟਿਵ ਐਕਸ਼ਨਸ। ਫਿਰ ਉਹਨਾਂ ਨੇ ਕਿਹਾ when they should be designated along with appropriate administrative actions to encourage adherence to international human rights norms ਕਿ ਵੀ ਇਸ ਦੇ ਉੱਤੇ ਐਕਸ਼ਨ ਲਿਆ ਜਾਏ। ਫਿਰ ਮਤਲਬ ਹੈ ਇਕਨੋਮਿਕਲ ਸੈਂਕਸ਼ਨ। India clearly meets these country of particular standards under IRFA, not only based on US SURF's analysis and public reporting, but by the State Department's own annual International Religious Freedom Report, which reiterates the same concerns that I have laid out here this morning. ਉਹਨਾਂ ਨੇ ਕਿਹਾ ਵੀ ਇੰਡੀਆ ਕੁਆਲੀਫਾਈ ਕਰਦਾ ਹੈ ਇਸ ਕੰਟਰੀ ਆਫ ਪਾਰਟਿਕੂਲਰ ਕੰਸਰਨ ਲਈ, ਨਾ ਸਿਰਫ
ਸਾਡੇ ਕਮਿਸ਼ਨ ਦੀ ਰਿਪੋਰਟ ਤੋਂ, ਬਲਕਿ ਜਿਹੜਾ ਸਟੇਟ ਡਿਪਾਰਟਮੈਂਟ ਦਾ ਆਪਣਾ ਜਿਹੜਾ ਇਸ ਦੇ ਉੱਤੇ ਰਿਪੋਰਟ ਹੁੰਦੀ ਹੈ ਉਹਦੇ ਮੁਤਾਬਕ ਵੀ। ਔਰ ਹੁਣ ਇਸ ਤੋਂ ਸਟਰੋਂਗਰ ਸਟੇਟਮੈਂਟ ਤਾਂ ਚਾਈਨਾ ਤੋਂ ਅਮਰੀਕਾ ਤੱਕ, ਜਿਹਨੂੰ ਕਹਿੰਦੇ ਨੇ ਵੀ ਚਾਰ ਚਫੇਰੇ, ਜਿਹੜੀ ਹੈ ਉਹ ਪੂਰੀ ਦੁਹਾਈ ਮਚੀ ਹੋਈ ਹੈ ਕਿ ਵੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਨੇ। ਔਰ ਕਨਕਲੂਜਨ ਤੋਂ ਪਹਿਲਾਂ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇਸ ਕਲਿੱਪ ਨੂੰ ਦਿਖਾ ਦੇਣ ਜਿਹੜਾ ਮਿਸਟਰ ਸਟੀਵਨ ਸ਼ਨੈਕ ਨੇ ਜਿਹੜੀ ਹੈ ਟੈਸਟੀਮਨੀ ਦਿੱਤੀ ਹੈ, ਔਰ ਉਸ ਤੋਂ ਬਾਅਦ ਫਿਰ ਅਸੀਂ ਅਗਲਾ ਸੈਗਮੈਂਟ ਡਿਸਕਸ ਕਰਾਂਗੇ। In 2023, Indian authorities increasingly engaged in acts of transnational repression to target and to silence religious minorities abroad, including human rights advocates and journalists reporting on religious freedom issues. In September, Indian authorities allegedly killed Sikh activist Hardeep Singh Nijjar in Canada, which was followed by an alleged plot to kill Gurpatwant Singh Panun in the United States in November. The Indian Religious Freedom Act of 1998, the International Religious Freedom Act of 1998, or IRFA, requires our State Department to designate any country engaging in particularly severe violations of religious freedom, defined as systematic, ongoing, and egregious, as a country of particular concern, or CPC. If a country meets that threshold, then they should be designated along with appropriate administrative actions to encourage adherence to international human rights norms. India clearly meets these CPC standards under IRFA, not only based on USCIRF's analysis and public reporting, but by the State Department's own annual International Religious Freedom Report, which reiterates the same concerns that I've just laid out here this morning. USCIRF has recommended the State Department designate India as a CPC every year since 2020. $325ਵੇਂ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 7ਵਾਂ ਸਿੱਖ ਨੈਸ਼ਨਲ ਡੇ ਸਿੱਖ ਫਰੀडम ਮਾਰਚ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਖੇ ਆਉਂਦੀ 6 ਅਪ੍ਰੈਲ 2024 ਦਿਨ ਸ਼ਨੀਵਾਰ ਨੂੰ ਕੱਢਿਆ ਜਾ ਰਿਹਾ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੈਪੀਟਲ ਹਿੱਲ ਵਿਖੇ ਕੱਢੇ ਜਾ ਰਹੇ ਫਰੀडम ਮਾਰਚ ਅਤੇ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਆਓ ਪਰਿਵਾਰਾਂ ਸਮੇਤ ਨੈਸ਼ਨਲ ਸਿੱਖ ਡੇ ਪਰੇਡ ਦਾ ਹਿੱਸਾ ਬਣੀਏ। ਦੁਪਹਿਰ 1 ਵਜੇ ਤੋਂ TV 84 ਤੇ ਇਸ ਮਾਰਚ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਗਗਨ ਤਮਾਮਾ ਬਾਜਿਓ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਖੀ UN ਸਿਕਿਉਰਿਟੀ ਕੌਂਸਲ ਨੇ ਗਜ਼ਾ ਵਿੱਚ ਸੀਜ਼ ਫਾਇਰ ਕਰਨ ਲਈ ਜਿਹੜਾ ਮਤਾ ਹੈ ਉਹ ਪਾਸ ਕਰ ਹੀ ਦਿੱਤਾ ਹੈ, ਔਰ ਭਾਵੇਂ ਕਿ ਇਜ਼ਰਾਈਲ ਇਸ ਮਤੇ ਲਈ ਪਾਬੰਦ ਨਹੀਂ ਹੈ ਕਿਉਂਕਿ ਇਹ ਮਤਾ ਨਾਨ ਬਾਈਂਡਿੰਗ ਹੈ। ਔਰ ਦੂਸਰੇ ਪਾਸੇ ਕੈਨੇਡਾ ਦੀ ਪਾਰਲੀਮੈਂਟ ਵਿੱਚ NDP ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਮਤਾ ਪੇਸ਼ ਕੀਤਾ ਹੈ ਕਿ ਗਜ਼ਾ ਦੇ ਪੱਕੇ ਹੱਲ ਦੇ ਤੌਰ ਤੇ ਫਲਸਤੀਨੀ ਸਟੇਟ ਦੀ ਕਾਇਮੀ ਦੇ ਲਈ ਵਚਨਬੱਧਤਾ ਦੁਹਰਾਉਣ ਦੇ ਨਾਲ ਅਮਲੀ ਕਦਮ ਵੀ ਪੁੱਟੇ ਜਾਣ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ 7 ਅਕਤੂਬਰ 2023 ਤੋਂ ਲੈ ਕੇ ਹੁਣ ਤੱਕ ਅਸੀਂ ਦੋ ਪੱਖ ਜਿਹੜੇ ਬੜੇ ਕਲੀਅਰਲੀ ਦੇਖੇ। ਇੱਕ ਪਾਸੇ ਤਾਂ ਜ਼ਾਹਰ ਹੈ ਹਮਾਸ ਨੇ 1200-1300 ਇਜ਼ਰਾਈਲੀਆਂ ਨੂੰ ਮਾਰਿਆ, 200-250 ਅਗਵਾ ਕੀਤੇ,
ਔਰ ਇਜ਼ਰਾਈਲ ਦਾ ਰਾਈਟ ਟੂ ਡਿਫੈਂਡ ਇਟਸੈਲਫ ਔਰ ਜ਼ਾਹਰ ਹੈ ਇਜ਼ਰਾਈਲ ਦੀ ਟੈਰੀਟਰੀ ਦੇ ਵਿੱਚ ਇਹ ਹੋਇਆ। ਹਾਲਾਂਕਿ ਵੱਖਰੀ ਕਹਾਣੀ ਹੈ ਕਿ ਫਲਸਤੀਨੀ ਉਹ ਵੈਸਟ ਬੈਂਕ 'ਚ ਹੋਣ ਜਾਂ ਗਜ਼ਾ 'ਚ ਹੋਣ, ਪਿਛਲੇ ਇਹ ਸਾਰੇ ਕਿੰਨੀਆਂ ਦਹਾਈਆਂ ਤੋਂ ਕਿਸ ਹਾਲ 'ਚ ਰਹਿ ਰਹੇ ਨੇ, ਔਰ ਇਹਦੇ ਬਾਵਜੂਦ ਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਦਰਜਨਾਂ ਮਤੇ ਇਸ ਗੱਲ ਦੀ ਸ਼ਾਦੀ ਭਰਦੇ ਨੇ ਕਿ ਭਾਈ 2 ਸਟੇਟ ਫਾਰਮੂਲਾ ਜਿਹੜਾ ਹੈ ਉਹ ਲਾਗੂ ਕੀਤਾ ਜਾਏ, ਫਲਸਤੀਨੀਆਂ ਨੂੰ ਸਟੇਟ ਦਾ ਜਿਹੜਾ ਉਹਨਾਂ ਦਾ ਹੱਕ ਹੈ। ਔਰ ਜਿਹੜੀ ਜਦੋਂ ਅਸੀਂ ਔਸਲੋ ਅਕੋਰਡ ਦੀ ਗੱਲ ਕਰਦੇ ਹਾਂ 1993 'ਚ, ਜਿਹੜੇ ਉਸ ਵੇਲੇ ਦੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਰੈਬੀਨ ਔਰ ਜਿਹੜਾ PLO ਦੇ ਚੇਅਰਪਰਸਨ ਯਾਸਰ ਅਰਾਫਾਤ ਦੇ ਵਿਚਾਲੇ ਹੋਇਆ ਸੀ ਸਮਝੌਤਾ, ਔਰ ਉਸ ਦੇ ਤੋਂ ਬਾਅਦ ਦੋਨਾਂ ਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ ਸੀ। ਉਹਦੀ ਸਪਿਰਿਟ ਇਹੀ ਸੀ ਕਿ ਭਾਈ ਦੋਨੋਂ ਸਟੇਟਾਂ, ਕਿਉਂਕਿ ਉਸ ਤੋਂ ਪਹਿਲਾਂ ਦੋਨਾਂ ਦੀ ਐਕਸਟ੍ਰੀਮ ਪੋਜੀਸ਼ਨ ਸੀ, ਫਲਸਤੀਨੀਆਂ ਦਾ ਵੀ ਇਹੀ ਸੀ ਕਿ ਥਰੋ ਇਜ਼ਰਾਈਲ ਇਨ ਦਾ ਸੀ, ਸਮੁੰਦਰ 'ਚ ਸੁੱਟੋ, ਤੇ ਇਜ਼ਰਾਈਲੀ ਵੀ ਜਿਸ ਅੰਦਾਜ਼ 'ਚ ਉਹਨਾਂ ਦੀ 60s ਦੀ 7 ਡੇ ਵਾਰ ਹੋਏ ਜਾਂ ਦੂਸਰਾ ਹੋਏ, ਜਿਵੇਂ ਉਹਨਾਂ ਨੇ ਵੈਸਟ ਬੈਂਕ ਹਥਿਆਇਆ, ਜਿਵੇਂ ਉਹਨਾਂ ਨੇ ਸੈਟਲਮੈਂਟਸ ਬਣਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਸੀ, ਜਿਸ ਅੰਦਾਜ਼ ਦੇ ਵਿੱਚ ਉਹ ਜੈਰੂਸ਼ਲਮ ਵੀ ਉਹਨਾਂ ਨੇ ਉਹ 7 ਡੇ ਵਾਰ ਦੇ ਵਿੱਚ ਹੀ ਜਾਰਡਨ ਤੋਂ ਖੋਇਆ ਸੀ। ਸੋ ਇਹ ਲੱਗਦਾ ਸੀ ਵੀ ਉਹਨਾਂ ਦੀ ਨੀਅਤ ਮਾੜੀ ਹੈ, ਪਰ ਇਹ ਅਲਟੀਮੇਟਲੀ ਸੋਲੂਸ਼ਨ ਤਾਂ 2 ਨੇਸ਼ਨ ਦਾ ਹੀ ਹੈ। ਜਿਹੜਾ UN ਨੇ ਵੀ ਜਦੋਂ ਉਹਨੂੰ ਬ੍ਰੇਕ ਕੀਤਾ ਫਲਸਤੀਨ ਨੂੰ, ਇਹੀ ਸੀ। ਇਹ ਵੱਖਰੀ ਕਹਾਣੀ ਹੈ ਕਿ ਵੀ ਕਿਵੇਂ ਉਹ ਬ੍ਰਿਟਿਸ਼ ਕਲੋਨੀਅਲਸ ਹੋਣ ਔਰ ਦੂਸਰੇ ਹੋਣ, ਜਾਂ ਸੈਕੰਡ ਵਰਲਡ ਵਾਰ ਦਾ ਜਿਹੜਾ ਗਿਲਟ ਜਿਊਜ਼ ਦੀ ਪਰਸੀਕਿਊਸ਼ਨ ਦਾ ਜਾਂ ਹੋਲੋਕਾਸਟ ਦਾ ਇਹਨਾਂ ਦੇ ਸਿਰ ਸੀ, ਇਹਨਾਂ ਨੇ ਕਿਵੇਂ ਉਹਨੂੰ ਉੱਥੇ ਸੁੱਟਿਆ, ਇਹ ਇੱਕ ਵੱਖਰਾ ਚੈਪਟਰ ਹੈ। ਲੇਕਿਨ ਇਸ ਤੋਂ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੱਥੇ ਕਿ ਇਜ਼ਰਾਈਲ ਹੈ ਔਰ ਜੋ ਫਲਸਤੀਨੀਆਂ ਦੀ ਪਲਾਈਟ ਹੈ, ਅਲਟੀਮੇਟਲੀ ਜੇ ਔਸਲੋ ਅਕੋਰਡ ਹੋਇਆ, ਜਿਸ ਨੂੰ ਦੁਨੀਆ ਨੇ ਸਰਾਹਨਾ ਕੀਤੀ ਕਿ ਭਾਈ ਦੋਨੋਂ ਸਾਈਡ ਬਾਈ ਸਾਈਡ ਐਗਜ਼ਿਸਟ ਕਰ ਸਕਦੇ ਨੇ, ਵੈਸਟ ਬੈਂਕ ਔਰ ਗਾਜ਼ਾ ਨੂੰ ਮਿਲਾ ਕੇ ਈਸਟਰਨ ਜੈਰੂਸ਼ਲਮ ਕੈਪੀਟਲ ਹੋਏ, ਔਰ ਇਹ ਜਿਹੜੀਆਂ ਇਲੀਗਲ ਸੈਟਲਮੈਂਟਸ ਨੇ, ਜਿਹੜੀਆਂ UN ਸਿਕਿਉਰਿਟੀ ਕੌਂਸਲ ਦੇ ਵੀ ਰਿਪੀਟਡ ਰੈਜ਼ੋਲੂਸ਼ਨ ਇਹਨੂੰ ਇਲੀਗਲ ਕਹਿੰਦੇ ਨੇ, ਇਹਨਾਂ ਨੂੰ ਚੁੱਕਿਆ ਜਾਏ। ਪਰ ਅਸੀਂ ਦੇਖਦੇ ਹਾਂ ਕਿ ਵੀ ਇਹ ਤਾਂ ਜਦੋਂ ਤੱਕ ਇੱਕ ਦੀ ਨੀਅਤ ਸਾਫ਼ ਨਾ ਹੋਏ, ਜੇ ਤੁਸੀਂ ਇਹ ਮਿੱਥਿਆ ਹੀ ਹੋਏ ਕਿ ਵੀ ਦੂਸਰੇ ਨੂੰ ਤੁਸੀਂ ਸਫਾਏ ਹਸਤੀ ਤੋਂ ਮਿਟਾਣਾ ਹੈ, ਤੇ ਫਿਰ ਤਾਂ ਕੁਛ ਨਹੀਂ ਕੀਤਾ ਜਾ ਸਕਦਾ। ਹੁਣ ਇਹ ਜੋ ਕੁਛ ਹਮਾਸ ਦੇ ਇਸ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਕੀਤਾ ਔਰ ਲਗਾਤਾਰ ਪਿਛਲੇ ਇਹਨਾਂ ਸਾਰੇ ਮਹੀਨਿਆਂ ਦੇ ਵਿੱਚ ਚੱਲ ਰਿਹਾ ਹੈ, ਇਹਦੇ ਬਾਵਜੂਦ, ਕਿਉਂਕਿ ਅੱਜ ਕੱਲ੍ਹ ਤਾਂ ਰਮਾਦਾਨ ਦਾ ਮਹੀਨਾ ਚੱਲ ਰਿਹਾ ਹੈ, ਰੋਜ਼ੇ ਰੱਖੇ ਹੋਏ ਨੇ ਬਹੁਤਿਆਂ ਨੇ, ਲੇਕਿਨ ਇਸ ਤੋਂ ਪਹਿਲਾਂ ਵੀ ਯਤਨ ਸੀ ਕਿ ਕੁਛ ਤਾਂ ਨੈਗੋਸ਼ੀਏਸ਼ਨ ਆਪਸ 'ਚ ਹੋਈਆਂ, ਸੀਜ਼ ਫਾਇਰ ਵੀ ਹੋਇਆ, ਉਧਰ ਫਲਸਤੀਨੀ ਪ੍ਰਿਜ਼ਨਰ ਛੱਡੇ ਗਏ ਇਜ਼ਰਾਈਲ ਦੀਆਂ ਜੇਲ੍ਹਾਂ 'ਚੋਂ, ਕੁਛ ਜਿਹੜੇ ਅਗਵਾ ਕੀਤੇ ਸੀ ਉਹਨਾਂ ਨੂੰ ਛੱਡਿਆ ਗਿਆ। ਪਰ ਅਖੀਰ ਵੇਲੇ ਤੱਕ ਜਿਹਦੀ ਹੋਪ ਅਮਰੀਕਾ ਨੂੰ ਸੀ, ਐਂਟਨੀ ਬਲਿੰਕਨ ਵੀ ਉੱਥੇ ਬੈਠਾ ਰਿਹਾ, ਇਜਿਪਟ ਵੀ ਇਨਵੋਲਵ ਸੀ, ਕਤਰ ਵੀ ਇਨਵੋਲਵ ਸੀ, ਲੇਕਿਨ ਕੋਈ ਸੀਜ਼ ਫਾਇਰ ਨਹੀਂ ਹੋਇਆ। ਔਰ ਈਵਨ ਅਲ ਸ਼ਿਫਾ ਹਸਪੀਟਲ ਦੇ ਉੱਤੇ ਵੀ ਇਜ਼ਰਾਈਲ ਨੇ ਜਿਵੇਂ ਜਾ ਕੇ ਬੰਬਾਰੀ ਕੀਤੀ, ਜਿਵੇਂ ਆਮ ਲੋਕਾਂ ਨੂੰ ਮਾਰਿਆ। ਅਜੇ 2 ਦਿਨ ਪਹਿਲਾਂ ਪਾਣੀ ਦੇ ਟੈਂਕਰ ਦੇ ਕੋਲ ਵਿਚਾਰੇ ਪਾਣੀ ਲੈਣ ਲਈ ਖੜੇ ਬੱਚੇ ਔਰ ਬੀਬੀਆਂ, ਉਹਨਾਂ ਨੂੰ ਦੇ ਉੱਤੇ ਜਿਹੜਾ ਉਹ ਬੰਬ ਸੁੱਟੇ ਗਏ। ਸੋ ਇਸ ਸਾਰੇ ਦੇ ਚੱਲਦੇ ਆ, ਕਿਉਂਕਿ ਅਮਰੀਕਾ ਦੇ ਵਿੱਚ ਇਸ ਵੇਲੇ ਜਿਹੜੀ ਲੋਕ ਰਾਏ ਹੈ, ਵੈਸੇ ਤਾਂ ਗਲੋਬਲੀ ਉਹ ਇਜ਼ਰਾਈਲ ਦੇ ਬਹੁਤ ਖਿਲਾਫ ਹੈ, ਕਿਉਂਕਿ ਅਮਰੀਕਾ ਜਾਂ ਯੂਰਪ ਹੀ ਸੀ ਜਿਹੜਾ ਵੱਡਾ ਇਜ਼ਰਾਈਲ ਦਾ ਹਮਾਇਤੀ ਸੀ, ਔਰ ਖਾਸ ਤੌਰ ਤੇ ਜਿਹੜੀ ਯੰਗਰ ਜਨਰੇਸ਼ਨ ਹੈ, ਜਿਨ੍ਹਾਂ ਦੇ ਲਈ ਕੋਈ ਪੁਰਾਣੀ ਪੋਲਿਟਿਕਸ ਮੈਟਰ ਨਹੀਂ ਕਰਦੀ, ਉਹ ਸੱਚਮੁੱਚ ਇਨਸਾਨੀ ਦਰਦ ਨੂੰ ਸਮਝਦੇ ਨੇ। ਔਰ ਇਹ ਗੱਲ ਅਮਰੀਕਾ ਦੇ ਜਿਹੜੇ ਨੀਤੀ ਘੜਨ ਵਾਲੇ ਨੇ ਉਹਨਾਂ ਨੂੰ ਵੀ ਸਮਝ ਆਣੀ ਸ਼ੁਰੂ ਹੋ ਗਈ ਵੀ ਕੱਲੀ ਇਹੀ ਨਹੀਂ ਕਿ ਵੀ ਬਾਈਡਨ ਇਸ ਮੁੱਦੇ ਤੇ ਆਪਣੀ ਇਲੈਕਸ਼ਨ ਲੂਜ਼ ਕਰ ਸਕਦਾ ਹੈ, ਪਰ ਅਮਰੀਕਾ ਦੇ ਵਿੱਚ ਇਸ ਦੇ ਉੱਤੇ ਕੰਡੈਮਨੇਸ਼ਨ, ਲੱਖਾਂ ਦੇ ਪ੍ਰੋਟੈਸਟ ਵੀ ਹੋਏ ਨੇ, ਹੋ ਰਹੇ ਨੇ। ਸੋ ਅਮਰੀਕਾ ਨੂੰ ਵੀ ਇਹ ਲੱਗਦਾ ਸੀ ਕਿ ਵੀ ਇਜ਼ਰਾਈਲ ਬਹੁਤ ਜ਼ਿਆਦਤੀ ਤੇ ਉਤਰ ਆਇਆ ਹੈ ਔਰ ਇਨਫ ਇਜ਼ ਇਨਫ। ਸੋ ਉਹ ਜਦੋਂ ਥੋੜੀ ਜਿਹੀ ਹਾਰਡ ਲਾਈਨ ਲੈਣੀ ਸ਼ੁਰੂ ਕੀਤੀ ਅਮਰੀਕਾ ਨੇ ਆਪਣੇ ਸ਼ਬਦਾਂ ਦੇ ਵਿੱਚ, ਜਾਂ ਦੂਜਾ ਤੇ ਉਹ ਨੈਤਨਯਾਹੂ ਜਿਹੜਾ ਪੂਰੀ ਤਰ੍ਹਾਂ ਕਰਪਟ ਵੀ ਹੈ ਔਰ ਨਾਰਸਿਸਿਸਟ ਵੀ ਹੈ, ਹਿਟਲਰ ਦੀ ਰੂਹ ਉਹਦੇ 'ਚ ਆਈ, ਉਹਨੂੰ ਭੁੱਲ ਗਿਆ ਵੀ ਉਹਦੇ ਆਪਣੇ ਲੋਕ ਕਿਸ 'ਚੋਂ ਗੁਜ਼ਰੇ, ਔਰ ਉਹਨੂੰ ਇਹ ਭੁੱਲ ਗਿਆ ਵੀ ਅਲਟੀਮੇਟਲੀ ਜ਼ੁਲਮ ਜਿਹੜਾ ਉਸ ਦਾ ਫਿਰ ਅੰਤ ਕੀ ਹੁੰਦਾ ਹੈ। ਉਹ ਬੜਾ ਅਫੈਂਡ ਹੋਇਆ, ਉਹਨੇ ਆਪਣੇ ਆਪ ਨੂੰ ਐਂ ਦੱਸਣ ਦੀ ਕੋਸ਼ਿਸ਼ ਕੀਤੀ ਵੀ ਸਾਨੂੰ ਕੋਈ ਅਮਰੀਕਾ ਦੀ ਪਰਵਾਹ ਨਹੀਂ ਹੈ। ਇਹਦੇ ਬਾਵਜੂਦ ਐਂਟਨੀ ਬਲਿੰਕਨ ਉੱਥੇ ਜਾ ਕੇ ਬੈਠਾ ਗਿਆ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਟੈਂਪਰੇਰੀ ਸੀਜ਼ ਫਾਇਰ ਕਰ ਲਓ,
ਔਰ ਇਹ ਸਾਰੇ ਦਾ ਹੱਲ ਨਹੀਂ ਹੈ ਵੀ ਜਿੱਥੇ ਬਾਕੀ ਆ ਕੇ ਲੋਕ ਇੱਕ ਹਿੱਸੇ ਤੁਸੀਂ ਉਹਨੂੰ ਬੰਬਾਰਡ ਕਰਕੇ ਤੁਸੀਂ ਤਬਾਹੀ ਕਰਨਾ ਚਾਹੁੰਦੇ ਹੋ। ਪਰ ਉਹਨਾਂ ਦੇ ਉਹ ਆਪਣੀ ਜਿਵੇਂ ਮੈਂ ਨਾ ਮਾਨੂ ਵਾਲੀ ਰੱਟ ਵੀ ਰੱਖੀ। ਹੁਣ ਅਮਰੀਕਾ ਨੂੰ ਵੀ ਇਹ ਲੱਗਦਾ ਸੀ ਵੀ ਇਹ ਆਪਣੇ ਲੋਕਾਂ ਨੂੰ ਵੀ ਕੁਝ ਦਿਖਾਣਾ ਹੈ, ਦੁਨੀਆ ਨੂੰ ਵੀ ਦਿਖਾਣਾ ਹੈ। ਔਰ ਇਹ ਪਹਿਲੀ ਵਾਰ ਹੋਇਆ ਇਸ ਸਾਰੇ 'ਚ ਕਿ UN ਸਿਕਿਉਰਿਟੀ ਕੌਂਸਲ ਦੇ ਵਿੱਚ ਜਦੋਂ ਹੁਣ ਟੈਂਪਰੇਰੀ ਸੀਜ਼ਫਾਇਰ ਦਾ ਰੈਜ਼ੋਲੂਸ਼ਨ ਆਇਆ ਤੇ ਅਮਰੀਕਾ ਨੇ ਉਹਨੂੰ ਵੀਟੋ ਨਹੀਂ ਕੀਤਾ, ਅਮਰੀਕਾ ਨੇ ਐਬਸਟੇਨ ਕੀਤਾ। ਹਾਲਾਂਕਿ ਇਸ ਗੱਲ ਦਾ ਵੀ ਧਿਆਨ ਰਹੇ ਕੋਈ ਬਾਈਂਡਿੰਗ ਰੈਜ਼ੋਲੂਸ਼ਨ ਨਹੀਂ ਹੈ। ਔਰ ਖਬਰ ਹੀ ਇਸ ਦੀ ਇਹ ਹੈ ਕਿ ਮੁੱਖ ਤੌਰ ਦੇ ਉੱਤੇ UN ਸਿਕਿਉਰਿਟੀ ਕੌਂਸਲ ਫॉर द ਫਸਟ ਟਾਈਮ ਡਿਮਾਂਡਸ ਇਮੀਡੀਏਟ ਸੀਜ਼ਫਾਇਰ ਇਨ ਗਜ਼ਾ। ਇਹ ਉਹਨਾਂ ਦਾ ਰੈਜ਼ੋਲੂਸ਼ਨ ਹੈ। 14 ਮੈਂਬਰਾਂ ਨੇ ਜਿਹੜਾ ਇਸ ਦੇ ਹੱਕ 'ਚ ਵੋਟ ਪਾਈ, ਅਮਰੀਕਾ ਨੇ ਐਬਸਟੇਨ ਕੀਤਾ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਸੀਜ਼ਫਾਇਰ ਕੀਤੀ ਜਾਏ। ਔਰ ਇਸ ਦੇ ਉੱਤੇ ਇਜ਼ਰਾਈਲ ਇੰਨਾ ਹੁਣ 32,000 ਫਲਸਤੀਨੀ ਮਾਰੇ ਜਾ ਚੁੱਕੇ ਨੇ ਹੁਣ ਤੱਕ, ਔਰ ਕਿੰਨੇ ਬੇਘਰ 10-12 ਲੱਖ ਜਿਹੜੇ ਨੇ ਉਜੜੇ ਹੋਏ ਨੇ ਬਿਲਕੁਲ। ਔਰ ਜਿਹੜਾ ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇੱਕ ਪਾਸੇ ਉਹਨਾਂ ਨੇ ਹਮਾਸ ਨੂੰ ਕਿਹਾ ਕਿ ਅਨਕੰਡੀਸ਼ਨਲ ਰਿਲੀਜ਼ ਆਫ ਆਲ ਹੌਸਟੇजेस, ਔਰ ਇਸ ਦੇ ਉੱਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਇਮੀਡੀਏਟ ਸੀਜ਼ਫਾਇਰ ਫॉर द ਮੰਥ ਆਫ ਮੁਸਲਿਮ ਫਾਸਟਿੰਗ ਮੰਥ ਆਫ ਰਮਜ਼ਾਨ ਵਿਚ ਐਂਡਸ ਇਨ 2 ਵੀਕਸ। 9 ਅਪ੍ਰੈਲ ਨੂੰ ਈਦ ਹੈ ਕਿ ਭਾਈ ਇਹਨੂੰ ਤੁਸੀਂ ਉਦੋਂ ਤੱਕ ਕਰੋ। ਔਰ ਉਸ ਰੈਜ਼ੋਲੂਸ਼ਨ 'ਚ ਇਹ ਹੈ ਕਿ ਦ resolution also emphasizes the urgent need to expand the flow of humanitarian assistance to and reinforce the protection of civilians in the entire Gaza Strip and reiterates its demand for the lifting of all barriers to the provision of humanitarian assistance at scale। कि जिन्नी उन्होंने इंसानी मदद चाहिए है इजराइल ने ਇੰਨੇ ਰੁਕਾਵਟਾਂ ਖੜੀਆਂ ਕੀਤੀਆਂ ਹੋਈਆਂ, ਉਹ ਕਹਿੰਦੇ ਜੀ ਏਡ ਸਾਨੂੰ ਫੜਾ ਦਿਓ, ਉਹਦਾ ਚੌਥਾ ਹਿੱਸਾ ਵੀ ਨਹੀਂ ਪਹੁੰਚਦਾ। ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਇਜ਼ਰਾਈਲ ਦਾ ਜਿਹੜਾ ਇੱਕ ਡੈਲੀਗੇਸ਼ਨ ਆਣਾ ਸੀ ਅਮਰੀਕਾ, ਉਹਨਾਂ ਨੇ ਗੁੱਸੇ 'ਚ ਕਿਹਾ ਕਿ ਜੀ ਜੇ ਅਮਰੀਕਾ ਨੇ ਇਸ ਨੂੰ ਵੀਟੋ ਨਹੀਂ ਕੀਤਾ ਤੇ ਅਸੀਂ ਆਪਣੀ ਟੀਮ ਨਹੀਂ ਭੇਜ ਰਹੇ। ਔਰ ਕੱਲਾ ਇਹੀ ਨਹੀਂ, ਤੁਸੀਂ ਇਹਨਾਂ ਦੀ ਸ਼ਰਾਰਤ ਦੇਖੋ ਇੱਕ ਲੈਵਲ ਤੇ ਨਹੀਂ। ਹੁਣ ਸਿੰਗਾਪੁਰ ਵਾਲਿਆਂ ਨੇ ਇਜ਼ਰਾਈਲੀ ਐਮਬੈਸੀ ਨੂੰ ਕਿਹਾ ਵੀ ਤੁਸੀਂ ਇਸ ਪੋਸਟ ਨੂੰ ਹਟਾਓ। ਹੁਣ ਪੋਸਟ ਉੱਥੇ ਸਿੰਗਾਪੁਰ ਦੇ ਵਿੱਚ ਉਹਨਾਂ ਦੀ ਐਮਬੈਸੀ ਨੇ ਕੀ ਕੀਤੀ, ਉਹਨਾਂ ਨੇ ਕਿਹਾ ਦੇਖੋ ਕੁਰਾਨ ਸ਼ਰੀਫ ਦੇ ਵਿੱਚ ਜਿਹੜਾ ਹੈ ਉਹ ਇੰਨੀ ਵਾਰੀ ਇਜ਼ਰਾਈਲ ਦਾ ਨਾਂ ਆਇਆ ਨਹੀਂ, ਪਤਾ ਨਹੀਂ ਕਿੰਨੀ ਵਾਰੀ ਉਹਨਾਂ ਨੇ ਕਿਹਾ, ਪਰ ਉਹਦੇ 'ਚ ਕਿਤੇ ਵੀ ਫਲਸਤੀਨ ਦਾ ਨਾਂ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਵੀ ਇਹ ਜਿਹੜਾ ਸਾਡਾ ਅਸੀਂ ਇੰਡੀਜਨਸ ਲੋਕ ਹੈ। ਔਰ ਹਾਂ ਉਹਦੇ 'ਚ ਉਹਨਾਂ ਨੇ ਕਿਹਾ 43 ਵਾਰ ਇਜ਼ਰਾਈਲ ਇਜ਼ ਮੈਂਸ਼ਨਡ 43 ਟਾਈਮਸ ਇਨ ਕੁਰਾਨ। On the other hand, Palestine is not mentioned even once। और इसलिए archaeological evidence ਜਿਹੜਾ ਹੈ ਉਹ suggest ਕਰਦਾ ਹੈ ਕਿ Jewish people are the indigenous people of Israel। ਵੀ ਤੁਸੀਂ ਕੁਰਾਨ ਔਰ ਕੁਰਾਨ ਨੂੰ ਕੋਟ ਕਰਕੇ ਜੋ ਤੁਸੀਂ ਜ਼ੁਲਮ ਕਰ ਰਹੇ ਹੋ, ਔਰ ਤੁਸੀਂ ਸਾਰਾ ਸਿੰਗਾਪੁਰ ਨੇ ਕਿਹਾ ਹਟਾਓ ਇਹਨੂੰ ਪੋਸਟ ਨੂੰ, ਕਿਉਂਕਿ ਇਹ ਤੁਸੀਂ ਧਾਰਮਿਕ ਇੱਕ ਇਸਤੇਮਾਲ ਕਰਕੇ ਸੋਰਸ ਨੂੰ ਦੂਸਰਿਆਂ ਦੇ ਉੱਤੇ ਜਿਹੜਾ ਉਹ ਇਨਸੈਂਸਿਟਿਵ ਤੁਹਾਡੀ ਪੋਸਟ ਹੈ। ਔਰ ਚੰਗੀ ਗੱਲ ਇਹ ਹੈ ਵੀ ਈਵਨ ਟਰੰਪ ਜਿਸ ਤੋਂ ਨੈਤਨਯਾਹੂ ਨੂੰ ਲੱਗਦਾ ਹੈ ਕਿ ਜੀ ਮੈਂ ਧੱਕੇ ਨਾਲ ਲੈ ਜਾਵਾਂਗਾ ਔਰ ਇਹ ਬਾਈਡਨ ਹਾਰ ਜਾਏਗਾ, ਟਰੰਪ ਆਏਗਾ ਔਰ ਗ੍ਰੇਟਰ ਇਜ਼ਰਾਈਲ ਜਿਹੜਾ ਰਿਵਰ ਟੂ ਰਿਵਰ ਦਾ ਹੈ ਉਹ ਕਨਸੈਪਟ ਹੋਏਗਾ। ਪਰ ਉਹਨੇ ਵੀ ਅੱਜ ਟਰੰਪ ਨੇ ਇੱਕ ਇਜ਼ਰਾਈਲੀ ਮੈਗਜ਼ੀਨ ਨੂੰ ਹੀ ਇੰਟਰਵਿਊ ਦੇ ਵਿੱਚ ਕਿਹਾ कि भी Trump says Hamas October 7 attack was horrible, but Israel should wrap up war। Trump ने भी कहा कि जी ये बहुत माड़ा है जो होया है हमास ने कीता है, लेकिन ये मैं ये एडवाइस करांगा कि भी इस जंग नूं खत्म करो। I would say I would act very much the same way as you did। You have to be crazy not to, only a fool would not do that। This was a horrible attack। It bothers me so much when I saw people they don't talk about October 7 anymore। ਪਰ ਉਹਨੇ ਨਾਲ ਦੀ ਨਾਲ ਇਹ ਕਿਹਾ ਕਿ ਬਈ ਇਹ ਜਿਹੜਾ ਹੈ ਇਸ ਨੂੰ ਰੈਪ ਅਪ ਕਰੋ, ਇਸ ਨੂੰ ਖਤਮ ਕਰੋ। ਹੁਣ ਇਹ ਆਪਣੀ ਥਾਂ ਇਹ ਤਾਂ ਕੋਈ ਬਹੁਤਾ ਮਤਲਬ ਨਹੀਂ ਰੱਖਦਾ ਕਿਉਂਕਿ ਨਾਨ ਬਾਈਂਡਿੰਗ ਰੈਜ਼ੋਲੂਸ਼ਨ ਹੈ, ਲੇਕਿਨ ਫਿਰ ਵੀ ਅਮਰੀਕਾ ਦੀ ਪੋਜੀਸ਼ਨ ਦੇ ਵਿੱਚ ਇੱਕ ਲਿਟਲ ਬਿਟ ਸ਼ਿਫਟ ਹੈ ਜਿਹਨੂੰ ਬਹੁਤ ਹੋਪ ਨਾਲ ਦੇਖਿਆ ਜਾ ਰਿਹਾ। ਪਰ ਅਸੀਂ ਆਪਣੇ ਸਿੱਖ ਭਾਈ ਤੇ ਮਾਣ ਕਰਦੇ ਹਾਂ ਜਗਮੀਤ ਸਿੰਘ, NDP ਪਾਰਟੀ ਦਾ ਲੀਡਰ ਪਾਰਲੀਮੈਂਟ ਦੇ ਵਿੱਚ ਜਿਹਦੀ ਹਮਾਇਤ ਦੇ ਨਾਲ ਹਕੂਮਤ ਖੜੀ ਹੈ। ਡੇਅਰਿੰਗਲੀ ਉਹਨੇ ਜਗਮੀਤ ਸਿੰਘ ਨੇ ਰੈਜ਼ੋਲੂਸ਼ਨ ਲਿਆਂਦਾ ਕਿ 2 ਸਟੇਟ ਜਿਹੜਾ ਸੋਲੂਸ਼ਨ ਹੈ ਉਹਨੂੰ ਲਾਗੂ ਕਰੋ, ਫਲਸਤੀਨੀ ਸਟੇਟ ਬਣਾਉਣ ਦੇ ਲਈ ਜਿਹੜਾ ਹੈ ਉਹ
ਐਕਟੀਵਿਟੀ ਹੋਏ। ਹਾਲਾਂਕਿ ਉਸ ਰੈਜ਼ੋਲੂਸ਼ਨ ਦੇ ਉਤੋਂ ਲਿਬਰਲ ਝਿਜਕ ਰਹੇ ਸੀ, ਲੇਕਿਨ ਅਲਟੀਮੇਟਲੀ ਇਹ ਹੋਇਆ ਕਿ ਵੀ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਵੀ ਜੇ ਬਿਲਕੁਲ ਆਪੋਜੀਸ਼ਨ 'ਚ ਗਏ ਤੇ ਇਹ ਵੀ ਹੋ ਸਕਦਾ ਵੀ ਕੱਲ ਨੂੰ ਸਪੋਰਟ ਵੀ ਖਤਮ ਹੋ ਸਕਦੀ ਹੈ। ਸੋ ਉਹਨਾਂ ਨੇ ਫਿਰ ਬਾਅਦ 'ਚ ਆਪਣੇ ਲੈਵਲ ਦਾ ਇੱਕ ਮੋਡਰੇਟ ਰੈਜ਼ੋਲੂਸ਼ਨ ਲਿਆਂਦਾ ਜਿਹੜਾ ਪਾਸ ਕੀਤਾ ਗਿਆ। ਲੇਕਿਨ ਇਹ ਕ੍ਰੈਡਿਟ ਜਾਏਗਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਸਿੱਖ ਜਦੋਂ ਖਲੋਂਦਾ ਹੈ ਤੇ ਉਹ ਸਿਰਫ ਆਪਣੇ ਹੱਕਾਂ ਜਾਂ ਹਿੱਤਾਂ ਦੀ ਗੱਲ ਨਹੀਂ ਕਰਦਾ, ਉਹ ਹਰ ਮਜ਼ਲੂਮ ਦੇ ਲਈ। ਔਰ ਇਹ ਠੀਕ ਹੈ ਕਿ ਜਗਮੀਤ ਸਿੰਘ ਇੱਕ ਅੰਮ੍ਰਿਤਧਾਰੀ ਸਿੰਘ ਦੇ ਨਾਤੇ ਕੈਨੇਡੀਅਨ ਕਨਸਟੀਟਿਊਸ਼ਨ ਨੂੰ ਜਿਹੜਾ ਉਹਨਾਂ ਦੀ ਐਲੀਜੀਐਂਸ ਹੈ, ਪਰ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਔਰ ਭਾਰਤ ਨੇ ਪਾਬੰਦੀ ਲਾਈ ਹੋਈ ਹੈ ਉਹਨਾਂ ਨੂੰ ਹਰਾਉਣ ਲਈ ਵੀ ਪੂਰਾ ਟਿਲ ਲਾਇਆ। ਇਹੀ ਕਾਰਨ ਹੈ ਕਿ ਹੁਣ ਜਿਹੜੀ ਉੱਥੇ ਇਹ ਹੀਅਰਿੰਗ ਹੋ ਰਹੀ ਹੈ ਵੀ ਇੰਡੀਆ ਨੇ ਕਿਵੇਂ 2019 ਔਰ 2021 ਦੀਆਂ ਫੈਡਰਲ ਚੋਣਾਂ 'ਚ ਮੁਦਾਖਲਤ ਕੀਤੀ। ਲੇਕਿਨ ਮੈਂ ਇਸ ਰੈਜ਼ੋਲੂਸ਼ਨ ਦੀ ਗੱਲ ਕਰਾਂ, ਈਵਨ ਮੌਂਟਰੀਅਲ ਗੈਜ਼ਟ ਨੇ ਇਸ ਨੂੰ ਪ੍ਰਮੁਖਤਾ ਨਾਲ ਛਾਪਿਆ। MPs approve softened Israel Gaza motion as liberals dodge vote to recognize। ਪਰ ਸਭ ਤੋਂ ਉੱਪਰ ਜਗਮੀਤ ਸਿੰਘ ਦੀ ਫੋਟੋ ਹੈ। NDP ਲੀਡਰ ਜਗਮੀਤ ਸਿੰਘ rises during question period in the House of Commons on Parliament Hill in Ottawa on Thursday. Members of Parliament are set to vote Monday on a motion from the New Democrats calling on Prime Minister Justin Trudeau's government to officially recognize the state of Palestine। ਉਹਨਾਂ ਨੇ ਕਿਹਾ ਜੀ ਰੈਕਗਨਾਈਜ਼ ਕਰੋ ਫਲਸਤੀਨ ਦੀ ਸਟੇਟ ਨੂੰ। ਜਿਹੜਾ ਉਹਨਾਂ ਨੇ ਬਾਅਦ ਦੇ ਵਿੱਚ ਥੋੜਾ ਮੋਡਰੇਟ ਰੈਜ਼ੋਲੂਸ਼ਨ ਪਾਸ ਕੀਤਾ ਹੈ। MPs debated non-binding but highly symbolic motion for hours। ਫਿਰ ਇਸ ਦੇ ਉੱਤੇ ਘੰਟਿਆਂ ਬੱਧੀ ਡਿਬੇਟ ਹੋਈ, reflecting the emotional dispute about Palestinians' right to self-determination and Israel's right to defend itself that has unfolded over the months since October 7 Hamas attack। ਔਰ ਇਹ ਸਾਰੇ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਇਹ ਟੂ ਨੇਸ਼ਨ ਥਿਊਰੀ ਦੀ ਗੱਲ ਨੂੰ ਜਗਮੀਤ ਸਿੰਘ ਨੇ ਇੱਕ ਵਾਰ ਫੇਰ, ਹਾਲਾਂਕਿ ਕੈਨੇਡਾ ਦੀ ਆਫੀਸ਼ੀਅਲ ਪੋਜੀਸ਼ਨ ਇਹੀ ਰਹੀ ਹੈ, ਪਰ ਇਸ ਮੌਕੇ ਦੇ ਉੱਤੇ ਫੋਰਸ ਕਰਨਾ ਕਿ ਭਾਈ ਹੁਣ ਇਸ ਨੂੰ ਲਾਗੂ ਕਰੋ, ਇਹ ਆਪਣੇ ਆਪ 'ਚ ਦੱਸਦਾ ਹੈ ਕਿ ਭਾਈ ਸਿੱਖ ਜਿੱਥੇ ਵੀ ਹੋਏਗਾ, ਜੇ UK ਦੇ ਵਿੱਚ ਜਦੋਂ ਤਨਮਨਜੀਤ ਸਿੰਘ ਢੇਸੀ ਜਾਂ ਬੀਬੀ ਪ੍ਰੀਤ ਕੌਰ ਗਿੱਲ ਖਲੋਂਦੇ ਨੇ, ਉਹ ਮੁਸਲਮਾਨਾਂ ਦੀ ਗੱਲ ਵੀ ਕਰਦੇ ਨੇ, ਦੂਸਰੇ ਵੀ ਜਿਹੜੇ ਵੀ ਕੋਈ ਵਿਕਟਮ ਹੁੰਦੇ ਨੇ ਕਿਸੇ ਸਿਚੁਏਸ਼ਨ 'ਚ। ਔਰ ਇਹ ਸਿੱਖ ਦਾ ਕਿਰਦਾਰ ਹੈ ਜਿਸ ਦੇ ਉੱਤੇ ਸਾਨੂੰ ਫਖਰ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵੇਂ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 7ਵਾਂ ਸਿੱਖ ਨੈਸ਼ਨਲ ਡੇ ਸਿੱਖ ਫਰੀडम ਮਾਰਚ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿਖੇ ਆਉਂਦੀ 6 ਅਪ੍ਰੈਲ 2024 ਦਿਨ ਸ਼ਨੀਵਾਰ ਨੂੰ ਕੱਢਿਆ ਜਾ ਰਿਹਾ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੈਪੀਟਲ ਹਿੱਲ ਵਿਖੇ ਕੱਢੇ ਜਾ ਰਹੇ ਫਰੀडम ਮਾਰਚ ਅਤੇ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਆਓ ਪਰਿਵਾਰਾਂ ਸਮੇਤ ਨੈਸ਼ਨਲ ਸਿੱਖ ਡੇ ਪਰੇਡ ਦਾ ਹਿੱਸਾ ਬਣੀਏ। ਦੁਪਹਿਰ 1 ਵਜੇ ਤੋਂ TV 84 ਤੇ ਇਸ ਮਾਰਚ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਗਗਨ ਤੁਮਾਮਾ ਬਾਜਿਓ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ 669-222-0946 ਜਾਂ 669-222-0306। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਫੋਰਨ ਮਿਨਿਸਟਰ ਮੁਹੰਮਦ ਇਸ਼ਾਕ ਦਾਰ ਨੇ ਲੰਡਨ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਪਾਕਿਸਤਾਨ ਭਾਰਤ ਨਾਲ ਵਪਾਰਕ ਸਬੰਧ ਮੁੜ ਖੋਲ੍ਹਣ ਲਈ ਗੰਭੀਰਤਾ ਨਾਲ ਵਿਚਾਰ ਕਰੇਗਾ। ਇਸ ਬਿਆਨ ਨੂੰ ਸ਼ਰਮ ਦਾ ਘਾਟਾ ਨਾਲ ਹੀ
ਤੁਲਨਾ ਕੀਤੀ ਜਾ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸ਼ਰਮ ਦਾ ਘਾਟਾ ਹੀ ਕਵਾਂਗੇ, ਹੋਰ ਤਾਂ ਕੀ ਕਵਾਂਗੇ। ਦੇਖੋ, ਮੈਂ ਕਈ ਵਾਰ ਇਹ ਦੇਖਦਾ ਔਰ ਅਕਸਰ ਕਿਹਾ ਵੀ ਹੈ ਇਸੇ ਹੀ ਪਲੇਟਫਾਰਮ ਤੋਂ ਕਿ ਅਸੀਂ ਤਾਂ ਰਿਗਰੈਟ ਕਰਦੇ ਹਾਂ ਕਿ ਵੀ ਅਸੀਂ 35 ਮਿਲੀਅਨ ਸਿੱਖ ਨੇਸ਼ਨ ਬੇਘਰੀ ਕੌਮ ਹੈ, ਸਾਡਾ ਕੋਈ ਮੁਲਕ ਨਹੀਂ ਹੈ। ਬਿਲਕੁਲ। ਫਿਰ ਕਿ ਜੇ ਕੋਈ ਮੁਲਕ ਹੁੰਦਾ, ਕੋਈ ਸਾਡੇ ਨਾਲ ਖਲੋਂਦਾ, UN ਦੇ ਵਿੱਚ ਸਾਡੀ ਆਵਾਜ਼ ਹੁੰਦੀ, ਇੰਟਰਨੈਸ਼ਨਲੀ ਸਾਡੇ ਲਈ ਕੋਈ ਲੌਬੀ ਹੁੰਦੀ, ਵਰਲਡ ਪਲੇਟਫਾਰਮ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ, ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਇਹਨਾਂ ਨੂੰ ਘੜੀਸਿਆ ਹੁੰਦਾ ਲਿਆ ਕੇ। ਲੇਕਿਨ ਜਦੋਂ ਮੈਂ ਇਹ ਦੇਖਦਾ ਕਿ ਕਸ਼ਮੀਰੀ ਔਰ 20 ਕਰੋੜ ਮੁਸਲਮਾਨ ਭਾਰਤ ਦੇ ਦੁਨੀਆ ਦੇ ਉਹਨਾਂ 3 ਵੱਡੇ ਮੁਲਕਾਂ ਚੋਂ ਇੰਡੋਨੇਸ਼ੀਆ, ਪਾਕਿਸਤਾਨ ਤੋਂ ਬਾਅਦ ਜਿੱਥੇ ਮੁਸਲਮਾਨ ਹੋਣ ਤੇ 57 ਜਿਨ੍ਹਾਂ ਦੇ ਮੁਲਕ ਹੋਣ ਦੁਨੀਆ 'ਚ, ਔਰ ਭੁੱਖੇ ਨੰਗੇ ਨਹੀਂ ਜਿਹੜੇ 65-70% એનર્ਜੀ ਦੇ ਉੱਤੇ ਬੈਠੇ ਹੋਣ, ਤੇ ਉਹਨਾਂ ਨੂੰ ਉਹ ਵਿਚਾਰੇ ਕਸ਼ਮੀਰ ਦੇ ਮੁਸਲਮਾਨ ਹੋਣ, ਭਾਰਤ ਦੇ ਨਕਸ਼ੇ ਦੇ ਬਾਕੀ ਹੋਣ, ਉਹਨਾਂ ਨੂੰ ਉਹ ਨਮਾਜ਼ ਪੜ੍ਹਦੇ ਆ ਵੀ ਕੁੱਟ ਰਹੇ ਹੋਣ, ਉਹਨਾਂ ਦੇ ਬੱਚੀਆਂ ਬੇਅਦਬ ਹੋ ਰਹੀਆਂ ਹੋਣ, ਉਹਨਾਂ ਨੂੰ ਚੁੱਕ ਚੁੱਕ ਕੇ ਜਿਹੜਾ ਉਹ ਜੇਲ੍ਹਾਂ ਭਰੀਆਂ ਹੋਈਆਂ ਨੇ ਇਸ ਵੇਲੇ, ਕਸ਼ਮੀਰੀਆਂ ਨੂੰ ਚੁੱਕ ਚੁੱਕ ਕੇ ਕਿੱਥੇ ਰੱਖਿਆ, ਬਾਕੀਆਂ ਨੂੰ ਵੀ ਜੋ ਮਰਜ਼ੀ ਕਾਰੋਬਾਰ ਜਿਨ੍ਹਾਂ ਦੇ ਬੰਦ ਕੀਤੇ ਜਾ ਰਹੇ ਹੋਣ, ਘਰ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਯੂਪੀ, ਮੱਧ ਪ੍ਰਦੇਸ਼, ਹਰਿਆਣੇ ਦੇ ਵਿੱਚ ਬੁਲਡੋਜ਼ ਕੀਤੇ ਜਾ ਰਹੇ ਹੋਣ, ਕਾਰੋਬਾਰ ਬੰਦ ਕੀਤੇ ਜਾ ਰਹੇ ਹੋਣ, ਤੇ ਉਹ ਮੁਲਕ ਜਿਹੜਾ ਆਲਮੋਸਟ 75, 76, 77 ਸਾਲ ਪਹਿਲਾਂ ਗੈਰਤ ਔਰ ਅਣਖ ਦੇ ਨਾਂ ਦੇ ਉੱਤੇ ਬਣਿਆ, ਉਹ ਮੁਲਕ ਪਾਕਿਸਤਾਨ ਜਿਹੜਾ ਉਹਨਾਂ ਐਸਪੀਰੇਸ਼ਨਸ ਨੂੰ ਲੈ ਕੇ ਕਿ ਜੀ ਸਾਡਾ ਅਸੀਂ ਅੱਡ ਕੌਮ ਹੈ, 2 ਨੇਸ਼ਨ ਥਿਓਰੀ ਜਿਹਦਾ ਬੜਾ ਜ਼ਿਕਰ ਹੁੰਦਾ ਹੈ, ਔਰ ਉਸ ਸਾਰੇ ਨੂੰ ਲੈ ਕੇ, ਔਰ ਅੱਜ ਹਾਲਾਤ ਇਹ ਹੋਣ ਕਿ ਬਾਕੀ ਇਸਲਾਮਿਕ 57 ਮੁਲਕ ਤਾਂ ਜੋ ਸ਼ੇਖ ਔਰ ਜੋ ਕਰ ਰਹੇ ਨੇ, ਉਹ ਸਾਊਦੀ ਅਰੇਬੀਆ ਹੋਏ, ਉਹ UAE ਹੋਏ, ਜਾਂ ਈਵਨ ਕੁਵੈਤ ਹੋਏ, ਜਾਂ ਦੂਜੇ ਹੋਣ ਜਿਵੇਂ ਸੱਦ ਕੇ ਉਹਨੂੰ ਸਿਵਲੀਅਨ ਐਵਾਰਡ ਦਿੰਦੇ ਨੇ ਮੋਦੀ ਨੂੰ ਜਾਂ ਦੂਜੇ। ਔਰ ਇਹ ਸ਼ਰਮ ਦਾ ਘਾਟਾ ਦੇਖਣਾ ਹੋਏ 2 ਸਟੇਟਮੈਂਟਸ ਜਿਹੜੀਆਂ 2 ਅੱਡ-ਅੱਡ ਥਾਵਾਂ ਤੇ, ਪਾਕਿਸਤਾਨ ਦਾ ਫੋਰਨ ਮਿਨਿਸਟਰ ਮੁਹੰਮਦ ਇਸ਼ਾਕ ਦਾਰ ਨਵਾਂ ਹੀ ਅਪਾਇੰਟ ਹੋਇਆ, ਉਹ ਲੰਡਨ ਦੇ ਵਿੱਚ ਹੈ, ਇੰਟਰਨੈਸ਼ਨਲ ਕਾਨਫਰੰਸ ਲਈ ਆਇਆ ਹੋਇਆ, ਔਰ ਭਾਰਤ ਦਾ ਫੋਰਨ ਮਿਨਿਸਟਰ S ਜੈ ਸ਼ੰਕਰ ਜਿਹੜਾ ਆਪਣੀ ਕਿਤਾਬ ਜਿਹੜੀ ਉਹਨੇ ਲਿਖੀ ਹੈ ਉਹਦੀ ਪ੍ਰਮੋਸ਼ਨ ਦੇ ਲਈ ਸਿੰਗਾਪੁਰ ਗਿਆ ਹੋਇਆ, ਵਾਈ ਭਾਰਤ ਮੈਟਰਸ ਉਹਦੀ ਕਿਤਾਬ ਦਾ ਨਾਂ ਹੈ। ਹੁਣ ਦੋਨਾਂ ਤੋਂ ਸਵਾਲ ਪੁੱਛਿਆ ਜਾਂਦਾ ਹੈ ਔਰ ਦੋਨਾਂ ਦੇ ਕੀ ਜਵਾਬ ਨੇ, ਤੁਸੀਂ ਇਹ ਦੇਖੋ ਕਿ ਵੀ ਇੱਕ ਉਹ ਹੁੰਦਾ ਹੈ, ਦੇਖੋ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਥਾਂ ਲਿਖਿਆ ਹੈ ਵੀ ਬੇਸ਼ੱਕ ਸ਼ੇਰ ਜਦੋਂ ਬੁੱਢਾ ਵੀ ਹੋ ਜਾਏ, ਉਸ ਦੀ ਸ਼ਿਕਾਰ ਕਰਨ ਦੀ ਕੈਪੈਸਿਟੀ ਨਾ ਰਹੇ ਕਿ ਨਾ ਉਹਦੀ ਉਹ ਛਾਲ ਵੱਜੇ, ਨਾ ਉਹਦੇ ਦੰਦ ਹੋਣ ਵੀ ਉਹਨੂੰ ਆਪਣੇ ਸ਼ਿਕਾਰ ਨੂੰ ਦਬੋਚ ਸਕੇ, ਪਰ ਫਿਰ ਵੀ ਸ਼ੇਰ ਆਪਣੀ ਭਬਕ ਤੇ ਨਹੀਂ ਛੱਡਦਾ, ਆਪਣੀ ਰੋਰ ਤੇ ਨਹੀਂ ਛੱਡਦਾ, ਜਾਂ ਆਪਣੀ ਸ਼ੇਰ ਗਰਜਣਾ ਜਿਹਨੂੰ ਸਿੰਘ ਗਰਜਨ ਕਹਿੰਦੇ ਨੇ, ਉਹ ਤੇ ਨਹੀਂ ਛੱਡਦਾ ਹੈ, ਉਹੀ ਉਹਨੂੰ ਸ਼ੇਰ ਬਣਾਉਂਦਾ। ਹੁਣ ਪਾਕਿਸਤਾਨ ਦਾ ਫੋਰਨ ਮਿਨਿਸਟਰ ਦੇਖੋ, ਜਦੋਂ 5 ਅਗਸਤ 2019 ਨੂੰ ਬਿਲਕੁਲ ਇੰਟਰਨੈਸ਼ਨਲ ਕਾਨੂੰਨਾਂ ਦੀ ਧੱਜੀਆਂ ਉਡਾਉਂਦੇ ਆ, UN ਸਿਕਿਉਰਿਟੀ ਕਾਉਂਸਲ ਦੇ ਮਤਿਆਂ ਦੀਆਂ ਧੱਜੀਆਂ ਉਡਾਉਂਦੇ ਆ, ਭਾਰਤੀ ਪਾਰਲੀਮੈਂਟ ਨੇ ਕਸ਼ਮੀਰ ਦਾ ਆਰਟੀਕਲ 370 ਖਤਮ ਕੀਤਾ, 35A ਖਤਮ ਕੀਤਾ, ਉਸ ਸੂਬੇ ਦਾ ਵਜੂਦ ਮਿਟਾ ਦਿੱਤਾ, 4 ਸਾਲ ਹੋ ਗਏ ਨੇ ਨਾ ਵਾਪਸ ਸੂਬਾ ਰੀਸਟੋਰ ਕੀਤਾ, ਲਦਾਖ ਨੂੰ ਅੱਡ ਯੂਨੀਅਨ ਟੈਰੀਟਰੀ ਬਣਾ ਦਿੱਤਾ। ਠੀਕ ਫੈਸਲਾ ਲਿਆ ਉਸ ਵੇਲੇ ਦੀ ਇਮਰਾਨ ਖਾਨ ਹਕੂਮਤ ਨੇ ਕਿ ਭਾਰਤ ਦੇ ਨਾਲ ਉਹਨਾਂ ਨੇ ਜਿਹੜੇ ਡਿਪਲੋਮੈਟਿਕ ਸੰਬੰਧ ਇੱਕ ਦਰਜਾ ਥੱਲੇ ਕਰ ਦਿੱਤੇ, ਉਹਨਾਂ ਦੇ ਐਂਬੈਸਡਰ ਨੂੰ ਤੋੜ ਦਿੱਤਾ, ਆਪਣਾ ਵਾਪਸ ਸੱਦ ਲਿਆ, ਔਰ ਉਹਨਾਂ ਦੇ ਨਾਲ ਜਿਹੜਾ ਟ੍ਰੇਡ ਹੈ ਉਹ ਸਸਪੈਂਡ ਕਰਤਾ, ਕਿਉਂਕਿ ਇਹੀ ਤੁਹਾਡੇ ਕੋਲ ਕੋਈ ਵਾਰ ਤਾਂ ਡਿਕਲੇਅਰ ਨਹੀਂ ਸੀ ਕਰ ਸਕਦੇ। ਪਰ ਉਸ ਤੋਂ ਫੌਰਨ ਬਾਅਦ ਜਿਹੜਾ UN, ਕਿਉਂਕਿ ਉਹਨਾਂ ਨੇ ਅਗਸਤ 'ਚ ਕੀਤਾ, ਸਤੰਬਰ 'ਚ UN ਜਨਰਲ ਅਸੈਂਬਲੀ ਦਾ ਸੈਸ਼ਨ ਸੀ, ਇਮਰਾਨ ਖਾਨ ਨੇ ਇੱਥੇ ਆ ਕੇ ਬੜੀ ਬੋਲਡ ਕਸ਼ਮੀਰੀਆਂ ਦੇ ਲਈ ਗੱਲ ਕੀਤੀ। ਹੁਣ ਉਹੀ ਪਾਕਿਸਤਾਨ ਹੈ ਜਿੱਥੇ ਸਾਲ ਦਾ ਇੱਕ ਦਿਨ ਰੱਖਿਆ ਹੋਇਆ ਕਸ਼ਮੀਰ ਸੋਲੀਡੈਰਿਟੀ ਡੇ, ਸਾਰਾ ਪਾਕਿਸਤਾਨ ਛੁੱਟੀ ਕਰਦਾ, ਉਦੋਂ ਜਲੂਸ ਵੀ ਕੱਢਦੇ ਨੇ ਕਿ ਹਮ ਤੁਮਾਰੇ ਸਾਥ ਹੈ ਔਰ ਫਲਾਣਾ ਢਿਮਕਾ। ਹੁਣ ਕਿਸ ਹੱਦ ਤੱਕ ਇਹ ਸ਼ਰਮ ਦਾ ਘਾਟਾ ਜਾਂ ਇਹ ਨਿੰਮੋ ਝੂਣਤਾ, ਮੈਂ ਕਹਾਂਗਾ ਇਹ ਇੱਕ ਇਸਲਾਮਿਕ ਵਰਲਡ ਲਈ ਪਹੁੰਚੀ ਹੋਈ ਹੈ,
ਹੁਣ ਇਸ਼ਾਕ ਦਾਰ ਸਾਹਿਬ ਉੱਥੇ ਕਹਿੰਦੇ ਨੇ ਪਾਕਿਸਤਾਨ ਵਿਲ ਸੀਰੀਅਸਲੀ ਐਗਜ਼ਾਮਿਨ ਵੈਦਰ ਟੂ ਰੀਸਟਾਰਟ ਟ੍ਰੇਡ ਵਿਦ ਇੰਡੀਆ। ਉਹ ਕਹਿੰਦੇ ਜੀ ਅਸੀਂ ਬਹੁਤ ਗੰਭੀਰਤਾ ਨਾਲ ਸੋਚ ਰਹੇ ਹਾਂ ਕਿ ਅਸੀਂ ਭਾਰਤ ਦੇ ਨਾਲ ਜਿਹੜੀ ਟ੍ਰੇਡ ਸਸਪੈਂਡ ਕੀਤੀ ਹੋਈ ਹੈ ਪਿਛਲੇ 4 ਸਾਲਾਂ ਤੋਂ ਉਹਨੂੰ ਸਟਾਰਟ ਕਰੀਏ। ਹੁਣ ਕੀ ਇੰਡੀਆ ਨੇ ਆਰਟੀਕਲ 370 ਰਿਸਟੋਰ ਕਰ ਦਿੱਤਾ ਹੈ? ਕੀ ਕਸ਼ਮੀਰੀਆਂ ਤੇ ਜ਼ੁਲਮ ਖਤਮ ਹੋ ਗਏ ਨੇ? ਉੱਥੇ ਤਾਂ ਈਵਨ ਮੀਰਵਾਇਜ਼ ਉਮਰ ਫਾਰੂਕ ਵਰਗੇ ਮੋਡਰੇਟਰ ਨੂੰ ਜਿਹੜਾ ਉਹ ਨਮਾਜ਼ ਨਹੀਂ ਅਦਾ ਕਰਨ ਦਿੱਤੀ ਜਾਂਦੀ, ਜਿਹੜੀ ਕਿ ਮੇਨ ਉਹਨਾਂ ਦੀ ਮਸੀਤ ਹੈ ਉਸ ਦੇ ਵਿੱਚ। ਫਿਰ ਉਹ ਕਹਿੰਦੇ ਜੀ ਪਿਛਲੇ ਸਾਲ ਮੈਨੂੰ ਜਿਹੜਾ ਹੈ ਨਾ ਉਹ ਪਾਕਿਸਤਾਨ ਦੇ ਬਿਜ਼ਨਸ ਪਰਸਨਸ ਨੇ ਅਪਰੋਚ ਕੀਤਾ ਸੀ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਇਹ ਰਿਸਟੋਰ ਕਰ ਦਿਓ, ਜਿਹੜਾ ਅਸੀਂ ਵਪਾਰਕ ਸੰਬੰਧ ਖਤਮ ਕੀਤੇ ਹੋਏ ਨੇ ਔਰ ਇਹ ਜਿਹੜਾ ਇਹਦੇ ਤੇ ਅਸੀਂ ਸੀਰੀਅਸਲੀ ਵਿਚਾਰ ਕਰਾਂਗੇ। ਉਹਦੇ ਉਹ ਕਹਿ ਰਹੇ what India did in 2019, the steps they took to amend the constitutional law, that was very painful, but I think the business community of Pakistan is very keen to start trade. When I presented the budget as finance minister last year, businessmen pointed out that imports from India are coming in even today. They come via Dubai or via Singapore and involve higher freight, transshipments and other transportation costs. उन्होंने कहा जी ये मैनू बिजनेसमैन ने कहा कि जी ये करो और मैं समझदा भी सानू इस दे उत्ते गंभीरता नाल गल करनी चाहिए। हुण ये है शर्म दा घट है। दूजे पासे जदों एस जयशंकर नूं ये सवाल पूछा जाता है कि पाकिस्तान के फॉरेन मिनिस्टर ने यह कहा तो उन्होंने कहा एस जयशंकर said that in India the mood is not to overlook the issue of terrorism कि जी पहला दहशतगर्दी का इशू है साडे लई। इट्स नॉट ए वन ऑफ हैपनिंग बट वेरी सस्टेन्ड almost at an industry level, an assembly line of people whose job it is to do bad things, terror. India will not skirt this problem anymore. We are not going to say terrorism happened, but let's continue our dialogue because that is very important. We must be honest enough to face up to that problem, however difficult. ਉਹ ਠੁੱਡ ਮਾਰ ਰਿਹਾ, ਉਹਦੇ ਪੈਰਾਂ ਤੇ ਇਹ ਜਿਹੜਾ ਧਾਰ ਹੈ ਉਹ ਸਿਰ ਰੱਖ ਰਿਹਾ, ਉਹ ਠੁੱਡ ਮਾਰ ਰਿਹਾ। ਹੁਣ ਇੰਨੀ ਬੇਗੈਰਤੀ ਔਰ ਅਫਸੋਸ ਇਸ ਤੋਂ ਇਲਾਵਾ ਹੋਰ ਕੋਈ ਕਹਿਣ ਨੂੰ ਨਹੀਂ ਹੈ ਕਿ ਵੀ ਬਿਲਕੁਲ ਹੀ ਤੁਸੀਂ ਬੇਗੈਰਤੇ ਹੋ ਗਏ ਹੋ, ਐਬੈਂਡਨ ਕਰਤਾ। ਫਿਰ ਕਿਉਂ ਬਰਾਦਰ ਤੇ ਬਰਾਦਰ ਕਹਿਣ ਦਾ ਫਿਰ ਤੁਹਾਡਾ ਕੋਈ ਹੱਕ ਨਹੀਂ ਹੈ ਕਿ ਵੀ ਤੁਸੀਂ ਈਵਨ ਉਹਨਾਂ ਨੂੰ ਆਪਣੇ ਭਰਾ ਵੀ ਕਹੋ। ਭਰਾਵਾਂ ਨਾਲ ਨੂੰ ਤੁਸੀਂ ਇਵੇਂ ਨਹੀਂ ਮੁਸ਼ਕਿਲ ਜਾਂ ਮੁਸੀਬਤ ਸੁੱਟ ਕੇ ਕਹਿੰਦੇ ਕਿ ਜੀ ਤੂੰ ਹੁਣ ਜੇ ਤੇਰੇ ਪੱਲੇ ਕੁਝ ਨਹੀਂ ਹੈ ਤਾਂ ਕੋਈ ਨਹੀਂ ਹੈ, ਮੈਂ ਤਾਂ ਰੱਜ ਕੇ ਖਾਵਾਂ, ਇਵੇਂ ਨਹੀਂ ਹੁੰਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਤਿੰਨ 325ਵੇਂ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 7ਵਾਂ ਸਿੱਖ ਨੈਸ਼ਨਲ ਡੇ ਸਿੱਖ ਫਰੀडम ਮਾਰਚ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਖੇ ਆਉਂਦੀ 6 ਅਪ੍ਰੈਲ 2024 ਦਿਨ ਸ਼ਨੀਵਾਰ ਨੂੰ ਕੱਢਿਆ ਜਾ ਰਿਹਾ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੈਪੀਟਲ ਹਿੱਲ ਵਿਖੇ ਕੱਢੇ ਜਾ ਰਹੇ ਫਰੀडम ਮਾਰਚ ਅਤੇ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਆਓ ਪਰਿਵਾਰਾਂ ਸਮੇਤ ਨੈਸ਼ਨਲ ਸਿੱਖ ਡੇ ਪਰੇਡ ਦਾ ਹਿੱਸਾ ਬਣੀਏ। ਦੁਪਹਿਰ 1 ਵਜੇ ਤੋਂ TV 84 ਤੇ ਇਸ ਮਾਰਚ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਗਗਨ ਤੁਮਾਮਾ ਬਾਜਿਓ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਇੰਟਰਨੈਸ਼ਨਲ ਸਟੱਡੀ ਮੁਤਾਬਕ ਭਾਰਤ ਵਿੱਚ 1% ਲੋਕਾਂ ਕੋਲ ਭਾਰਤ ਦੀ ਕੁੱਲ ਦੌਲਤ ਦਾ 40% ਹਿੱਸਾ ਹੈ। ਸੋ ਇਹੀ ਕਾਰਨ ਹੈ ਕਿ ਭਾਰਤ ਵਿੱਚ ਇਸ ਵੇਲੇ 80 ਕਰੋੜ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ। ਇਹੀ ਵਿਸ਼ਵ ਗੁਰੂ ਭਾਰਤ ਦੀ ਜਿਹੜੀ ਅਸਲੀਅਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਔਰ ਗੁਰਬਾਣੀ ਵਿਚਾਰਾਂ ਦੇ ਸਾਥ ਤੁਰਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਵਿਸ਼ਵ ਗੁਰੂ ਬਾਰੇ, ਅੱਜ ਦੇ ਵਿਸ਼ਵ ਗੁਰੂ ਬਾਰੇ? ਦੇਖੋ ਵਿਸ਼ਵ ਗੁਰੂ ਤਾਂ ਵਾਕਈ ਨੇ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਔਰ ਇਹ ਵੱਖਰੀ ਕਹਾਣੀ ਹੈ ਕਿ ਕਿਹੜੇ ਮਹਿਕਮਿਆਂ 'ਚ ਵਿਸ਼ਵ ਗੁਰੂ ਨੇ, ਕੋੜੀਆਂ 'ਚ ਨੇ ਕਿ TV ਵਾਲਿਆਂ 'ਚ ਨੇ ਕਿ ਅੰਨਿਆਂ 'ਚ ਨੇ ਕਿ ਸਭ ਤੋਂ ਜ਼ਿਆਦਾ
ਭੁੱਖ ਨੰਗ 'ਚ ਨੇ ਔਰ ਹਰ ਪਾਸੇ ਵਿਸ਼ਵ ਗੁਰੂ ਨੇ, ਸਿਵਾਏ ਇਸ ਦੇ ਕਿ ਜੇ ਇਹ ਕਹਿਣਾ ਹੋਏ ਵੀ ਜਿੱਥੇ ਇੱਕ ਪਾਸੇ ਅਸੀਂ ਕੰਪੈਸ਼ਨ ਔਰ ਦਇਆ ਦੀ ਗੱਲ ਕਰਦੇ ਹਾਂ, ਬਹੁਤ ਵਾਰ ਜਦੋਂ ਅਸੀਂ ਗੁਰਬਾਣੀ ਦੀ ਇਹ ਤੁਕ ਪੜ੍ਹਦੇ ਹਾਂ ਕਿ ਧੌਲ ਧਰਮ ਦਇਆ ਕਾ ਪੂਤ, ਹੁਣ ਕਿ ਵੀ ਇਹ ਜਿਹੜਾ ਹਿੰਦੂਆਂ ਦਾ ਵਿਸ਼ਵਾਸ ਇਹਨਾਂ ਨੇ ਲੋਕਾਂ 'ਚ ਪ੍ਰਚਾਰਿਆ ਹੋਇਆ ਸੀ ਕਿ ਧਰਤੀ ਜਿਹੜੀ ਹੈ ਉਹ ਬੌਲਦ ਦੇ ਸਿੰਘਾਂ ਦੇ ਉੱਤੇ ਖੜੀ ਹੈ ਔਰ ਜਦੋਂ ਸਿੰਘ ਇੱਕ ਤੋਂ ਦੂਜਾ ਬਦਲਦਾ ਉਦੋਂ ਭੁਚਾਲ ਆਉਂਦੇ ਨੇ। ਤੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਜਿਹੜੇ ਇਹ ਧਰਤੀ ਹੈ ਇਹ ਧਰਮ ਨਾਲ ਜੁੜੀ ਹੋਈ ਹੈ, ਰਾਈਟੀਅਸਨੈਸ ਨਾਲ ਜੁੜੀ ਹੋਈ ਹੈ, ਤੇ ਧਰਮ ਜਿਹੜੀ ਹੈ ਉਹ ਦਇਆ ਦਾ ਪੁੱਤਰ ਹੈ, ਕੰਪੈਸ਼ਨ। ਕਿ ਜੇ ਦਇਆ ਨਹੀਂ ਹੈ, ਕੰਪੈਸ਼ਨ ਨਹੀਂ ਹੈ, ਕਿਸੇ ਦੀ ਪੀੜ ਨੂੰ ਤੁਸੀਂ ਮਹਿਸੂਸ ਨਹੀਂ ਕਰਦੇ, ਤੇ ਫਿਰ ਧਰਮ ਫਰਾਡ ਹੈ, ਉਹ ਕੁਝ ਨਹੀਂ ਹੈ, ਉਹ ਬੇਮਤਲਬ ਹੈ ਜੀ। ਹੁਣ ਇੱਕ ਪਾਸੇ ਜਿਹੜੇ ਲੋਕ ਉਹਨਾਂ ਨੇ ਇੱਕ ਵੱਡੇ ਹਿੱਸੇ ਨੂੰ ਤਾਂ ਜਾਤ ਪਾਤ ਦੀ ਮਾਰ ਥੱਲੇ ਸ਼ੂਦਰ ਬਣਾ ਕੇ ਕਾਰਨਰ ਕੀਤਾ, ਉਹਨਾਂ ਨੂੰ ਕਰਮਾਂ ਦੀ ਖੇਡ 'ਚ ਪਾਇਆ ਹੋਇਆ ਕਿ ਜੇ ਤੁਸੀਂ ਗਰੀਬ ਹੋ, ਤੁਹਾਨੂੰ ਬਿਮਾਰੀ ਹੈ ਜਾਂ ਦਲਿੱਦਰ ਹੈ, ਤੁਹਾਡਾ ਦੇਵਤਾ ਦਰਿਦਰ ਨਾਰਾਇਣ ਹੈ, ਕਿਉਂਕਿ ਤੁਸੀਂ ਇਹ ਡਿਜ਼ਰਵ ਕਰਦੇ ਹੋ, ਤੁਹਾਡੇ ਕਰਮ ਤੁਸੀਂ ਮਾੜੇ ਕੀਤੇ ਤੇ ਮਾੜੇ ਕਰਮਾਂ ਦਾ ਫਲ ਹੈ। ਔਰ ਦੂਸਰੇ ਇੱਕ ਉਹਨਾਂ ਦਾ ਤਬਕਾ ਇਸ ਦੇ ਉੱਤੇ ਲੱਗਾ ਹੋਇਆ ਕਿ ਜੀ ਇਹ ਦੁਨੀਆ ਜੋ ਹੈ ਸਭ ਮਾਇਆ ਹੈ, ਇਹ ਛਲ ਹੈ ਔਰ ਮਾਇਆ 'ਚੋਂ ਕੁਛ ਨਹੀਂ ਨਿਕਲਦਾ। ਅਲਟੀਮੇਟਲੀ ਜਿਹੜੀ ਹੈ ਜ਼ਿੰਦਗੀ ਤਾਂ ਰਾਮ ਨਾਮ ਜਪਣ ਦੇ ਨਾਲ ਹੈ, ਤੇ ਮਾਇਆ ਆਪਣੀ ਸਾਨੂੰ ਦੇ ਦਿਓ ਤੇ ਤੁਸੀਂ ਜਾ ਕੇ ਜਿਹੜਾ ਛੰਛਣੇ ਵਜਾਓ, ਹੈ ਨੀ, ਉਹ ਵਜਾਓ, ਟੱਲੀਆਂ ਵਜਾਓ, ਇੱਕ ਉਸ ਪਾਸੇ ਨੂੰ ਲਾਏ ਹੋਏ ਨੇ। ਔਰ ਕਿਸ ਚਲਾਕੀ ਦੇ ਨਾਲ ਇਹਨਾਂ ਨੇ, ਜਿਨ੍ਹਾਂ ਦੇ ਕੋਲ ਹੁਣ ਹਕੂਮਤ ਹੈ ਪਿਛਲੇ 10 ਸਾਲ 'ਚ ਖਾਸ ਤੌਰ 'ਤੇ, ਕਿਸ ਚਲਾਕੀ ਦੇ ਨਾਲ ਜਿਹੜੀ ਵੈਲਥ ਹੈ, ਧਨ ਹੈ, ਉਹ ਐਕੂਮੂਲੇਟ ਹੋ ਕੇ ਇੱਕ ਖਾਸ ਤਬਕੇ ਦੇ ਹੱਥਾਂ 'ਚ ਦਿੱਤਾ ਜਾ ਰਿਹਾ। ਇਸ ਵੇਲੇ ਦੁਨੀਆ ਦੇ ਵਿੱਚ 150 ਜਾਂ ਪੌਣੇ 200 ਜਿਹੜੇ ਬਿਲੀਅਨਰ ਨੇ ਉਹ ਭਾਰਤ ਦੇ ਵਿੱਚ ਨੇ, ਕਿ ਜਿੱਥੇ ਇੰਨੇ ਲੋਕ, ਇਹ ਉਹ ਬਿਲੀਅਨਰ ਉਹ ਨੇ ਜਿਨ੍ਹਾਂ ਕੋਲ $1 ਬਿਲੀਅਨ ਰੁਪਈਏ ਨਹੀਂ, $1 ਬਿਲੀਅਨ ਤੋਂ ਜ਼ਿਆਦਾ ਦੀ ਦੌਲਤ ਹੈ। ਔਰ ਇਹ ਰਿਪੋਰਟ ਅਸੀਂ ਕੋਈ ਘਰੋਂ ਨਹੀਂ ਘੜੀ ਹੈ, ਟ੍ਰਿਬਿਊਨ ਨੇ ਹੀ ਦਿੱਤੀ ਹੈ। ਇਨਇਕੁਆਲਿਟੀ ਸੋਰਿੰਗ 1% population in India holds 40% wealth finds study। ਹੁਣ ਇਹ ਸਟੱਡੀ ਜਿਹੜੀ ਹੈ ਉਹਨਾਂ ਨੇ ਕੀਤੀ, ਦਾ ਪੇਪਰ ਟਾਈਟਲਡ ਇਨਕਮ ਐਂਡ ਵੈਲਥ ਇਨਕੁਆਇਰੀ ਇਨ ਇੰਡੀਆ 1922 to 23 ਦਾ ਰਾਈਜ਼ ਆਫ ਬਿਲੀਅਨਰ ਰਾਜ। ਇਹ ਉਸ ਜਿਹੜੀ ਸਟੱਡੀ ਹੈ ਉਹਦਾ ਨਾਂ ਹੈ, ਔਰ ਪੋਸਟ ਇੰਡੀਪੈਂਡੈਂਸ ਪੀਰੀਅਡ ਦੇ ਉੱਤੇ ਜ਼ਿਆਦਾ ਫੋਕਸ ਹੈ ਕਿ 1980s ਤੋਂ ਲੈ ਕੇ ਹੁਣ ਤੱਕ ਕੀ ਹੈ। ਇਨਕਮ ਡਿਸਪੈਰਿਟੀ ਇਨ ਇੰਡੀਆ ਵੈਰੀ ਹਾਈ ਇਨ ਦਾ ਵਰਲਡ, ਹਾਇਰ ਦੈਨ ਸਾਊਥ ਅਫਰੀਕਾ, ਬ੍ਰਾਜ਼ੀਲ, US। ਈਵਨ ਅਮਰੀਕਾ 'ਚ ਵੀ ਅਮੀਰ ਔਰ ਗਰੀਬ 'ਚ ਇੰਨਾ ਫਰਕ ਨਹੀਂ ਹੈਗਾ, ਹਾਲਾਂਕਿ ਕੈਪੀਟਲਿਸਟ ਸੋਸਾਇਟੀ ਹੈ ਅਮਰੀਕਾ। ਸਾਊਥ ਅਫਰੀਕਾ 'ਚ ਵੀ ਰਹਿੰਦਾ। ਨੰਬਰ ਆਫ ਇੰਡੀਅਨਸ ਵਿਦ ਨੈਟ ਵੈਲਥ exceeding $1 billion went up from 1 in 1991 to 162 in 2022। 1991 ਦੇ ਵਿੱਚ ਭਾਰਤ ਦੇ ਵਿੱਚ ਸਿਰਫ ਇੱਕ ਬੰਦਾ ਸੀ ਜਿਹਦੇ ਕੋਲ $1 ਬਿਲੀਅਨ ਤੋਂ ਜ਼ਿਆਦਾ ਸੀ 1991 ਚ। ਇਸ ਵੇਲੇ ਭਾਰਤ ਦੇ ਵਿੱਚ 2022 ਤੱਕ ਪਹੁੰਚਦੇ 162 ਲੋਕ ਐਸੇ ਨੇ ਜਿਹੜੇ ਬਿਲੀਅਨਰ ਨੇ। ਇਹ ਸਭ ਇਹਨਾਂ ਨੂੰ ਅੰਬਾਨੀਆਂ, ਅਡਾਨੀਆਂ ਔਰ ਕਿੰਨੇ ਉਹ ਜਿਹੜੇ ਲੈ ਲੈ ਕੇ ਦੌੜੇ ਹੋਏ ਨੇ ਟੈਕਸ ਮਾਫੀ। ਉਹੀ ਗਰੀਬ ਕਿਸਾਨ ਕਹਿੰਦਾ ਟੈਕਸ ਮਾਫ ਕਰ ਦਿਓ, ਤੇ ਉਹ ਚੁੱਕ ਕੇ ਉਹਨਾਂ ਦੇ ਉੱਤੇ ਉਹ ਜਿਹੜੇ ਨੇ ਉਹ ਗੋਲੇ ਵਰਸਾਏ ਹੁੰਦੇ ਨੇ, ਟੀਅਰ ਗੈਸ ਸ਼ੈਲ ਦੇ ਔਰ ਲਾਈਵ ਐਮਨੀਸ਼ਨ ਦੇ। ਔਰ ਫਿਰ ਅੱਗੇ ਉਹਦੀ ਫਰਦਰ ਡਿਟੇਲ ਹੈ ਕਿ ਵੀ ਇਸ ਬਿਲੀਅਨਰ ਰਾਜ ਦੇ ਵਿੱਚ ਕਿੰਨਿਆਂ ਦੇ ਕੋਲ ਕੀ ਹੈ। ਲੇਕਿਨ ਇੰਨੇ ਹੀ ਤੋਂ ਸਮਝਣਾ ਸੌਖਾ ਹੈ ਕਿ 1991 ਦੇ ਵਿੱਚ ਭਾਰਤ ਦੇ ਵਿੱਚ ਸਿਰਫ ਇੱਕ ਬੰਦਾ ਸੀ ਜਿਹਦੇ ਕੋਲ $1 ਬਿਲੀਅਨ ਤੋਂ ਜ਼ਿਆਦਾ ਦੀ ਦੌਲਤ ਸੀ। ਅੱਜ 162 ਨੇ ਔਰ 40% ਭਾਰਤ ਦੀ ਦੌਲਤ 1% ਲੋਕਾਂ ਕੋਲ ਹੈ। ਹੁਣ ਇਹ ਇਹਨਾਂ ਦੀ ਰਿਪੋਰਟਿੰਗ ਹੈ। ਹੁਣ ਕਿੰਨੇ ਕੁ ਭਾਰਤ ਦੇ ਲੋਕ ਖੁਸ਼ ਨੇ। ਵਿਸ਼ਵ ਗੁਰੂ ਭਾਰਤ ਦੇ ਥੱਲੇ ਇੱਕ ਗਲੋਬਲ ਹੈਪੀਨੈਸ ਇੰਡੈਕਸ ਆਉਂਦਾ ਹੈ। ਇੰਡੀਆ ਰੈਂਕਸ 126th out of 143 nations on global happiness index। 193 ਦੇਸ਼ਾਂ 'ਚੋਂ ਭਾਰਤ ਸ਼ਰਮਨਾਕ 126ਵੇਂ ਮੁਲਕ ਤੇ ਹੈ। ਹੁਣ ਜਿੱਥੇ 80 ਕਰੋੜ ਲੋਕਾਂ ਨੂੰ 5 ਕਿਲੋ ਅਨਾਜ ਦੇ ਲਈ ਲਾਈਨ 'ਚ ਲੱਗਣਾ ਪੈਂਦਾ ਹੈ, ਜਿਹੜਾ ਉਹਨਾਂ ਨੂੰ ਮੁਫਤ ਦਿੰਦੀ ਹੈ ਸਰਕਾਰ, ਤੇ ਉੱਥੇ ਤੁਸੀਂ ਹੈਪੀਨੈਸ ਕਿੱਥੇ ਲੱਭੋਗੇ? ਖੜਕਾਈ ਜਾਓ
छैने ढोलकियां कही जाओ जी राम जी आ गए, राम जी आएंगे, राम मेरे अंगना आ गए, पर राम ने भुख नंग तो नहीं वो मंदिर ने दूर की कि मंदिर बन गया या दूजा हो की रहा। जो वडभाग ਸਿੰਘਿਆਂ ਦਾ डेरा है उत्थे की ऊने दे विच उत्थे वो भूत पात कड्ढण दे नां थले सिर सुर मारदे ने, लैंड शेक हुई किते, पत्थर आए, लोग एक दूजे च वजे, 2-4 मर गए, पता नहीं 12-14 जख्मी ने। उज्जैन दे एक मंदिर दे विच पता नहीं वो होली दे थले वो घुमाण लगे थाल, ਉਹਦੇ चों कोई गुलाल निकलिया, 15 के किन्ने पुजारी सड़ गए अंदर। सो मतलब ये है भी चल ये रहा है, लेकिन इन्हां दा हाल ये है। फिर कला यही नहीं, वर्ल्ड हैल्थ ऑर्गेनाइजेशन की रिपोर्ट के किवें जिहड़ा टारगेट सी वर्ल्ड हैल्थ ऑर्गेनाइजेशन का भी टीबी नूं खत्म करना है, इंडिया फेल्ड टू मीट वर्ल्ड हेल्थ ऑर्गेनाइजेशन एंड टीबी माइलस्टोन 2020 लैंसेट स्टडी। ये पूरी डिटेल है कि भाई इंडिया दे विच अजे भी उत्थे किन्ने लोग टीबी नाल मार रहे ने, किन्ने हैजे नाल मार रहे ने। मच्छर दी पूछ जिन्हें दंदी वड्ढनी है हर साल 1 इंच लंबी हो जाती है जी। जिहड़ा DDT या दूजा छिड़कदा सी मच्छर खाण लग गए, सब कुछ तो जाली है। वो एवें नहीं किसी ने कहा सी कि भी ए सज्जणा तू जहर खा के मर नहीं सकदा, इस नगरी दे तां जहर विच भी मिलावट है। हालात ये ने हुण तुहाडे हवाले जी। थैंक यू सो मच डॉक्टर साहब। हुण आपां अपने व्यूअर जिहड़े मैसेज ने लैण जा रहे हैं। हरजोत माल जी फतेह बुलांदे, हरमन पन्नू जी पिंड लोईका खालसा जिंदाबाद कहंदे ने, और इसी तरह इंद्रजीत सिंह संधू जी, फिर इसी तरह अमरजीत सैनी जी, जसविंदर गिल जी, फिर इसी तरह सुखदेव सिंह जी, फिर जसवीर बराड़ जी, फिर इसी तरह जतिंदर सिंह जी और सिंह गरचा जी, फिर कैनेडा रियूनल एनर्जी जी, ये भी सब सानू फतेह बुलांदे ने और खालसा जिंदाबाद कहंदे ने। और फिर इसी तरह गुरपाल सिंह जी, फिर इसी तरह बलविंदर सिंह जी खुश के कहंदे ने कि why Sikhs don't follow their calendar, someone who spent 40 years of their life on that calendar, there must be logic to it, let the Hindu follow their dates, we should have our one fixed date। कला यही नहीं, कैलेंडर तो 10 साल फॉलो किया है, पर फिर RSS ने बादल क्या राही उस दे सोध दे नां थले उहदा हिंदूकरण करता है। हुण ना सिर्फ नानकशाही कैलेंडर है, बिगनिंग डेट जरूर 14 मार्च पहली चेत दी कॉमन है, पर बाकी सारा वो हिंदू कैलेंडर ही है। निहंग सिंह जी अमेजिंग एक्सप्लेनिंग ऑफ होला महल्ला, एप्रिसिएशन फॉर दिस काइंडनेस। एंड खुशके कहंदे आई मीन टू से नानक शाही कैलेंडर्स। जसकीरत सिंह जी भी फतेह बुलांदे ने। फिर इसी तरह निहंग सिंह जी कहंदे क्या बात है भाई साहब, भाई गुरजिंदर सिंह इज ऑलवेज ए ग्रेट पर्सन। सुरमुख मुंदरा जी भी सानू फतेह बुलांदे ने, खालसा जिंदाबाद कहंदे ने। ऑल अबाउट ट्रूथ एंड सिखिज्म फतेह बुलांदे ने। और इसी तरह सतनाम औजला जी भी फतेह बुलांदे, सुरजीत सिंह जी फतेह एंड अमरिंदर सिंह जी। फिर इसी तरह निहंग सिंह जी कहंदे ने कि डॉक्टर साहब परहैप्स फ्रॉम द टाइम ऑफ मिस्टर ओबामा आई थिंक US सर्फ इज सेइंग दैट थिंग्स। अमरिंदर सिंह जी हाँ पिछले 4 साल तो जिहड़ी उन्हां दी US ऑफ कंट्री ऑफ पर्टिकुलर कंसर्न कह रहे। हाँ जी सेम है। पाल सिंह गरेवाल जी भी हैं, गुरमुख सिंह गुरमुख जी भी फतेह बुलाने, कुलदीप कौर पंजाब हाल खालसा जिंदाबाद। ऑल अबाउट ट्रूथ एंड सिखिज्म कहंदे वी हैव एडिक्टेड ऑफ सच और सच। थैंक यू सो मच। और इसी तरह जसवीर बराड़ जी भी खालसा जिंदाबाद एंड सिक्स फॉर जस्टिस एंड वन थिंग जसवीर बराड़ जी कहंदे ने कि डॉक्टर साहब जी सारे मुल्कां विच मतलब सारी दुनिया विच गुरपतवंत सिंह पन्नू ते खालसा ਦੀਆਂ ਗੱਲਾਂ ਹੁੰਦੀਆਂ ਨੇ। ਇੰਡੀਅਨ ਸਟੇਟ ਦੀਆਂ ਏਜੰਸੀਆਂ ਨੂੰ ਪਤਾ ਹੈ ਕਿ ਨਵਾਂ ਦੇਸ਼ ਖਾਲਸਾਨ ਬਣਨ ਚੱਲਿਆ ਬਹੁਤ ਛੇਤੀ। ਐਂਡ ਜੇਸਨ ਜੀ ਸਾਨੂੰ $10 ਜਿਹੜੇ ਡੋਨੇਟ ਕਰਦੇ ਨੇ, ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਔਰ ਸ਼ੁਕਰੀਆ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਆਉਣ ਵਾਲੇ ਦਿਨਾਂ 'ਚ 1-2 ਦਿਨਾਂ 'ਚ ਸਾਡੀ ਇੱਕ ਹਾਈ ਲੈਵਲ ਮੀਟਿੰਗ ਜਿਹੜੀ ਹੈ ਵਾਸ਼ਿੰਗਟਨ DC ਦੇ ਵਿੱਚ ਸਟੇਟ ਡਿਪਾਰਟਮੈਂਟ ਔਰ ਦੂਸਰੇ ਆਫੀਸ਼ੀਅਲਸ ਨਾਲ ਹੈ। ਕੱਲ੍ਹ ਦਾ ਪ੍ਰੋਗਰਾਮ ਤੇ ਅਸੀਂ ਕਰਾਂਗੇ ਜ਼ਰੂਰ ਔਰ ਫਿਰ ਮੀਟਿੰਗ ਤੋਂ ਬਾਅਦ ਬਰੀਫ ਕਰਾਂਗੇ ਆਪਣੇ ਦਰਸ਼ਕਾਂ ਨੂੰ ਵੀ ਕਿ ਭਾਈ ਕੀ ਉਸ ਦੀ ਆਊਟਕਮ ਰਹੀ। ਔਰ ਫੇਸਬੁੱਕ ਦੇ ਉੱਤੇ ਮੁਹੰਮਦ ਅਨਵਰ, ਜਸਬੀਰ ਸਿੰਘ, ਦਵਿੰਦਰ ਸਿੰਘ, ਭੁਪਿੰਦਰ ਸਿੰਘ, ਸਿੰਘ ਹਰਮਿੰਦਰ, ਸੋਹਣ ਸਿੰਘ ਮਾਇਲ, ਰਾਜਵਿੰਦਰ ਸਿੰਘ, ਮੁਹੰਮਦ ਅਨਵਰ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ, ਖਾਲਿਸਤਾਨ ਜ਼ਿੰਦਾਬਾਦ ਕਿਹਾ ਹੈ। ਰਾਜਵਿੰਦਰ ਸਿੰਘ ਕਹਿੰਦੇ ਨੇ ਕਿ ਇਟ ਸੀਮਸ ਲਾਈਕ ਟੈਰਰਿਸਟ ਇੰਡੀਅਨ ਸਟੇਟ
डिसइंटीग्रेशन इज कमिंग फास्टर दैन वी कैन इमेजिन। बिल्कुल जो हालात नज़र आ रहे हैं। जी ਦੀਪ ਸਿੰਘ ਕਹਿੰਦੇ ਨੇ ਭਾਈ ਪਰਮਜੀਤ ਸਿੰਘ ਅਕਾਲੀ ਨੇ ਹੁਣ ਇੱਕ ਕੇਸ ਫੜਿਆ ਹੈ, ਜਿੱਥੇ ਇੱਕ ਗੁਰਦੁਆਰੇ ਦੀ ਕਮੇਟੀ ਕਾਰ ਸੇਵਾ ਦੇ ਨਾਮ ਉੱਤੇ ਲਾਟਰੀ ਡਰਾ ਕੱਢ ਰਹੇ ਹਨ। 300 ਰੁਪਏ ਦੀਆਂ ਟਿਕਟਾਂ ਵੇਚ ਕੇ ਇਨਾਮ ਵਿੱਚ ਥਾਰ ਗੱਡੀ ਆਦਿ। ਪਤਾ ਨਹੀਂ ਇਹ ਕਮੇਟੀਆਂ ਕਿੱਥੋਂ ਨਿਕਲਦੀਆਂ ਹਨ ਜੋ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਪਾ ਰਹੀਆਂ ਹਨ। ਬਹੁਤ ਚੰਗੀ ਗੱਲ ਹੈ ਲੋਕਲ ਲੈਵਲ ਦੇ ਉੱਤੇ ਜਦੋਂ ਚੈਲੰਜ ਹੁੰਦਾ ਹੈ, ਲੇਕਿਨ ਇਹ ਅਗੇਨ ਇਹ ਸਾਰੇ ਸਾਈਨ ਸਿੰਪਟਮ ਗੁਲਾਮੀ ਦੇ ਨੇ। ਬਹੁਤ ਵਾਰ ਸਾਡਾ ਚੰਗਾ ਕਈ ਵਾਰੀ ਕਾਡਰ ਵੀ ਬਹੁਤ ਹੋਰ ਚੀਜ਼ਾਂ 'ਚ ਜ਼ਿਆਦਾ ਐਨਰਜੀ ਲਾਉਂਦਾ, ਫੋਕਸ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਅਮੀਤ ਹੈ। ਅਸੀਂ ਗੁਰਬਾਣੀ ਵਿਚਾਰ ਦੇ ਵਿੱਚ ਰਾਗ ਤੁਖਾਰੀ 'ਚ ਜਿਹੜਾ 12ਵਾਂ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਉਸ ਦੀ ਵਿਚਾਰ ਕਰ ਰਹੇ ਹਾਂ। ਅੱਜ ਕੁਦਰਤੀ ਹੋਲੇ ਮਹੱਲੇ ਦਾ ਦਿਨ ਵੀ ਹੈ, ਹਾਲਾਂ ਕਿਉਂਕਿ ਇਸ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਨਾਲ ਨਹੀਂ ਜੋੜਿਆ ਗਿਆ ਹੈ, ਇਸ ਲਈ ਇਹ 12 ਚੇਤ ਜਿਹੜਾ ਅੱਜ ਹੈ, ਲੇਕਿਨ ਇਹ ਪਹਿਲੀ ਚੇਤ ਨੂੰ ਹੀ ਇਸ ਦੀ ਸ਼ੁਰੂਆਤ ਹੋਈ ਸੀ ਹੋਲੇ ਮਹੱਲੇ ਦੀ 1700 ਈਸਵੀ ਦੇ ਵਿੱਚ। ਸੋ ਇਹ ਇੱਕ ਕੋਇਨਸੀਡੈਂਸ ਹੈ ਕਿ ਅਸੀਂ ਜਿਹੜਾ ਉਹ ਚੇਤ ਮਹੀਨੇ ਦੀ ਵਿਚਾਰ ਹੀ ਇਸ ਤੁਖਾਰੀ ਰਾਗ ਦੇ 12 ਮਾਹ ਦੇ ਵਿੱਚ ਕਰ ਰਹੇ ਹਾਂ। ਚੇਤ ਬਸੰਤ ਭਲਾ ਭਵਰ ਸੁਹਾਵੜੇ, ਬਨ ਫੂਲੇ ਮੰਝ ਬਾਰ ਮੈਂ ਫਿਰ ਕਰ ਬਹੁੜੇ। ਫਿਰ ਘਰ ਨਹੀਂ ਆਵੈ ਧਨ ਕਿਉਂ ਸੁਖ ਪਾਵੈ, ਬਿਰਹ ਵਿਰੋਧ ਤਨ ਛੀਜੈ। ਕੋਕਲ ਅੰਬ ਸੁਹਾਵੀ ਬੋਲੇ ਕਿਉਂ ਦੁਖ ਅੰਕ ਸਹੀਜੈ। ਭਵਰ ਭਵੰਤਾ ਫੁੱਲੀ ਡਾਲੀ ਕਿਉਂ ਜੀਵਾਂ ਮਰ ਮਾਏ। ਨਾਨਕ ਚੇਤ ਸਹਿਜ ਸੁਖ ਪਾਵੈ, ਜੇ ਹਰ ਵਾਰ ਘਰ ਧਨ ਪਾਏ। ਚੇਤ ਬਸੰਤ ਭਲਾ ਭਵਰ ਸੁਹਾਵੜੇ। ਬੇਸ਼ੱਕ ਹੁਣ ਤਾਂ ਕਲਾਈਮੇਟ ਚੇਂਜ, ਗਲੋਬਲ ਵਾਰਮਿੰਗ ਉਹਨੇ ਸਭ ਕੁਝ ਬਦਲ ਦਿੱਤਾ ਹੈ, ਲੇਕਿਨ ਅਜੇ ਵੀ ਜਦੋਂ ਅਸੀਂ ਇਹਨਾਂ ਦਿਨਾਂ ਵੱਲ ਦੇਖਦੇ ਹਾਂ ਅਜੇ ਗਰਮੀ ਦੀ ਪੂਰੀ ਸ਼ੁਰੂਆਤ ਨਹੀਂ ਹੋਈ ਹੁੰਦੀ। ਉਹ ਤਾਂ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਜੇਠ ਹਾੜ ਤੱਪੇ ਤੇ ਸਾਵਣ ਭਾਦੋ ਵਸੇ, ਜੇਠ ਤੇ ਹਾੜ, ਔਰ ਜ਼ਾਹਰ ਹੈ ਕਿ ਜੇਠ ਹਾੜ ਜਿਹੜਾ ਹੈ ਵਿਸਾਖ ਤੋਂ ਬਾਅਦ ਹੀ ਜਾ ਕੇ ਹੁੰਦੇ ਨੇ। ਸੋ ਇਹ ਦਿਨ ਜਿਹਦੇ 'ਚ ਲੋਹੜੀ ਵੀ ਆਈ ਗਈ, ਪਾਲਾ ਉਡੰਤ ਵੀ ਹੋਇਆ, ਔਰ ਫਿਰ ਚੇਤ ਵੀ ਆਇਆ, ਬਹਾਰ ਵੀ ਹੈ, ਸਪਰਿੰਗ, ਇੱਥੇ ਵੀ ਸਪਰਿੰਗ ਬ੍ਰੇਕ ਕਹਿੰਦੇ ਨੇ, ਇਹ ਸਪਰਿੰਗ ਜਿਹੜੀ ਹੈ ਉਹ ਵੀ ਹੈ। ਚੇਤ ਬਸੰਤ ਭਲਾ ਭਵਰ ਸੁਹਾਵੜੇ ਕਿ ਭਾਈ ਚਾਰ ਚੁਫੇਰੇ ਜਿਹੜੇ ਜਦੋਂ ਹੁਣ ਭੌਰੇ ਨੇ, ਜਦੋਂ ਬਸੰਤ ਬਹਾਰ ਹੈ, ਫੁੱਲਾਂ ਦੇ ਵਿੱਚ ਤਾਜ਼ਗੀ ਹੈ, ਨਵੇਂ ਫੁੱਲ ਨਿਕਲ ਰਹੇ ਨੇ, ਤੇ ਜਿੱਥੇ ਫੁੱਲ ਨੇ ਉੱਥੇ ਭੌਰੇ ਨੇ, ਉਹਨਾਂ ਨੇ ਵੀ ਨੈਕਟਰ ਲੈਣ ਦੇ ਲਈ ਆਉਣਾ। ਚੇਤ ਬਸੰਤ ਭਲਾ ਭਵਰ ਸੁਹਾਵੜੇ, ਬਨ ਫੂਲੇ ਮੰਝ ਬਾਰ ਕਿ ਭਾਈ ਚਾਰ ਚੁਫੇਰੇ ਜਿਹੜੇ ਨੇ ਉਹ ਦਰਖਤ ਜਿਹੜੇ ਨੇ ਉਹ ਫਲ ਫੁੱਲ ਰਹੇ ਨੇ ਚਾਰ ਚੁਫੇਰੇ। ਮੇਰੇ ਦਰਵਾਜ਼ੇ ਦੇ ਬਾਹਰ ਵੀ ਇਹ ਸਾਰੀ ਬਹਾਰ ਹੈ, ਮੈਂ ਫਿਰ ਕਰ ਬੌੜੇ। ਤੇ ਮੈਂ ਇਹੀ ਚਾਹਨਾ ਕਰਦੀ ਹਾਂ, ਮੇਰੀ ਰੂਹ ਜਿਹੜੀ ਕਿ ਪਿਆਸੀ ਹੈ ਵਾਹਿਗੁਰੂ ਦੇ ਮਿਲਾਪ ਤੋਂ ਬਿਨਾਂ, ਕਿ ਕਦੋਂ ਮੇਰਾ ਪਿਆਰਾ ਘਰ ਆਏਗਾ, ਕਦੋਂ ਮੇਰਾ ਪਿਰ ਘਰ ਆਏਗਾ। ਪਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ। ਜੇ ਪਿਆਰਾ ਕੋਲ ਨਹੀਂ ਹੈ ਤੇ ਇਸਤਰੀ ਨੂੰ ਕਿਵੇਂ ਸੁਖ ਮਿਲ ਸਕਦਾ ਹੈ, ਕਿਵੇਂ ਉਸ ਨੂੰ ਖੁਸ਼ੀ ਮਿਲ ਸਕਦੀ ਹੈ। ਬਿਰਹਾ ਵਿਰੋਧ ਤਨ ਛੀਜੇ ਕਿ ਬਿਰਹਾ ਵਿਛੋੜੇ ਦੀ ਅੱਗ ਦੇ ਨਾਲ ਤਨ ਜਿਹੜਾ ਹੈ ਉਹ ਛਿਜ ਰਿਹਾ, ਤੁਪਕਾ ਕਰਕੇ ਜਿਹੜਾ ਉਹ ਪੀੜ ਦੇ ਨਾਲ ਜਿਹੜਾ ਉਹ ਤਨ ਤੁਹਾਡਾ ਉਸ ਦੇ ਵਿੱਚ ਡੀਜਨਰੇਸ਼ਨ ਹੋ ਰਹੀ ਹੈ। ਛਿਜਣਾ ਜਿਹੜਾ ਹੈ ਉਹ ਅਲਟੀਮੇਟਲੀ ਜਿਹੜਾ ਉਹ ਟੁੱਟਣਾ ਹੁੰਦਾ ਹੈ, ਕਮਜ਼ੋਰ ਹੋਣਾ ਹੁੰਦਾ ਹੈ, ਸੌਰੋ ਆਫ ਸੈਪਰੇਸ਼ਨ। ਕਿ ਕਿਵੇਂ ਪਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ, ਬਿਰਹ ਵਿਰੋਧ ਤਨ ਛੀਜੈ। ਕੋਕਲ ਅੰਬ ਸੁਹਾਵੀ ਬੋਲੇ ਕਿਉਂ ਦੁੱਖ ਅੰਕ ਸਹੀਜੈ। ਕਿ ਕੋਇਲ ਅੰਬ ਦੇ ਦਰਖਤਾਂ ਦੇ ਉੱਤੇ, ਹੁਣ ਨਾ ਇੱਥੇ ਅੰਬ ਹੈ ਨਾ ਕੋਇਲ ਹੈ, ਇਹ ਉਸ ਧਰਤੀ ਦੇ, ਹੁਣ ਤਾਂ ਉੱਥੇ ਵੀ ਸਭ ਕੁਝ ਪੱਧਰਾ ਕੀਤਾ ਹੋਇਆ, ਅੰਬ ਕਿੱਥੇ ਨੇ ਤਾਂ ਕੋਇਲਾਂ ਵੀ ਕਿੱਥੇ ਰਹੀਆਂ ਨੇ। ਕੋਕਲ ਅੰਬ ਸੁਹਾਵੀ ਬੋਲੇ ਕਿਉਂ ਦੁੱਖ ਅੰਕ ਸਹੀਜੈ। ਕਿ ਭਾਈ ਇੱਕ ਪਾਸੇ ਕੋਇਲ ਵੀ ਬਿਰਹਾ ਦੇ ਗੀਤ ਗਾ ਰਹੀ ਹੈ ਅੰਬਾਂ ਦੇ ਉੱਤੇ ਬੈਠੀ, ਅੰਬ ਦੇ ਦਰਖਤਾਂ ਦੇ ਉੱਤੇ, ਔਰ ਮੈਂ ਵੀ ਉਸ ਵਿਛੋੜੇ ਦੇ ਵਿੱਚ ਰੱਬ ਦੀ ਤੋਂ ਪਈ ਵਿਥ ਜਿਹੜੀ ਹੈ ਉਸ ਤੋਂ ਬਿਨਾਂ ਕਿਵੇਂ ਜਿਹੜੀ ਹੈ ਉਸ ਨਾਲ ਮਿਲਾਪ ਤੋਂ ਬਿਨਾਂ ਕਿਵੇਂ ਸੁੱਖ ਮਿਲ ਸਕਦਾ, ਮੈਂ ਕਿਵੇਂ ਸਹਾਰਾ ਉਸ ਤਕਲੀਫ ਨੂੰ ਜੋ ਪਿਆਰੇ ਤੋਂ ਵਿਛੋੜੇ ਦੀ ਹੈ। ਭਵਰ ਭਵੰਤਾ ਫੂਲੀ ਡਾਲੀ ਕਿਉਂ ਜੀਵਾਂ ਮਰ ਮਾਏ।
ਕਿ ਹੇ ਮੇਰੀ ਮਾਂ। ਹੁਣ ਮਾਂ ਜਿਹੜੀ ਹੈ ਉਹ ਹਰ ਤੁਹਾਡੇ ਦੁੱਖ ਸੁੱਖ ਦੀ ਜਾਮਨ ਹੀ ਨਹੀਂ, ਉਸ ਨੂੰ ਮਹਿਸੂਸ ਕਰਦੇ। ਇਸ ਲਈ ਮਾਂ ਦਾ ਰਿਸ਼ਤਾ ਉਹ ਹਰ ਸਮਾਜ ਦੇ ਵਿੱਚ, ਹਰ ਵਰਗ ਦੇ ਵਿੱਚ ਜਿਹੜਾ ਹੈ ਉਸ ਤੋਂ ਉੱਤਮ ਕੋਈ ਰਿਸ਼ਤਾ ਨਹੀਂ ਹੈ। ਹੁਣ ਇਸੇ ਲਈ ਰੂਹਾਨੀਅਤ ਦੀ ਦੁਨੀਆ 'ਚ ਵੀ ਜਦੋਂ ਤੁਸੀਂ ਆਪਣੇ ਅੰਦਰ ਦੀ ਗੱਲ ਵੀ ਕਹਿਣੀ ਹੈ ਤੇ ਗੁਰੂ ਸਾਹਿਬ ਨੇ ਮਾਂ ਹੀ ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਂ, ਮੇਰੀ ਮਾਂ ਮੈਨੂੰ ਉਹ ਕਿਵੇਂ ਵਿਸਰ ਜਾਏ। ਸੋ ਇੱਥੇ ਵੀ ਭਵਰ ਭਵੰਤਾ ਫੂਲੀ ਡਾਲੀ ਕਿਉਂ ਜੀਵਾਂ ਮਰ ਮਾਏ, ਕਿ ਭੌਰੇ ਜਿਹੜੇ ਨੇ ਉਹ ਆਪਣੇ ਆਨੰਦ 'ਚ ਨੇ। ਹਰ ਡਾਲੀ ਜਿਹੜੀ ਹੈ ਉਹ ਖੁਸ਼ਬੂਆਂ ਛੱਡ ਰਹੀ ਹੈ, ਬਨ ਫਲਿਆ ਫੁੱਲਿਆ। ਹੇ ਮੇਰੀ ਮਾਂ, ਮੈਂ ਵਿਛੋੜੇ ਦੀ ਪੀੜ ਨੂੰ ਕਿਵੇਂ ਸਮਾਂ, ਮੈਂ ਆਪਣੇ ਪਿਰ ਤੋਂ ਬਿਨਾਂ, ਆਪਣੇ ਨਿਰੰਕਾਰ ਤੋਂ ਬਿਨਾਂ, ਵਾਹਿਗੁਰੂ ਨਾਲ ਮਿਲਾਪ ਤੋਂ ਬਿਨਾਂ ਕਿਵੇਂ ਜੀਵਾਂ। ਨਾਨਕ ਚੇਤ ਸਹਿਜ ਸੁਖ ਪਾਵੇ, ਜੇ ਹਰ ਵਾਰ ਘਰ ਧਨ ਪਾਏ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਚੇਤ ਦੇ ਮਹੀਨੇ ਦੇ ਵਿੱਚ ਉਹ ਸਹਿਜ ਦਾ ਸੁਖ ਨਸੀਬ ਹੋਏਗਾ ਜੇ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੋਏਗਾ। ਜਦੋਂ ਮਿਲਾਪ ਹੋਏਗਾ ਫਿਰ ਤੁਸੀਂ ਸਹਿਜ ਦੇ ਵਿੱਚ ਆਉਂਦੇ ਹੋ, ਆਨੰਦ ਦੇ ਵਿੱਚ ਆਉਂਦੇ ਹੋ, ਠਹਿਰਾਵ ਦੇ ਵਿੱਚ ਆਉਂਦੇ ਹੋ। ਫਿਰ ਤੁਹਾਡੀ ਮਾਨਸਿਕ ਅਵਸਥਾ ਇਹੀ ਬਣਦੀ ਹੈ, ਸਹਿਜੇ ਜਾਗੇ ਸਹਿਜੇ ਸੋਏ, ਕਰਨੇ ਹਾਰ ਕਰੇ ਸੋ ਹੋਏ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਦਰਸ਼ਕਾਂ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ रूबरू होवांगे। तद तक ले मैनू ते मनराज सानू आज्ञा दो। देखते रहो TV 84। फतेह। वाहिगुरू जी का खालसा, वाहिगुरू जी की फतेह। रब राखा।